ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ। ਨਾਲ ਹੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਟੀਵੀ USA ਦੇ ਉੱਤੇ ਵੀ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ। ਅਟਰਨੀ ਟਿਰਕੇਣਾ ਜੀ, ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇ ਤੁਸੀਂ ਵੀ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਪੂਰੇ ਅਮਰੀਕਾ ਦੇ ਵਿੱਚ ਕਿਤੇ ਵੀ ਕਰਵਾਉਣੀ ਹੈ ਤਾਂ ਕਾਲ ਕਰੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ 4159090503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 4087227698 ਦੇ ਉੱਤੇ। ਸੋ ਅੱਜ ਵੀ ਅਟਰਨੀ ਟਿਰਕੇਣਾ ਜੀ ਕਾਫੀ ਜਿਹੜੀਆਂ ਆਪਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਨਿਊਜ਼ ਆ ਉਹ ਲੈ ਕੇ ਆਏ ਆ ਤੇ ਬਾਅਦ ਦੇ ਵਿੱਚ ਪ੍ਰੋਗਰਾਮ ਦੇ ਪਿਛਲੇ ਹਿੱਸੇ ਦੇ ਵਿੱਚ ਫਿਰ ਸਰੋਤਿਆਂ ਦੀਆਂ ਆਪਾਂ ਜਿਹੜੀਆਂ ਕਾਲਸ ਆ ਉਹ ਵੀ ਜਿਹੜੀਆਂ ਆਪਾਂ ਲਵਾਂਗੇ। ਸੋ ਕੀ ਕੁਛ ਚੱਲ ਰਿਹਾ ਇਮੀਗ੍ਰੇਸ਼ਨ ਦੀ ਦੁਨੀਆ 'ਚ, ਕੀ ਚੇਂਜਿਸ ਆ ਰਹੇ ਆ ਐਵਰੀ ਵੀਕ, ਕੁਛ ਨਾ ਕੁਛ ਨਵਾਂ, ਕਦੇ ਕੋਈ ਮੈਮੋ ਆ ਜਾਂਦਾ ਹੈ, ਕਦੇ ਕੋਈ ਨਿਊਜ਼ ਆ ਜਾਂਦੀ ਆ। ਸੋ ਉਹ ਸਾਰੀਆਂ ਜਿਹੜੀਆਂ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ। ਅਟਰਨੀ ਟਿਰਕੇਣਾ ਜੀ ਆਪਣੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਹਰ ਸੈਟਰਡੇ ਨੂੰ ਜੁੜਦੇ ਨੇ ਤੇ 11 ਵਜੇ ਤੱਕ ਆਪਣੇ ਨਾਲ ਹੁੰਦੇ ਆ ਤਾਂ ਜੋ ਤੁਹਾਨੂੰ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਆ, ਲੇਟੈਸਟ ਜੋ ਚੇਂਜਿਸ ਆ ਰਹੇ ਆ ਉਸ ਦੇ ਬਾਰੇ ਤੁਹਾਨੂੰ ਦੱਸਿਆ ਜਾ ਸਕੇ। ਸੋ ਅਟਰਨੀ ਟਿਰਕੇਣਾ ਜੀ ਸ਼ੁਰੂਆਤ ਅੱਜ ਦੀ ਕਰ ਲੈਂਦੇ ਆ। EOIR ਦੇ ਜਿਹੜੇ ਕੁਛ ਪਾਲਿਸੀਜ਼ ਆ, ਚੇਂਜਿਸ ਆ, ਉਸ ਨੂੰ ਜਿਹੜਾ ਉਹ ਲੈ ਕੇ ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ ਉਹਨਾਂ ਨੇ ਕਹਿੰਦੇ ਐਡਮਿਨਿਸਟ੍ਰੇਟਿਵ ਕਲੋਜ਼ਰ ਦੀ ਪਾਲਿਸੀ ਕੈਂਸਲ ਕਰ ਦਿੱਤੀ ਆ। ਇਹ ਪਾਲਿਸੀ ਕੀ ਸੀ ਤੇ ਕੈਂਸਲ ਹੋਣ ਦਾ ਕੀ ਮਤਲਬ ਆ ਹੁਣ? ਸੋ ਐਡਮਿਨ ਅੱਛਾ, ਇੱਕ ਭਾਜੀ ਫੀਡਬੈਕ ਆ ਰਿਹਾ ਸੀ ਮੇਰੀ ਆਵਾਜ਼ ਦੇ। ਓਕੇ, ਇੱਕ ਮਿੰਟ। ਹਾਂਜੀ, ਹੁਣ ਹੁਣ ਦੇਖਿਓ, ਠੀਕ ਹੈ ਜੀ? ਹਾਂਜੀ ਠੀਕ ਹੈ ਜੀ। ਜੀ। ਸੋ ਐਡਮਿਨਿਸਟ੍ਰੇਟਿਵ ਕਲੋਜ਼ਰ ਕੀ ਹੁੰਦਾ ਕਿ ਜਿਹੜਾ ਦੋ ਚੀਜ਼ਾਂ ਹੁੰਦੀਆਂ ਸੀ। ਇੱਕ ਤਾਂ ਹੁੰਦੀ ਸੀ PD ਕਿ ਕੇਸ ਟਰਮੀਨੇਟ ਕਰ ਦਿੰਦੇ ਸੀਗੇ ਤੇ ਬੰਦਾ ਅਸਾਈਲਮ ਆਫਿਸ ਥੱਲੇ ਜਾ ਕੇ ਕੇਸ ਆਪਣਾ ਲਗਾ ਸਕਦਾ ਸੀਗਾ। ਤੇ ਦੂਸਰੀ ਚੀਜ਼ ਹੁੰਦੀ ਹੈ ਐਡਮਿਨ ਕਲੋਜ਼ਰ ਕਿ ਕੇਸ ਉਹ ਟਰਮੀਨੇਟ ਨਹੀਂ ਕਰਦੇ ਸੀ, ਕੋਰਟ ਦੇ ਵਿੱਚ ਹੀ ਰਹਿੰਦਾ ਸੀਗਾ। ਤੁਸੀਂ ਆਪਣਾ ਵਿਆਹ ਵਾਲਾ ਜਿਹੜਾ ਵੀ ਹੋਰ ਕੋਈ ਕੇਸ ਆ ਉਹਨੂੰ ਤੁਸੀਂ ਪਰਸੂ ਕਰ ਸਕਦੇ ਸੀਗੇ ਤੇ ਜੇ ਤੁਹਾਡੀ ਉੱਧਰ ਗੱਲ ਬਣ ਜਾਂਦੀ ਆ ਤੇ ਤੁਸੀਂ ਕੇਸ ਦੇ ਕੋਰਟ ਦੇ ਕੋਲ ਆ ਕੇ ਉਹਨੂੰ ਜਿਹੜਾ ਸੀਗਾ ਕੇਸ ਨੂੰ ਦੁਬਾਰਾ ਰੀਓਪਨ ਕਰਕੇ ਟਰਮੀਨੇਟ ਕਰ ਦਿੰਦੇ ਸੀਗੇ। ਤੇ ਜੇ ਤੁਹਾਨੂੰ ਨਹੀਂ ਤੁਹਾਡੀ ਗੱਲ ਬਣਦੀ ਸੀ ਤੇ ਤੁਸੀਂ ਆ ਕੇ ਜਿਹੜਾ ਐਡਮਿਨ ਕਲੋਜ਼ਰ ਵਾਲਾ ਜਿਹੜਾ ਕੇਸ ਸੀਗਾ ਉਹਨੂੰ ਦੁਬਾਰਾ ਰੀਓਪਨ ਕਰ ਸਕਦੇ ਸੀਗੇ। ਸੋ ਟਰਮੀਨੇਸ਼ਨ ਜਿਹੜੀ ਹੁੰਦੀ ਸੀਗੀ ਉਹ ਬੇਸਿਕਲੀ ਪੱਕਾ ਹੁੰਦਾ ਸੀਗਾ। ਕੋਰਟ ਕਹਿੰਦਾ ਜਾਓ ਥੱਲੜੇ ਅਸਾਈਲਮ ਆਫਿਸ ਜਾ ਕੇ ਲਾਓ। ਐਡਮਿਨ ਕਲੋਜ਼ਰ ਤੁਸੀਂ ਕਹਿ ਲਓ ਕਿ ਵਿੱਚ ਵਿਚਾਲੇ ਵਾਲੀ ਜਿਹੜੀ ਗੱਲ ਸੀਗੀ ਕਿ ਤੁਹਾਡਾ ਟੈਂਪਰੇਰੀ ਉਹ ਪੌਜ਼ ਕਰ ਦਿੰਦੇ ਸੀਗੇ। ਰਹਿੰਦਾ ਤੁਹਾਡਾ ਕੋਰਟ ਦੇ ਕੋਲ ਹੀ ਸੀਗਾ ਕੇਸ, ਪਰ ਐਕਟਿਵ ਡਾਕਟ ਤੇ ਨਹੀਂ ਉਹਨਾਂ ਦੇ ਰਹਿੰਦਾ ਸੀਗਾ। ਉਹਨੂੰ ਤੁਸੀਂ ਕਹਿ ਲਓ ਕਿ ਉਹਨੂੰ ਹੋਲਡ ਤੇ ਪਾ ਦਿੰਦੇ ਸੀਗੇ ਕੇਸ ਨੂੰ ਕਿ ਤੁਸੀਂ ਵਿਆਹ ਵੀ ਵਾਲੇ ਆਪਣੇ ਕਰ ਲਓ ਕੇਸ ਜਾਂ ਵੈਸੇ ਇਹਨੂੰ ਪਿਆ ਰਹਿਣ ਦਿਓ। ਤੇ ਬਾਅਦ ਚ ਬੰਦਾ ਆਪਣੇ ਮੌਕੇ ਦੇ ਹਿਸਾਬ ਨਾਲ ਜਿੱਦਾਂ ਵੀ ਉਹਦੀ ਸਟ੍ਰੈਟਜੀ ਹੁੰਦੀ ਸੀਗੀ ਉਹਨੂੰ ਜਾਂ ਤਾਂ ਰੀਓਪਨ ਕਰਾ ਲੈਂਦਾ ਸੀਗਾ ਜਾਂ ਉਹਨੂੰ ਇਦਾਂ ਹੀ ਪੈਂਡਿੰਗ ਰਹਿਣ ਦਿੰਦਾ ਸੀ ਜਾਂ ਟਰਮੀਨੇਟ ਕਰਾ ਲੈਂਦਾ ਸੀਗਾ। ਸੋ ਇਹ 2021 ਦੇ ਵਿੱਚ ਇੱਕ ਬਾਈਡਨ ਸਰਕਾਰ ਨੇ ਮੈਮੋਰੈਂਡਮ ਇਸ਼ੂ ਕੀਤਾ ਸੀਗਾ 22-03। ਇਹਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਐਡਮਿਨ ਕਲੋਜ਼ਰ ਦੀ ਇੱਕ ਗਾਈਡੈਂਸ ਦੱਸੀ ਸੀਗੀ ਤੇ ਫਿਰ ਇਹਨਾਂ ਨੇ ਇੱਕ ਕਾਨੂੰਨ ਜਿਹਾ ਵੀ ਬਣਾਇਆ ਸੀਗਾ ਐਫੀਸ਼ੀਐਂਟ ਕੇਸ ਐਂਡ ਡਾਕਟ ਮੈਨੇਜਮੈਂਟ ਸਿਸਟਮ ECDM ਰੂਲ। ਇਹ ਜਿਹੜਾ ਰੂਲ ਸੀਗਾ ਮਈ 2024 ਚ ਬਣਾਇਆ ਸੀਗਾ ਇਹਨਾਂ ਨੇ, ਜਿਹਨੇ ਕਿ ਮੈਮੋ ਨੂੰ ਸੁਪਰਸੀਡ ਕਰਤਾ ਸੀਗਾ। ਸੋ ਹੁਣ ਉਹ ਕੀ ਕਰ ਰਹੀ ਹੈ ਟਰੰਪ ਸਰਕਾਰ ਕਿ ਜਿਹੜਾ ਮੈਮੋ ਸੀਗਾ ਪੁਰਾਣਾ ਉਹ ਤੇ ਮਤਲਬ ਕਿ ਸਹੀ ਨਹੀਂ ਸੀਗਾ ਤੇ ਉਹਨੂੰ ਥੋੜੀ ਨਿੰਦਿਆ ਇਹਨਾਂ ਨੇ ਕੀਤੀ। ਤੇ ਬੇਸਿਕਲੀ ਇਹਨਾਂ ਨੇ ਅੱਗੇ ਜਾ ਕੇ ਦੱਸਿਆ ਕਿ ਇਹ ਸਰਕਾਰ ਹੁਣ ਜਿਹੜੀ ਕੀ ਚਾਹੁੰਦੀ ਹੈ ਕਿ ਐਡਮਿਨਿਸਟ੍ਰੇਟਿਵ ਕਲੋਜ਼ਰ ਜਿਹੜੇ ਹੈਗੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ। ਜਿਹਨਾਂ ਦੇ ਵੀ ਕੇਸ ਐਡਮਿਨ ਕਲੋਜ਼ ਸੀਗੇ ਪਹਿਲਾਂ ਵੀ, ਜਦੋਂ ਇਹ ਪਹਿਲੀ ਟਰਮ ਸੀਗੀ ਸਰਕਾਰ ਦੀ ਤਾਂ ਤਕਰੀਬਨ ਇਹਨਾਂ ਨੇ 1 ਲੱਖ ਜਿਹੜੇ ਕੇਸ ਸੀਗੇ ਉਹ ਰੀਓਪਨ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਆਪਣੇ ਆਪ ਹੀ। ਸੋ ਇਹਨਾਂ ਨੂੰ ਇਹ ਲੱਗਦਾ ਕਿ ਕਿਉਂ ਇਹ ਐਡਮਿਨ ਕਲੋਜ਼ ਕਰੀ ਜਾਂਦੇ ਆ ਤੇ ਇਹਨਾਂ ਨੂੰ ਸਿੱਧੇ ਫੈਸਲਾ ਜਿਹੜਾ ਦਿੱਤਾ ਜਾਵੇ, ਫਾਈਨਲ ਡਿਸੀਜਨ।
ਸਰਕਾਰ ਕਹਿੰਦੀ ਹੈ ਕਿ ਇਹਦੀ ਕੋਈ ਸਟੈਚੂਟਰੀ ਅਥਾਰਟੀ ਨਹੀਂ ਹੈਗੀ, ਇਹਨੂੰ ਕਾਂਗਰਸ ਨੇ ਨਹੀਂ ਪਾਸ ਕੀਤਾ ਕੋਈ ਵੀ ਇਦਾਂ ਦਾ ਕਾਨੂੰਨ। ਤੇ ਜਿਹੜਾ ਇਹਦੇ ਵਿੱਚ ਕੇਸ ਲਾਅ ਜਿਹੜਾ ਹੋਇਆ 2012 ਦੇ ਵਿੱਚ, ਤੇ ਮੈਟਰ ਆਫ ਐਵੀਟੇਸ਼ਨ, ਤੇ ਕਾਫੀ ਸਾਰੇ ਤੇ ਹੋਰ ਵੀ ਕੇਸ ਲਾਅ ਹੋਇਆ, ਕਾਫੀ ਪੁਰਾਣੀ ਇਹ 1970s ਦੇ ਵਿੱਚ ਇਹ ਜਿਹੜੀ ਚੀਜ਼ ਚੱਲ ਜਾਂਦੀ ਆ। ਤੇ ਅਲਟੀਮੇਟਲੀ ਜਿਹੜਾ ਸੀਗਾ ਬੈਲੈਂਸ ਇੱਥੇ ਸੀਗਾ ਕਿ ਕੀ ਤੁਸੀਂ ਬਿਨਾਂ ਸਰਕਾਰ ਦੀ ਮਰਜ਼ੀ ਦੇ ਇਹ ਜਿਹੜਾ ਜੱਜ ਆਪਣੇ ਆਪ ਹੀ ਯੂਨੀਲੈਟਰਲੀ ਔਨ ਇਟਸ ਓਨ ਜਿਹੜਾ ਕੇਸ ਨੂੰ ਐਡਮਿਨ ਕਲੋਜ਼ ਕਰ ਸਕਦਾ ਕਿ ਨਹੀਂ ਕਰ ਸਕਦਾ, ਉਹਦੀ ਜੱਦੋਜਹਿਦ ਜਿਹੜੀ ਸੀਗੀ। ਤੇ ਜਿਹੜਾ ਤੁਹਾਡੇ ਵਕੀਲ ਹੁੰਦੇ ਸੀਗੇ ਰਿਸਪੋਂਡੈਂਟ ਦੇ, ਉਹ ਇੱਕ ਆਪਣੀ ਆਹੀ ਮੋਸ਼ਨ ਟੂ ਐਡਮਿਨ ਕਲੋਜ਼ ਜਿਹੜੀ ਫਾਈਲ ਕਰਦੇ ਸੀਗੇ, ਤੇ ਜੇ ਸਰਕਾਰ ਉਹਨੂੰ ਨਹੀਂ ਅਪੋਜ਼ ਕਰਦੀ ਸੀਗੀ ਤੇ ਜੱਜ ਤਕਰੀਬਨ ਉਹ ਗ੍ਰਾਂਟ ਕਰ ਦਿੰਦੇ ਸੀਗੇ। ਸੋ ਇਹ ਜਿਹੜੀ ਟਰੰਪ ਸਰਕਾਰ ਆ, ਇਹ ਕਹਿ ਰਹੀ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਸਯੂਜ਼ ਜਿਹੜਾ ਹੋ ਰਿਹਾ, ਕਿ ਇਹ ਇੱਕ ਟੈਕਟਿਕ ਤੁਸੀਂ ਵਰਤ ਰਹੇ ਆ, ਕਿ ਤੁਸੀਂ ਆਪਣੀ ਪ੍ਰੋਸੀਡਿੰਗਸ ਨੂੰ ਪੋਸਟਪੋਨ ਕਰ ਰਹੇ ਆ ਤੇ ਕੋਈ ਵੀ ਤਾਂ ਕਿ ਫਾਈਨਲ ਜਿਹੜਾ ਫੈਸਲਾ ਨਾ ਆਵੇ। ਉਹਨਾਂ ਨੇ ਜਿਹੜਾ ਡੇਟਾ ਜਿਹੜਾ ਕੱਢ ਕੇ ਦੱਸਿਆ, ਉਹ ਕਹਿੰਦੇ ਕਿ ਜਦੋਂ ਬੰਦੇ ਨੇ ਕਿਸੇ ਨੇ ਕੇਸ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾਇਆ ਤੇ ਉਹ 15 ਸਾਲ ਕੋਰਟ ਦੇ ਲੈਵਲ ਤੇ ਪੈਂਡਿੰਗ ਰਹਿੰਦਾ, ਤੇ ਤਕਰੀਬਨ 30 ਸਾਲ ਜਿਹੜਾ ਹੈਗਾ BIA ਦੇ ਲੈਵਲ ਤੇ ਪੈਂਡਿੰਗ ਰਹਿੰਦਾ। ਮਤਲਬ ਬੰਦੇ 40-40, 50-50 ਸਾਲ ਜਿਹੜੇ ਆ ਐਡਮਿਨ ਕਲੋਜ਼ਰ ਦੇ ਵਿੱਚ ਜਿਹੜੇ ਰਹਿ ਸਕਦੇ ਆ। 2013 ਤੋਂ ਲੈ ਕੇ 2025 ਦੇ ਵਿੱਚ ਉਹ ਕਹਿੰਦੇ ਆ ਕਿ ਤਕਰੀਬਨ 2.5 ਲੱਖ ਜਿਹੜੇ ਕੇਸ ਸੀਗੇ ਉਹ ਐਡਮਿਨਿਸਟ੍ਰੇਟਿਵਲੀ ਕਲੋਜ਼ ਜਿਹੜੇ ਕੀਤੇ ਗਏ ਆ। ਤੇ ਉਹਨਾਂ ਲੋਕਾਂ ਦੇ ਜਿਹਨਾਂ ਦੇ ਅਸਾਈਲਮ ਦੇ ਝੂਠੇ ਕਲੇਮ ਸੀਗੇ ਜਾਂ ਏਦਾਂ ਦੇ ਕਲੇਮ ਸੀਗੇ ਜਿਹੜੇ ਜਿੱਤ ਨਹੀਂ ਸਕਦੇ ਸੀਗੇ। ਠੀਕ ਹੈ। ਤੇ ਉਹ ਕਹਿੰਦੇ ਕਿ ਇਹ ਬੈਕਲੌਗ ਜਿਹੜਾ 4 ਮਿਲੀਅਨ ਕੇਸ ਆਲਰੇਡੀ ਸਿਸਟਮ ਦੇ ਵਿੱਚ ਪੈਂਡਿੰਗ ਆ, ਤੇ ਜਿਹੜਾ ਐਡਮਿਨਿਸਟ੍ਰੇਟਿਵ ਦਾ ਜਿਹੜਾ ਕਲੋਜ਼ਰ ਦਾ ਟੂਲ ਆ ਜਿਹੜਾ ਇਹਨੂੰ ਵਾਪਸ ਲਿਆ ਜਾਵੇ, ਕਿਉਂਕਿ ਇਹ ਜਿਹੜੀ ਸਰਕਾਰ ਦੀ ਪਾਵਰ ਨੂੰ ਵੀਕ ਕਰਦਾ। ਤੇ ਇਹਦੇ ਵਿੱਚ ਕੋਈ ਵੀ ਇਹਨਾਂ ਨੂੰ ਨਾ ਹੀ ਕਨਸਟੀਟਿਊਸ਼ਨ ਨੇ ਇਦਾਂ ਦੀ ਕੋਈ ਪ੍ਰੋਵੀਜ਼ਨ ਦਿੱਤੀ ਹੈ, ਨਾ ਹੀ ਕਾਂਗਰਸ ਨੇ ਇਹਨਾਂ ਨੂੰ ਆਥੋਰਾਈਜ਼ ਕੀਤਾ। ਤੇ ਨਾਲ ਹੀ ਉਹ ਇਹ ਕਹਿੰਦੇ ਕਿ ਜਿਹੜਾ ECDM ਰੂਲ ਹੈਗਾ ਉਹ ਤੇ ਅਜੇ ਫਿਲਹਾਲ ਬਾਈਂਡਿੰਗ ਹੈਗਾ, ਜਦ ਤੱਕ ਕੋਈ ਹੋਰ ਲੀਗਲ ਐਕਸ਼ਨ ਨਹੀਂ ਆ ਜਾਂਦਾ। ਪਰ ਉਹ ਇਹ ਕਹਿ ਰਿਹਾ ਕਿ ਜੇ ਕੋਈ ਇਸ ਰੂਲ ਨੂੰ ਚੈਲੰਜ ਕਰਦਾ ਕੋਰਟ ਦੇ ਵਿੱਚ ਤੇ ਸਰਕਾਰ ਉਹਨੂੰ ਡਿਫੈਂਡ ਨਹੀਂ ਕਰੂਗੀ। ਮਤਲਬ ਉਹ ਚਾਹੁੰਦੇ ਆ ਕਿ ਜਿਹੜਾ ਐਡਮਿਨਿਸਟ੍ਰੇਟਿਵ ਕਲੋਜ਼ਰ ਆ ਉਹ ਚੱਲ ਜਾਵੇ। ਤੇ ਉਹ ਕਹਿ ਰਹੇ ਆ ਕਿ ਜਿਹੜੀ ਐਡਮਿਨਿਸਟ੍ਰੇਟਿਵ ਕਲੋਜ਼ਰ ਹੈਗਾ ਇੱਕ ਪੋਲੀਟੀਕਲ, ਜਿੱਦਾਂ ਤੁਸੀਂ ਕਹ ਲਓ ਕਿ ਟੂਲ ਹੈਗਾ, ਕਿ ਲੋਕਾਂ ਨੂੰ ਕੱਚਿਆਂ ਨੂੰ ਜਿਹੜਾ ਪੱਕੇ ਕਰ ਦੇਣਾ, ਰਹਿਣ ਦੀ ਪਰਮਿਸ਼ਨ ਦੇ ਦੇਣੀ ਆ। ਤੇ ਹੁਣ ਕੀ ਸੀਗਾ ਕਿ ਜਦੋਂ ਇਹ PD ਦੇ ਰਹੇ ਸੀਗੇ ਜਾਂ ਉਹ ਕਰਦੇ ਸੀਗੇ, ਤਾਂ ਆਪਣੇ ਜਿਹੜੇ ਲੋਕੀ ਆ ਪੰਜਾਬੀ ਕਹਿੰਦੇ ਸੀਗੇ ਕਿ PD ਨਹੀਂ ਚਾਹੀਦੀ, ਐਡਮਿਨ ਕਲੋਜ਼ਰ ਨਹੀਂ ਚਾਹੀਦਾ। ਹਾਂਜੀ। ਹੁਣ ਜਦੋਂ ਇਹਨਾਂ ਨੇ ਵਾਪਸ ਲੈ ਲਿਆ ਜਾਂ ਪੀਡੀਆਂ ਪੂਡੀਆਂ ਆਫ ਹੋ ਗਈਆਂ, ਹੁਣ ਇੱਕਦਮ ਹੀ ਬੜਾ ਜ਼ਿਆਦਾ ਰਸ਼ ਵੱਧ ਗਿਆ ਕਿ ਮੈਨੂੰ PD ਲੈ ਕੇ ਦਿਓ, ਮੈਨੂੰ ਐਡਮਿਨ ਕਲੋਜ਼ਰ ਲੈ ਕੇ ਦਿਓ। ਠੀਕ ਹੈ। ਸੋ ਲੋਕੀ ਵੀ ਉਹ ਚੀਜ਼ ਮੰਗਦੇ ਆ ਜਿਹੜੀ ਸਰਕਾਰ ਜਿਹੜੀ ਦੇਣਾ ਨਹੀਂ ਚਾਹੁੰਦੀ। ਜਦੋਂ ਉਹ ਚੀਜ਼ ਦਿੰਦੇ ਹੁੰਦੇ ਆ ਉਦੋਂ ਐਕਸਪੈਕਟੇਸ਼ਨ ਜ਼ਿਆਦਾ ਹੁੰਦੀ ਆ ਕਿ ਨਹੀਂ ਜੀ ਆਪਾਂ ਕਲੋਜ਼ ਨਹੀਂ ਕਰਾਉਣਾ। ਤੇ ਕਾਫੀ ਸਾਰੇ ਜਿਹੜੇ ਤੁਸੀਂ ਕਹ ਲਓ ਕਿ ਸਖਤ ਕਾਨੂੰਨ ਜਿਹੜੇ ਹੈਗੇ ਆ, ਤੇ ਕਈ ਜੱਜ ਤਾਂ ਬੇਸਿਕਲੀ ਫਾਰਮਸ ਵਗੈਰਾ ਦੇ ਵਿੱਚ ਹੀ ਤੁਹਾਡੇ ਡਿਫੈਕਟ ਲੱਭ ਕੇ, ਜਿੱਦਾਂ ਪਾਲਿਸੀ ਮੈਮੋਰੈਂਡਮ ਇਹਨਾਂ ਦਾ ਨਵਾਂ ਵੀ ਇੱਕ ਆਇਆ ਕਿ ਜਿਹੜੇ ਬੰਦੇ ਨੇ ਆਪਣੀ ਪੂਰੀ ਡਿਟੇਲ ਇਨਫੋਰਮੇਸ਼ਨ ਨਹੀਂ ਦੱਸੀ, ਏਦਾਂ ਦਾ ਆਪਣੇ ਅੱਧ-ਪਚਾਦੇ ਜੇ ਬਿਆਨ ਦਿੱਤੇ ਆ ਕਿ ਉਹ ਐਪਲੀਕੇਸ਼ਨ ਉਹਦੀ ਕੰਪਲੀਟ ਨਹੀਂ ਹੈਗੀ, ਤੇ ਉਹਨੂੰ ਵੀ ਉਹ ਜਿਹੜਾ ਸੀਗਾ ਜੱਜ ਕੈਂਸਲ ਕਰ ਸਕਦੇ ਆ। ਤੇ ਹੁਣ ਕੀ ਆ ਕਿ ਡਿਪੈਂਡ ਕਰਦਾ ਕਿ ਜੱਜ ਸਟ੍ਰਿਕਟ ਜੱਜ ਆ, ਕਿੱਦਾਂ ਦੀ ਜੱਜ ਦਾ ਜਿਹੜਾ ਵਿਚਾਰਧਾਰਾ ਹੈਗੀ ਆ, ਰਵੱਈਆ ਕਈ ਜੱਜ ਜਿਹੜੇ ਏਦਾਂ ਦੇ ਉਹ ਕੇਸ ਆਲਰੇਡੀ ਡਿਨਾਈ ਕਰਨਾ ਚਾਹੁੰਦੇ ਸੀ, ਰੇਟਿੰਗ ਉਹਨਾਂ ਦੀ ਬੜੀ ਲੋ ਸੀਗੀ, ਤੇ ਉਹ ਜਿਹੜੇ ਕੇਸ ਆ ਉਹ ਡਿਨਾਈ ਕਰਦੇ ਆ। ਦੂਸਰੀ ਚੀਜ਼ ਆਪਾਂ ਦੇਖੀ ਆ ਕਿ ਜਿਹੜੇ ਲੋਕਾਂ ਨੇ, ਕਈਆਂ ਨੇ ਵਿਆਹ ਕਰਾਏ ਹੋਏ ਆ, ਠੀਕ ਆ, ਭਾਵੇਂ ਉਹਨਾਂ ਨੇ ਅਜੇ ਕੋਈ ਵਿਆਹ ਦਾ ਕੇਸ ਫਾਈਲ ਨਹੀਂ ਕੀਤਾ, ਜੱਜ ਜਿਹੜੇ ਹੈਗੇ ਆ ਉਹ ਆਲਰੇਡੀ ਕਹਿ ਰਹੇ ਆ ਕਿ ਤੁਸੀਂ ਇਹ ਜਿਹੜਾ ਘਪਲਾ ਕਰਨ ਨੂੰ ਕੋਈ ਵਿਆਹ ਕਰਾਇਆ, ਘਰ ਵਾਲੀ ਕਿਉਂ ਨਹੀਂ ਆਈ, ਸਪੋਰਟ 'ਚ ਲੈਟਰ ਕਿਉਂ ਨਹੀਂ ਦਿੱਤੀ, ਜਾਂ ਕਈ ਵਾਰੀ ਜਿਹੜੇ ਬੰਦੇ ਜੇਲ੍ਹਾਂ 'ਚ ਡੱਕ ਲੈਂਦੇ ਆ, ਬੌਂਡ ਉਹਨਾਂ ਨੂੰ ਪੈਂਦਾ, ਉਹ 'ਚ ਜੱਜ ਕੁਐਸਚਨ ਕਰਦੇ ਆ ਕਿ ਜਿਹੜਾ ਤੁਸੀਂ ਵਿਆਹ ਕਰਾਇਆ ਉਹਦੇ ਵਿੱਚ ਘਰ ਵਾਲੀ ਕਿੱਥੇ ਆ, ਵਿਆਹ ਦੇ ਰਿਲੇਟਡ ਸਵਾਲ ਜਿਹੜੇ ਪੁੱਛੇ ਜਾਂਦੇ ਆ। ਤੇ ਜੱਜ ਬੇਸਿਕਲੀ ਇਸ਼ਾਰਾ ਕਰਦੇ ਆ ਕਿ ਜਿੱਦਾਂ ਆਪਣੇ ਤਰੀਕ ਆਉਣ ਤੋਂ ਪਹਿਲਾਂ ਲੋਕੀ ਜਿਹੜੇ ਵਿਆਹ ਕਰਾ ਲੈਂਦੇ ਆ, ਤੇ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ, ਉਹ ਕਈ ਵਾਰੀ ਆਪਾਂ ਕਮਿਊਨਿਟੀ ਨੂੰ ਮੈਸੇਜ ਵੀ ਦਿੱਤਾ ਡਾਇਰੈਕਟਲੀ ਵੀ ਕਿ ਨਾ ਕਰੋ, ਏਦਾਂ ਦੇ ਕੰਮਾਂ ਦੇ ਵਿੱਚ ਨਾ ਪਾਓ। ਤੇ ਕਈ ਵਕੀਲ ਵਕੂਲ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਹੈਗੇ ਆ, ਪਰ ਲੋਕੀ ਵੀ ਜਿਹੜੇ ਆ ਤੁਹਾਨੂੰ ਪਤਾ ਨਹੀਂ ਹਟਦੇ ਆ, ਤੇ ਕੇਸ ਤੋਂ ਪਹਿਲਾਂ ਵਿਆਹ ਕਰਾ ਲਿਆ ਵਾਸਤੇ ਵਿੱਚ ਕਈ ਪੈਰਾਲੀਗਲ ਪੂਰਾਲੀਗਲ ਵੀ ਇਨਵੋਲਵ ਨੇ ਚੱਕਰਾਂ ਦੇ ਵਿੱਚ ਹੁੰਦੇ ਆ। ਤੇ ਏਦਾਂ ਦਾ ਕੰਮ ਜਿਹੜਾ ਸੀਗਾ ਉਹ ਬੜਾ ਆਪਣੀ ਕਮਿਊਨਿਟੀ ਦੇ ਵਿੱਚ ਸੀਗਾ, ਜਿਹੜਾ ਕਿ ਇੱਕ ਵਿਆਹ ਕਰਾ ਲਿਆ ਸਾਈਡ ਤੇ ਜੱਜ ਜਦੋਂ ਪੁੱਛਦਾ ਕੋਰਟ ਦੇ ਵਿੱਚ, ਪਹਿਲਾਂ ਤਾਂ ਚਲੋ ਨਜ਼ਰਅੰਦਾਜ਼ ਹੁੰਦੀ ਸੀ, ਸਰ ਤੁਹਾਡੇ ਸਾਇਲਮ ਤੇ ਫੋਕਸ ਰਹਿੰਦਾ ਸੀਗਾ। ਹੁਣ ਜਿਹਨਾਂ ਨੇ ਵੀ ਵਿਆਹ ਕਰਾਏ ਆ, ਬੇਸਿਕਲੀ ਸਰਕਾਰ ਕੀ ਆ ਕਿ ਉਹਨਾਂ ਨੂੰ ਹਦਾਇਤਾਂ ਕਿ ਇਹਨਾਂ ਲੋਕਾਂ ਨੂੰ ਟਾਰਗੇਟ ਕਰੋ, ਇਹਨਾਂ ਦੇ ਵਿਆਹ ਵਾਲੇ ਜਿਹੜੇ ਸਵਾਲ ਜਵਾਬ ਪੁੱਛੋ। ਤੇ ਜੱਜ ਜਿਹੜੇ ਐਕਚੁਅਲੀ ਉਸ ਬੇਸ ਤੇ ਵੀ ਜਿਹੜਾ ਸੀਗਾ ਕਈਆਂ ਦੇ ਬੌਂਡ ਉਹਨਾਂ ਨੇ ਡਿਨਾਈ ਕਰਤੇ ਆ ਕਿ ਤੇਰੀ ਘਰ ਵਾਲੀ ਦੇ ਫਾਈਨੈਂਸ਼ੀਅਲ ਡਾਕੂਮੈਂਟ ਕਿੱਥੇ ਆ, ਉਹਨੇ ਕਿਉਂ ਨਹੀਂ ਡਾਕੂਮੈਂਟ ਲਾਏ, ਉਹਨੇ ਲੈਟਰ ਕਿਉਂ ਨਹੀਂ ਲਿਖੀ ਤੈਨੂੰ ਰਿਲੀਜ਼ ਕਰਾਉਣ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਆ, ਇੱਧਰ ਨੂੰ ਵੀ ਬਹੁਤ ਜ਼ਿਆਦਾ ਸ਼ਿਕੰਜਾ ਜਿਹੜਾ ਉਹਨਾਂ ਨੇ ਕੱਸਿਆ, ਬਹੁਤ ਜ਼ਿਆਦਾ ਇਹਦੀ ਇਨਵੈਸਟੀਗੇਸ਼ਨ ਹੋਈ ਆ। ਸੋ ਰਾਜਕਰਨ ਜੀ, ਇਹ ਉਹੀ ਚੀਜ਼ਾਂ ਜਿਹੜੀਆਂ ਆਪਾਂ ਜਦੋਂ ਰੇਡੀਓ ਦੇ ਉੱਤੇ ਦੱਸਦੇ ਸੀਗੇ, ਟਿਕਟੌਕ ਤੇ ਦੱਸਦੇ ਸੀਗੇ,
ਕਈ ਦੁਖੀ ਆਤਮਾ ਸਾਡੇ ਨਾਲ ਖਹਿੰਦੀਆਂ ਸੀਗੀਆਂ ਕਿ ਲੈ ਆ ਕੀ ਬੋਲੀ ਜਾਂਦੇ ਆ। ਸੋ ਇਹ ਬੇਸਿਕਲੀ ਉਹਨਾਂ ਨੂੰ ਫੜਨ ਦੀ ਜਿਹੜੀ ਤਿਆਰੀ ਆ, ਜਿਹਨਾਂ ਨੇ ਨਕਲੀ ਵਿਆਹ ਕਰਾਏ ਆ, ਜਿਹੜੇ ਮਤਲਬ ਜਿਹੜਾ ਸਿਸਟਮ ਆ ਕਿ ਜੇ ਮੇਰਾ ਅਸਾਈਲਮ ਫੇਲ ਹੋ ਗਿਆ ਤਾਂ ਮੈਂ ਇੱਧਰਲੇ ਪਾਸੇ ਨੂੰ ਹੋਰ ਹੀ ਪਾਸੇ ਨੂੰ ਜਿਹੜੀ ਚੀਜ਼ ਲੈ ਜਾਊਂਗਾ, ਤੇ ਨਕਲੀ ਵਕੀਲ ਜਿਹੜੇ ਵਿੱਚ ਬਣੇ ਸੀਗੇ, ਝੂਠੇ ਵਾਵਾ ਦੇ ਫਰੂਟ ਵਾਲੇ ਜਿਹੜੇ ਕੇਸ ਜਿਹੜੇ ਕਰਦੇ ਸੀਗੇ। ਤੇ ਹੁਣ ਕੀ ਆ ਕਿ ਕਮਿਊਨਿਟੀ ਵਾਈਡ ਹੀ ਤੁਸੀਂ ਦੇਖੋ ਕਿ ਸਾਰਾ ਮੈਸੇਜ ਉਹਨਾਂ ਨੂੰ ਪਤਾ, ਕਿ ਕਈ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਇਹ ਕਰਦੇ ਸੀਗੇ। ਚੱਕਰ ਬਸ ਇਹ ਪੈ ਜਾਂਦਾ ਸੀਗਾ ਕਿ ਆਪਾਂ ਦੱਸਦੇ ਸੀਗੇ, ਉਹ ਉਹੀ ਜਿਹੜਾ ਆਪਣਾ ਰੋਣਾ ਜਿਹੜਾ ਪਿੱਟਦੇ ਰਹਿੰਦੇ ਸੀਗੇ ਕਿ ਇਹ ਸਾਨੂੰ ਡਰਾਉਂਦੇ ਆ, ਏਦਾਂ ਕਰਦੇ ਆ, ਓਦਾਂ ਕਰਦੇ ਆ, ਪਰ ਸੀਗਾ ਸਾਰਿਆਂ ਫਰਾਡ। ਕਿਉਂਕਿ ਹੁਣ ਜਦੋਂ ਬੰਦੇ ਨੂੰ ਜੇਲ੍ਹ 'ਚ ਪੁੱਛਿਆ ਜਾਂਦਾ ਕਿ ਤੇਰੀ ਘਰ ਵਾਲੀ ਇਸ ਵੇਲੇ ਹੈ ਕਿੱਥੇ ਆ, ਕਿਹੜੀ ਜਗ੍ਹਾ ਵਾ, ਉਹਦਾ ਫੋਨ ਨੰਬਰ ਕੀ ਹੈ, ਫੋਨ ਨੰਬਰ ਦੱਸ, ਤੇ ਬੰਦੇ ਨੂੰ ਫੋਨ ਨੰਬਰ ਨਾ ਯਾਦ ਆਵੇ, ਨਾ ਬੰਦੇ ਨੂੰ ਐਡਰੈਸ ਯਾਦ ਆਵੇ, ਠੀਕ ਆ, ਘਰ ਵਾਲੀ ਕਿਹੜੀ ਸਟੇਟ 'ਚ ਆ, ਕਿਉਂਕਿ ਉਹਦਾ ਪਤਾ ਨਹੀਂ ਕਿ ਇਮੀਗ੍ਰੇਸ਼ਨ ਜੱਜ ਨੇ ਆਉਣੇ ਸਵਾਲ ਜਿਹੜੇ ਪੁੱਛਣੇ ਆ, ਠੀਕ ਆ, ਕਿ ਤੇਰੀ ਜਿਹੜੀ ਤਰੀਕ ਆ, ਅੱਜ ਤੇਰੀ ਡਿਪੋਰਟੇਸ਼ਨ ਦੀ ਪ੍ਰੋਸੀਡਿੰਗ ਚੱਲਦੀ ਆ, ਤੈਨੂੰ ਡਿਪੋਰਟ ਕਰ ਦੇਣਾ, ਤੇ ਤੇਰੀ ਘਰ ਵਾਲੀ ਕਿੱਥੇ ਆ ਇਸ ਵੇਲੇ। ਤੇ ਬੰਦੇ ਨੂੰ ਇਹੀ ਨਹੀਂ ਪਤਾ ਕਿ ਘਰ ਵਾਲੀ ਹੈ ਕਿੱਥੇ, ਘਰੇ ਆ, ਕੰਮ ਤੇ ਗਈ ਆ, ਕੀ ਹਿਸਾਬ ਕਿਤਾਬ ਆ। ਸੋ ਬਾਈ ਉਹ ਸਾਰਿਆਂ ਨੂੰ ਜਿਹੜਾ ਮੈਸੇਜ ਆ, ਇਹ ਪੁੱਠੇ ਕੰਮਾਂ 'ਚ ਨਾ ਪਾਓ, ਠੀਕ ਆ। ਇਹ ਜਿਹੜੇ ਪੈਰਾਲੀਗਲ ਪੂਰਾ ਲੀਗਲ ਤੁਹਾਨੂੰ ਸਲਾਹਾਂ ਦਿੰਦੇ ਆ ਕਿ ਵਿਆਹ ਕਰਾ ਕੇ ਅਫਸਰਾਂ ਨਿਕਲ ਜਾਂਦੀਆਂ, ਇਹ ਸਭ ਫਰਾਡ ਜਿਹੜਾ ਕੰਮ ਆ, ਇਹ ਚੀਜ਼ ਤੋਂ ਬਚੋ, ਠੀਕ ਆ। ਸਿੱਧੇ ਜਿਹੜਾ ਤੁਹਾਡੇ ਨਾਲ ਹੈਗਾ ਆਪਣੀ ਹੱਡ ਬੀਤੀ ਤੇ ਬਸ ਜਿਹੜਾ ਫੋਕਸ ਰੱਖੋ। ਪਹਿਲਾਂ ਵੀ ਤੁਹਾਨੂੰ ਕਈ ਵਾਰੀ 3-4 ਸਾਲ ਹੋ ਗਏ ਆ ਕਹਿੰਦੇ ਹੋਏ, ਚਲੋ ਉਦੋਂ ਬਸ ਇਹ ਮੈਸੇਜ ਹੁੰਦਾ ਸੀਗਾ ਕਿ ਐਵੇਂ ਬੋਲਦੇ ਆ। ਹੁਣ ਦੇਖੋ ਉਹੀ ਚੀਜ਼ਾਂ ਸਾਰੀਆਂ ਤੁਹਾਡੇ ਸਾਹਮਣੇ ਆਊਗੀਆਂ। ਤੇ ਕੀ ਹੈ ਕਿ ਜਿਹੜੇ ਲਾਅ ਆਫਿਸ ਇਹ ਵਾਲੇ ਕੰਮ ਕਰਦੇ ਵੀ ਆ, ਪ੍ਰੋਬਲਮ ਇਹਦੇ ਵਿੱਚ ਇਹ ਆਉਂਦੀ ਹੈ ਕਿ ਜਦੋਂ ਇੱਕ ਜਣੇ ਨੂੰ ਉਹ ਖਿੱਚਦੇ, ਉਹ ਸਾਰਾ ਜਿਹੜਾ ਪਿੱਛੇ ਬੈਕ ਤੱਕ ਜਾਂਦੇ ਆ। ਤੇ ਇਹ ਨਾ ਤੁਸੀਂ ਸੋਚੋ ਕਿ ਤੁਹਾਨੂੰ ਗ੍ਰੀਨ ਕਾਰਡ ਮਿਲ ਗਿਆ ਜਾਂ ਸਿਟੀਜ਼ਨ ਮਿਲ ਜਾਣੀ ਆ ਤੇ ਤੁਸੀਂ ਇਮਿਊਨ ਹੈਗੇ ਆ। ਸਾਰੇ ਜਿਹੜੇ ਪੁਰਾਣਾ ਜਿਹੜਾ ਪੂਰਾ ਚੱਕਾ ਜਾਮ ਜਿਹੜਾ ਕਰਦੇ ਆ, ਉਹ ਖੋਲਦੇ ਆ ਸਾਰਾ ਕੁਝ, ਜਿਹੜਾ ਇਨਵੈਸਟੀਗੇਸ਼ਨਾਂ ਜਿਹੜੀਆਂ ਪੂਰੀਆਂ ਹੁੰਦੀਆਂ ਹੈਗੀਆਂ, ਪੂਰੀ ਕੱਚਾ ਚੱਠਾ ਖੋਲ ਰਹੇ ਆ। ਹਾਂ, ਤੇ ਕਈਆਂ ਨੇ ਜਿਹੜੇ ਬੇਸਿਕਲੀ ਆਪਣਾ ਸੋਸ਼ਲ ਮੀਡੀਆ ਤੇ ਇੰਟਰਸਟ ਵੀ ਐਕਸਪ੍ਰੈਸ ਕਰਦੇ ਆ ਕਿ ਬਹੁਤ ਵਧੀਆ ਗੱਲ ਆ, ਤੁਸੀਂ ਇਹ ਜਿਹੜੀ ਸ਼ੇਅਰ ਕਰ ਰਹੇ, ਅਵੇਅਰਨੈਸ ਕਰ ਰਹੇ ਆ। ਕਈ ਲੋਕੀ ਜਿਹੜੇ ਇਹਦੇ ਵਿੱਚ ਵਿਕਟਮ ਵੀ ਫਸ ਜਾਂਦੇ ਆ, ਕਿਉਂਕਿ ਡੈਸਪਰੇਟ ਹੁੰਦੇ ਆ ਤੇ ਉਹ ਵਿਕਟਮ ਬਣ ਜਾਂਦੇ ਆ, ਇਹਨਾਂ ਲੋਕਾਂ ਦੇ ਹੱਥੇ ਚੜ ਜਾਂਦੇ ਆ, ਗੱਲਾਂ 'ਚ ਆ ਜਾਂਦੇ ਆ। 70 80 ਹਜ਼ਾਰ ਡਾਲਰ ਇਹ ਲੋਕੀ ਜਿਹੜੇ ਲੈ ਕੇ ਤੇ ਬੰਦੇ ਦਾ ਜਿਹੜਾ ਸੀਗਾ ਉਹਨੂੰ ਇਹ ਗਲਤ ਰਾਹ ਪਾ ਜਾਂਦੇ ਆ। ਤੇ ਕਈ ਲੋਕੀ ਜਿਹੜੇ ਉਹਨਾਂ ਨੇ ਧੰਨਵਾਦੀ ਵੀ ਕੀਤਾ ਕਿ ਇਹ ਤੁਹਾਡਾ ਜਿਹੜਾ ਪ੍ਰੋਗਰਾਮ ਆਉਂਦਾ ਪੰਜਾਬੀ ਰੇਡੀਓ ਤੇ, ਇਹਨੂੰ ਸੁਣ ਕੇ ਆਪਾਂ ਠੱਲ ਵੀ ਪਾਈ ਕਿ ਸਾਡਾ ਰਿਸ਼ਤੇਦਾਰ ਕੋਈ ਪੁੱਠੇ ਕੰਮ ਕਰਨ ਲੱਗਾ ਸੀਗਾ, ਆਪਾਂ ਉਹਨੂੰ ਰੋਕਿਆ। ਤੇ ਬਸ ਇਹੀ ਆ ਮੈਸੇਜ ਕਿ ਤੁਹਾਡੇ ਮੂਹਰੇ ਜਿਹੜੀਆਂ ਹੈਗੀਆਂ ਨਾ, ਤੁਹਾਨੂੰ ਜਿਹੜਾ ਐਡਵਾਂਸ ਦੇ ਵਿੱਚ ਜਿਹੜੀ ਚੀਜ਼ ਅਜੇ ਹੋਣੀ ਆ, ਕਿਉਂ ਜਿਹੜੀ ਹੁਣ ਤੁਸੀਂ ਦੇਖੋ ਕਿ ਜਿਹੜਾ ਨਿਊਯਾਰਕ ਟਾਈਮ ਜਿਹੜੇ ਹੁਣ ਆਰਟੀਕਲ ਕਵਰ ਕਰ ਰਿਹਾ, ਜਿਹੜੇ ਹੁਣ ਸੋਸ਼ਲ ਮੀਡੀਆ 'ਚ ਰਜਿਸਟ੍ਰੇਸ਼ਨ ਦਾ ਜਿਹੜਾ April 11 ਦਾ ਤੁਸੀਂ ਦੇਖੋਗੇ ਪੰਜਾਬੀ ਰੇਡੀਓ 'ਚ, ਮਤਲਬ ਨਿਊਯਾਰਕ ਟਾਈਮਸ ਤੋਂ ਪਹਿਲਾਂ, ਸਾਰੇ ਸੋਸ਼ਲ ਮੀਡੀਆ ਤੋਂ ਪਹਿਲਾਂ ਤੁਰੰਤ ਤੁਹਾਨੂੰ ਜਿੱਦਾਂ ਮਤਲਬ ਕਿ ਚੀਜ਼ ਜਿਹੜੀ ਹੁੰਦੀ ਹੈ ਐਡਵਾਂਸ ਦੇ ਵਿੱਚ ਲਿਆ ਕੇ ਤੁਹਾਨੂੰ ਦੱਸੀ ਦੀ ਆ। ਜਦੋਂ ਰੂਲ ਮੇਕਿੰਗ ਚੱਲ ਰਹੀ ਹੁੰਦੀ ਉਦੋਂ ਹੀ ਦੱਸ ਦਈਦਾ ਆ ਵੀ ਆਹ ਚੀਜ਼ ਆ ਰਹੀ ਆ। ਜੀ, ਤੇ ਇਹਦੇ ਵਿੱਚ ਇਹ ਆ ਕਿ ਇਹ ਤੁਹਾਨੂੰ ਵੀ ਦੇਖੋ ਹੁਣ ਥੋੜਾ ਹੌਸਲਾ ਕਰਨਾ ਪੈਣਾ, ਜੇ ਅਜੇ ਵੀ ਉਹੀ ਹੈ ਨਾ ਕਿ ਨਹੀਂ ਪੋਜ਼ਿਟਿਵ ਖਬਰ ਹੀ ਚਾਹੀਦੀ ਆ ਜਾਂ ਉਹ ਆ। ਸੋ ਦੇਖੋ ਕਿ ਜੋ ਰਿਐਲਿਟੀ ਉਹ ਤਾਂ ਰਿਐਲਿਟੀ ਆ, ਉਦਾਂ ਹੀ ਤੁਹਾਨੂੰ ਸਾਹਮਣੇ ਜਿਹੜੀ ਲੈ ਕੇ ਆਣੀ ਆ। ਪਰ ਇਹ ਆ ਕਿ ਤੁਹਾਨੂੰ ਜਦੋਂ ਪਤਾ ਲੱਗੂਗਾ ਨਾ ਕਿ ਸਰਕਾਰ ਕਿਹੜੇ ਪਾਸੇ ਨੂੰ ਜਾ ਰਹੀ ਆ, ਤੇ ਉਹਦੇ ਨਾਲ ਇਹ ਆ ਕਿ ਤੁਹਾਨੂੰ ਟਰੂ ਸਿਚੁਏਸ਼ਨ ਜਿਹੜੀ ਪਤਾ ਲੱਗੂਗੀ। ਜੀ ਬਿਲਕੁਲ। ਅੱਜ ਦੀਆਂ ਖਬਰਾਂ ਦੇ ਵਿੱਚ ਵੀ ਏਦਾਂ ਦਾ ਬੰਦੇ ਸੋਚਦੇ ਆ ਵੀ ਪਤਾ ਨਹੀਂ ਕੀ ਹੋਣਾ। ਇਹ ਤਾਂ ਸਿਟੀਜ਼ਨਾਂ ਦੇ ਪਿੱਛੇ ਦਿਵਾਲੇ ਜਿਹੜੇ ਉਹ ਹੋ ਗਏ ਆ। ਕੋਈ 2 ਸਾਲ ਵਾਲੀ ਜਦੋਂ ਆਪਾਂ ਗੱਲ ਕੀਤੀ ਸੀ ਉਦੋਂ ਕਹਿੰਦੇ ਸੀ ਵੀ ਏਦਾਂ ਹੋ ਹੀ ਨਹੀਂ ਸਕਦਾ। ਜਦੋਂ ਰਜਿਸਟ੍ਰੇਸ਼ਨ ਦੀ ਗੱਲ ਕੀਤੀ ਸੀ ਕਹਿੰਦੇ ਲੋੜ ਨਹੀਂ ਪੈਣੀ। ਤੇ ਹੁਣ ਗ੍ਰੀਨ ਕਾਰਡ ਵਾਲੇ ਵੀ ਚੱਕ ਕੇ ਲੂਜ਼ੀਆਨਾ ਦੇ ਉਹਦੇ ਵਿੱਚ ਚੱਕ ਕੇ ਸਿੱਟੇ ਆ ਅਗਲਿਆਂ ਨੇ, ਫੋਰਨ ਪਾਲਿਸੀ ਦਾ ਬਹਾਨਾ ਲਾ ਕੇ। ਤੇ ਅੱਗੇ ਜਿਹੜਾ ਆ ਜੋ ਸਿਟੀਜ਼ਨ ਦੇ ਨਾਲ ਵੀ ਹੋਇਆ ਉਹ ਵੀ ਤੁਹਾਡੇ ਨਾਲ ਆਪਾਂ ਪਿਛਲੇ ਵੀਕ 'ਚ ਨਿਊਜ਼ ਵੀ ਸ਼ੇਅਰ ਕੀਤੀਆਂ। ਅਟਰਨੀ ਟਿਲਕੈਨਾ ਜੀ ਵੀ ਦੱਸਣਗੇ ਵੀ ਕੀ ਕੁਛ ਓਵਰਆਲ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਪਲਾਨ ਆ ਇਹ ਸਾਰੀ ਇਮੀਗ੍ਰੇਸ਼ਨ ਨੂੰ ਲੈ ਕੇ, ਕ੍ਰੈਕਡਾਊਨ ਨੂੰ ਲੈ ਕੇ ਜਿਹੜੇ ਉਹ ਚੱਲ ਰਹੇ ਆ। ਇਸੇ ਦੇ ਵਿੱਚ ਹੀ ਅਟਰਨੀ ਟਿਲਕੈਨਾ ਜੀ ਇੱਕ ਮੈਂ ਤੁਹਾਡੇ ਨਾਲ ਡਾਕੂਮੈਂਟ ਵੀ ਸ਼ੇਅਰ ਕੀਤਾ ਆ। ਜਿਹੜੇ ਤੁਸੀਂ 4 ਮਿਲੀਅਨ ਦੀ ਗੱਲ ਕੀਤੀ, ਕਹਿੰਦੇ ਵੀ ਇਹਨੂੰ ਫਾਸਟ ਟਰੈਕ ਕਰਨ ਦੇ ਲਈ ਅਸਾਈਲਮ ਕੇਸਿਸ ਨੂੰ ਕਹਿੰਦੇ ਵੀ ਵਿਦਾਊਟ ਕੋਰਟ ਹੀਅਰਿੰਗ ਇਹਨਾਂ ਨੇ ਇੱਕ ਨਵਾਂ ਮੈਮੋ EOIR ਨੂੰ ਘੱਲ ਦਿੱਤਾ ਆ ਵੀ ਤੁਹਾਨੂੰ ਕੋਰਟ ਹੀਅਰਿੰਗ ਕਰਨ ਦੀ ਜ਼ਰੂਰਤ ਨਹੀਂ ਆ। ਤੁਸੀਂ ਅਸਾਈਲਮ ਦੀ ਐਪਲੀਕੇਸ਼ਨ ਦੇ ਆਧਾਰ ਦੇ ਉੱਤੇ ਫੈਸਲਾ ਲੈ ਲਓ ਵੀ ਇਹਦਾ ਅਸਾਈਲਮ ਅਪਲਾਈ ਕਰਨਾ ਆ ਜਾਂ ਨਹੀਂ ਕਰਨਾ। ਇਹ 11 ਅਪ੍ਰੈਲ ਦਾ ਜਿਹੜਾ ਮੈਮੋ ਦੱਸਿਆ ਜਾਂਦਾ ਆ। ਸੋ ਇਹਦੇ ਨਾਲ ਕੀ ਫਰਕ ਪੈ ਸਕਦਾ ਆ, ਜਾਂ ਤੁਹਾਨੂੰ ਕੋਈ ਇਸ ਦੇ ਇਸ ਟਾਈਮ ਕਹਿ ਲਓ ਵੀ ਦਿਖਣੇ ਸ਼ੁਰੂ ਹੋਏ ਆ, ਅਸਾਰ ਜੇ ਦਿਖਣੇ ਸ਼ੁਰੂ ਹੋਏ ਆ, ਕੁਛ ਇਦਾਂ ਦਾ ਕਰ ਰਹੇ ਆ? ਹਾਂਜੀ, ਸੋ ਕਾਫੀ ਲੰਬੀ ਚੌੜੀ ਡਿਸਕਸ਼ਨ ਆ, ਪਰ ਇਨ ਸ਼ਾਰਟ 'ਚ ਕੀ ਹੈ ਕਿ ਇੱਕ ਇਤਿਹਾਸਿਕ ਕੇਸ ਹੋਇਆ ਸੀਗਾ ਮੈਟਰ ਆਫ MAF। ਤੇ ਮੈਟਰ ਆਫ MAF ਦੇ ਵਿੱਚ ਕੀ ਸੀਗਾ ਕਿ ਇੱਕ ਵਿਅਕਤੀ ਸੀਗਾ ਪਾਕਿਸਤਾਨ ਤੋਂ, ਉਹਨੇ ਕੋਈ ਗਲਤ ਨਾਮ ਨਾਲ ਪਹਿਲਾਂ ਕੇਸ ਲਾਤਾ, ਉਹਦਾ ਕੇਸ ਕੂਸ ਜਦੋਂ ਡਿਨਾਈ ਹੋ ਗਿਆ ਤੇ ਦੁਬਾਰਾ ਉਹਨੇ ਸਹੀ ਨਾਮ ਨਾਲ ਜਿਹੜਾ ਕੇਸ ਕੂਸ ਜਦੋਂ ਲਾਇਆ
ਤੇ ਉਹਨੂੰ ਜਿਹੜਾ ਸੀਗਾ ਇਮੀਗ੍ਰੇਸ਼ਨ ਜੱਜ ਦੀ ਫਾਈਂਡਿੰਗ ਇਹ ਸੀਗੀ ਕਿ ਜਦੋਂ ਤੂੰ ਹੁਣ ਨਵਾਂ ਜਿਹੜਾ ਕੇਸ ਲਗਾਇਆ ਉਹਦੇ ਹਿਸਾਬ ਨਾਲ ਤੇਰੀ 1 ਈਅਰ ਦੀ ਡੈਡਲਾਈਨ ਜਿਹੜੀ ਬਣੂਗੀ ਓਕੇ ਤੇ 1 ਈਅਰ ਦੀ ਡੈਡਲਾਈਨ ਤੇਰੀ ਮੀਟ ਨਹੀਂ ਹੁੰਦੀ, ਇਸ ਲਈ ਅਸਾਈਲਮ ਜਿਹੜਾ ਤੇਰਾ ਟਾਈਮਲੀ ਫਾਈਲਡ ਨਹੀਂ ਹੈਗਾ। ਓਕੇ ਸੋ ਪਹਿਲਾਂ ਇਹ ਕੇਸ ਸੀਗਾ। ਇਹ ਜਿਹੜਾ ਹੁਣ ਸੀਗਾ, ਤੁਸੀਂ ਜਿਹੜੇ ਲੋਕੀ ਮਿਸ਼ੀਗਨ ਵਗੈਰਾ ਉਹ ਵਾਲੇ ਏਰੀਆ ਦੇ ਵਿੱਚ ਕੇਸ ਆਰਗੂ ਕਰਦੇ ਸੀ, ਉੱਥੇ ਜਿਹੜੀ ਸਰਕਾਰ ਸੀਗੀ ਇਹ ਕਾਫੀ ਦੇਰ ਤੋਂ ਹੀ ਜਿਹੜਾ ਮੈਟਰ ਆਫ ਐਮਏਐਫ ਇਸ਼ੂ ਨੂੰ ਕਹਿੰਦੇ ਆ ਉਹ ਵਰਤਦੀ ਸੀਗੀ। ਠੀਕ ਹੈ। ਕਿ ਕਿਉਂਕਿ ਇਹਨੇ ਪਹਿਲਾਂ ਜਦੋਂ ਆਪਣਾ ਕੇਸ ਲਾਇਆ ਉਦੋਂ ਪੂਰੀ ਇਨਫੋਰਮੇਸ਼ਨ ਨਹੀਂ ਦਿੱਤੀ, ਬਾਅਦ ਚ ਇਹਨੇ ਹੋਰ ਨਵੀਆਂ ਚੀਜ਼ਾਂ ਜਿਹੜੀਆਂ ਐਡ ਕਰਤੀਆਂ ਤੇ ਇਹਦੀ ਜਿਹੜੀ 1 ਈਅਰ ਡੈਡਲਾਈਨ ਆ ਉਹ ਬਾਅਦ ਚ ਮੰਨੀ ਜਾਣੀ ਚਾਹੀਦੀ ਹੈ। ਸੋ ਮੈਂ ਇਹ ਕਾਫੀ ਪੁਰਾਣਾ ਕੇਸ ਆ, ਕੈਲੀਫੋਰਨੀਆ ਵਗੈਰਾ ਦੇ ਵਿੱਚ ਇਹ ਨਹੀਂ ਸੀਗਾ, ਲਿਬਰਲ ਕੋਰਟ ਜਿਹੜੇ ਹੈਗੇ ਆ ਨਿਊਯਾਰਕ ਵਗੈਰਾ ਚ ਇਹ ਨਹੀਂ ਸੀਗਾ। ਉਸ ਤੋਂ ਬਾਅਦ ਇੱਕ ਜਿਹੜਾ ਮੈਟਰ ਆਫ CARR ਕਰਕੇ ਕੇਸ ਜਿਹੜਾ ਆਇਆ, ਆਪਾਂ ਇਹਦੀਆਂ ਡਿਸਕਸ਼ਨਸ ਵਗੈਰਾ ਵੀ ਆਪਣੇ ਸ਼ੋਅ ਤੇ ਜਿਹੜੀਆਂ ਕੀਤੀਆਂ ਸੀਗੀਆਂ, ਉਹਦੇ ਵਿੱਚ ਵੀ ਬੇਸਿਕਲੀ ਇਹੀ ਸੀਗਾ ਕਿ ਜੇ ਲੀਗਲੀ ਇਨਸਫੀਸ਼ੀਐਂਟ ਜਿਹੜੀ ਐਪਲੀਕੇਸ਼ਨ ਆ, ਕਿ ਮਤਲਬ ਅਸਾਈਲਮ ਐਪਲੀਕੇਸ਼ਨ ਆ ਜਿਹੜੀ ਤੁਹਾਡੀ ਔਨ ਇਟਸ ਫੇਸ ਜਿਹੜੀ ਕੰਪਲੀਟ ਹੋਣੀ ਚਾਹੀਦੀ ਆ, ਤੇ ਜੱਜ ਤੁਹਾਨੂੰ ਇੱਕ ਓਪਰਚੁਨਿਟੀ ਟੂ ਕਿਉਰ ਦਊਗਾ ਕਿ ਆਪਣੀ ਐਪਲੀਕੇਸ਼ਨ ਜਿਹੜੀ ਕੰਪਲੀਟ ਕਰੋ। ਠੀਕ ਹੈ। ਤੇ ਤੁਹਾਨੂੰ ਜਿੰਨਾ ਵੀ ਉਹ 15 ਦਿਨ ਦਾ 20 ਦਿਨ ਦਾ ਟਾਈਮ ਦਿੰਦੇ ਆ, ਤੁਸੀਂ ਉਹਨੂੰ ਕੰਪਲੀਟ ਜਿਹੜਾ ਕਰੋ, ਨਹੀਂ ਤਾਂ ਉਹਨੂੰ ਜੱਜ ਅਬੈਂਡਨ ਮੰਨੂਗਾ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਅਬੈਂਡਨ ਆ। ਸੋ ਇਹ ਦੋ ਜਿਹੜੇ ਕੇਸ ਲਾਅ ਸੀਗੇ ਜਿਹੜੇ ਐਕਚੁਅਲ ਚ ਕੇਸ ਲਾਅ ਸੀਗੇ। ਠੀਕ ਹੈ। ਹੁਣ ਕੀ ਹੁੰਦਾ ਕਿ ਜਿਹੜੀ ਇਹ ਦੋ ਚੀਜ਼ਾਂ ਪਹਿਲਾਂ ਯਾਦ ਰੱਖਿਓ, ਮੈਟਰ ਆਫ ਐਮਏਐਫ, ਮੈਟਰ ਆਫ CARR। ਤੇ ਇਸ ਤੋਂ ਬਾਅਦ ਕੀ ਹੋਇਆ ਸੀਗਾ ਕਿ ਜਿਹੜੇ ਇਮੀਗ੍ਰੇਸ਼ਨ ਜੱਜ ਸੀਗੇ ਨਾ, ਕਈ ਜੱਜ ਤਾਂ ਸਪੈਸ਼ਲੀ ਜਿਹੜੇ ਆਪਣੇ ਪੰਜਾਬੀਆਂ ਨੂੰ ਪਤਾ ਹੀ ਹੁੰਦਾ ਹੈ ਹਨਾ, ਹਰੇਕ ਜੱਜ ਦਾ ਕਿਹੜਾ ਕਿੱਦਾਂ। ਕੌਂਕੜ ਦੇ ਵਿੱਚ ਜਿਹੜੇ ਜੱਜ ਸਾਹਿਬ ਸੀਗੇ, ਇੱਕ ਉਹ ਫਾਰਮ ਵਗੈਰਾ ਦੇ ਬੇਸ ਤੇ ਨਾ ਕਿ ਟਰਾਂਸਲੇਸ਼ਨਾਂ ਦੇ ਨੁਕਸ ਨਕਸ ਕੱਢ ਕੇ ਕਾਫੀ ਕੇਸ ਜਿਹੜੇ ਪਹਿਲਾਂ ਹੀ ਇਹ ਮੈਮੋ ਤੋਂ ਪਹਿਲਾਂ ਸਾਰੇ ਜਿਹੜੇ ਕੇਸ ਡਿਨਾਈ ਕਰ ਦਿੱਤੇ ਜਾਂਦੇ ਸੀਗੇ। ਮੇਰੇ ਖਿਆਲ ਉਹ ਜੱਜ ਸਾਹਿਬ ਨੇ ਕੋਈ ਤਰੀਕ ਵੀ ਨਹੀਂ ਸ਼ਾਇਦ ਕਰੀ ਕਿ ਬੰਦਾ ਹੀ ਜਿਹੜੀਆਂ ਫਾਰਮ ਫੂਰਮ ਵਾਲੀਆਂ ਗੁੰਝਲਾਂ ਤੋਂ ਹੀ ਨਹੀਂ ਪਾਰ ਜਿਹੜਾ ਲੰਘ ਸਕਦਾ। ਤੇ ਉਹ ਜਿਹੜੇ ਕੇਸ ਸੀਗੇ, ਹੁਣ ਔਨ ਟਾਪ ਆਫ ਦੈਟ ਉਹੀ ਜਿਹੜੀ ਚੀਜ਼ ਨੂੰ, ਇਹ ਸਾਰੇ ਤਿੰਨਾਂ ਚੀਜ਼ਾਂ ਨੂੰ ਤੁਸੀਂ ਲਾ ਕੇ ਇੱਕ ਕੋਈ ਜੱਜ ਇਹ ਸੋਚਦਾ ਕਿ ਨਹੀਂ ਮੈਂ ਇਹ ਨਹੀਂ ਅਪਰੂਵ ਕਰਨੇ। ਕਈ ਵਾਰੀ ਕੀ ਸੀਗਾ ਕਿ ਕਈ ਲਾਇਰ ਏਦਾਂ ਲਿਖ ਦਿੰਦੇ ਸੀ ਕਿ ਮੈਂ ਆਪਣੀ ਡੈਕਲੇਰੇਸ਼ਨ ਜਿਹੜੀ ਸੀਗੀ, ਮਤਲਬ ਕਿ ਫਾਰਮ ਪੂਰੇ ਖਾਲੀ ਛੱਡਿਆ, ਜਿਹਨਾਂ ਨੇ ਸਪੈਸ਼ਲੀ ਪੈਰਾਲੀਗਲਾਂ ਤੋਂ ਫਾਰਮ ਜਿਹੜੇ ਭਰਾਏ ਆ, ਉਹ ਪੈਰਾਲੀਗਲ ਕੁਝ ਵੀ ਨਹੀਂ ਲਿਖਦੇ ਸੀ, ਉਹ ਖਾਲੀ ਛੱਡ ਦਿੰਦੇ ਸੀਗੇ ਫਾਰਮ ਆਪਣਾ, ਤੇ ਵਰਕ ਪਰਮਿਟ ਕਲੌਕ ਲੂਕ ਸ਼ੁਰੂ ਹੋ ਜਾਵੇ, ਜਾਂ ਉਹ ਸਿਰਫ ਲਿਖ ਦਿੰਦੇ ਸੀਗੇ ਕਿ ਆਪਣੀ ਡੈਕਲੇਰੇਸ਼ਨ ਬਾਅਦ ਚ ਜਮ੍ਹਾਂ ਕਰਾਈ ਜਾਊਗੀ। ਇੰਨਾ ਕੁ ਲਿਖ ਕੇ ਤੇ ਇਮੀਗ੍ਰੇਸ਼ਨ ਵੀ ਏਦਾਂ ਸੀਗੀ ਕਿ ਉਹ ਇਨਟੇਕ ਕਰ ਲੈਂਦੇ ਸੀਗੇ ਫਾਰਮ, ਬੰਦੇ ਦੀ ਕਲੌਕ ਚੱਲ ਜਾਂਦੀ ਸੀਗੀ। ਕਈ ਲੋਕੀ ਏਦਾਂ ਸੀਗਾ ਕਿ ਪੈਸੇ ਪੂਸੇ ਦੀ ਸੇਵਿੰਗ ਕਰਨ ਕਰਕੇ ਜਿਹੜੇ ਪੈਰਾਲੀਗਲਾਂ ਕੋਲ ਚੱਲ ਜਾਂਦੇ ਸੀਗੇ, ਤੇ ਉਹਨਾਂ ਨੂੰ ਜਿੱਦਾਂ ਪਰਟੀਕੁਲਰ ਸੋਸ਼ਲ ਗਰੁੱਪ ਹੋ ਗਿਆ, ਉਹਨਾਂ ਨੂੰ ਗਰਾਊਂਡ ਜਿਹੜੀ ਪੂਰੀ ਸਹੀ ਤਰੀਕੇ ਨਾਲ ਐਸਟੈਬਲਿਸ਼ ਨਹੀਂ ਕਰਨੀ ਆਉਂਦੀ ਸੀਗੀ। ਸੋ ਜਿਹੜਾ ਕੇਸ ਲਾਅ ਸੀਗਾ ਉਹਨੇ ਤਾਂ ਗੱਲ ਇੱਥੇ ਤੱਕ ਛੱਡੀ ਸੀਗੀ ਕਿ ਜੱਜ ਸਾਹਿਬ ਜਿਹੜੇ ਆ ਉਹ ਇੱਕ ਮੌਕਾ ਦੇਣਗੇ ਤੁਹਾਨੂੰ ਫਾਰਮ ਕਿਉਰ ਕਰਨ ਦਾ, ਤੇ ਤੁਸੀਂ ਉਹ ਜੋ ਵੀ ਤੁਹਾਨੂੰ 15-20 ਦਿਨ ਦਿੰਦੇ ਆ, ਤੁਸੀਂ ਆਪਣੀ ਐਪਲੀਕੇਸ਼ਨ ਕਿਉਰ ਕਰੋ ਜਾਂ ਤਰੀਕ ਤੋਂ ਪਹਿਲਾਂ ਤੁਸੀਂ ਕਰੋ। ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਕੀ ਕਰ ਰਹੀ ਹੈ ਕਿ ਮੈਮੋ ਪਾਸ ਕਰ ਰਹੀ ਹੈ, ਉਹ ਕਹਿੰਦੇ 4 ਮਿਲੀਅਨ ਕੇਸ ਆ ਜਿਹੜੇ ਲੋਕਾਂ ਨੇ 35 ਸੱਟੇ ਆਪਣਾ ਜਿਹੜਾ ਸਾਰਾ ਕੁਝ ਨਹੀਂ ਦੱਸਿਆ, ਉਹਨਾਂ ਦੇ ਕੇਸ ਜਿਹੜੇ ਜੱਜ ਡਿਨਾਈ ਕਰ ਸਕਦਾ। ਓਕੇ, ਹੁਣ ਇਹ ਜਿਹੜਾ ਕਾਨੂੰਨ ਨਹੀਂ ਹੈਗਾ, ਇਹਨੂੰ ਜਿਹੜਾ ਆਬਵੀਅਸਲੀ BIA ਦੇ ਵਿੱਚ 9th ਸਰਕਟ ਦੇ ਵਿੱਚ ਚੈਲੰਜ ਜਿਹੜਾ ਹੋਊਗਾ, ਤੇ ਕਿਉਂਕਿ ਇਹ ਫਿਰ ਡਿਊ ਪ੍ਰੋਸੈਸ ਜਿਹੜੀ ਰਾਈਟਸ ਵਗੈਰਾ ਵਾਇਓਲੇਸ਼ਨ ਕਰ ਦਿੰਦਾ। ਟਰੰਪ ਸਰਕਾਰ ਤਾਂ ਚਾਹੁੰਦੀ ਹੈ ਕਿ ਜਿਹੜੀ ਉਹ ਓਪਰਚੁਨਿਟੀ ਟੂ ਕਿਉਰ ਆ ਉਹਨੂੰ ਵੀ ਜਿਹੜਾ ਤੁਸੀਂ ਬਾਈਪਾਸ ਕਰ ਦਿਓ ਤੇ ਸਿੱਧੇ ਜਿਹੜਾ ਆਪਣਾ ਕੇਸ ਜਿਹੜੇ ਡਿਨਾਈ ਕਰ ਦਿਓ। ਹੁਣ ਕਿੱਥੇ ਤੱਕ ਜਿਹੜੀ ਗੱਲ, ਇਹ ਜਿਹੜੀ ਚੀਜ਼ ਹੈ ਇਹ ਜ਼ਿਆਦਾ ਮਤਲਬ ਕਿ ਖਤਰਨਾਕ ਹੈਗੀ, ਜਿਹੜੀ ਆਪਾਂ ਕਹਿੰਦੇ ਨਾ ਕਿ ਡਰਾਉਣ ਵਾਲੀ ਗੱਲ ਆ ਏਦਾਂ, ਹੈਨਾ। ਇਹ ਜਿਹੜੀ ਚੀਜ਼ ਆ ਹੁਣ ਇਹ ਡਿਪੈਂਡ ਕਰਦਾ ਕਿ ਕਿਹੜੇ ਜੱਜ ਮੁਰੇ ਆ, ਕਿੱਥੇ ਤੱਕ ਗੱਲ ਜਿਹੜੀ ਜਾਂਦੀ ਆ, ਕਿੰਨਾ ਬੰਦੇ ਨੇ ਫਾਰਮ 'ਚ ਭਰਿਆ ਜਾਂ ਕਿੰਨਾ ਨਹੀਂ ਭਰਿਆ। ਮਤਲਬ ਇਹ ਆ ਵੀ ਹੁਣ ਫਾਰਮ ਕਹਿੰਦੇ ਵੀ ਪੂਰਾ ਚੱਜ ਨਾਲ ਭਰੋ ਤੇ ਸਾਰਾ ਕੁਝ ਭਰੋ, ਜੇ ਕੁਝ ਵੀ ਰਹਿ ਗਿਆ ਤਾਂ ਉਹਨਾਂ ਨੂੰ ਬਹਾਨਾ ਮਿਲ ਜਾਣਾ ਹੈ। ਹਾਂਜੀ, ਤੇ ਇਹਦੇ ਵਿੱਚ ਹੁਣ ਕੀ ਹੁੰਦਾ ਕਿ ਹਰੇਕ ਚੀਜ਼ ਆਪਾਂ ਜਿੱਦਾਂ ਦੇਖਦੇ ਹਾਂ ਉੱਤੇ ਕੋਰਟ ਦੇ ਵਿੱਚ ਚੈਲੰਜ ਹੁੰਦੀ ਆ, ਮਤਲਬ ਸਰਕਾਰ ਨੇ ਕੀ ਕਰਨਾ ਕਿ ਉਹਨਾਂ ਨੇ ਏਦਾਂ ਦੀਆਂ ਚੀਜ਼ਾਂ ਸੁੱਟੀ ਜਾਣੀਆਂ ਕਿ ਪਾਸ ਕਰੀ ਜਾਣਾ, ਮਤਲਬ ਉਹਨਾਂ ਦੀ ਕੋਰਟ ਨਾਲ ਜਿਹੜੀ ਫਾਈਟ ਰਹਿਣੀ ਹੈ। ਸੋ ਹੌਲੀ ਹੌਲੀ ਕੀ ਹੁੰਦਾ ਕਿ ਇਹ ਜਦੋਂ ਚੀਜ਼ਾਂ ਪਿਕਅਪ ਕਰਦੀਆਂ, ਜਿੱਦਾਂ ਖਬਰਾਂ ਬਣਦੀਆਂ, ਉਦਾਂ ਫਿਰ ਜਿਹੜੇ ਲੋਕ ਆ, ਮੰਨ ਲਓ ਹੁਣ ਕਿਸੇ ਦਾ ਕੇਸ ਡਿਨਾਈ ਹੋਇਆ ਉੱਤੇ ਚੈਲੰਜ ਕਰੂਗਾ, ਡਿਨਾਈ ਹੋਇਆ, ਫਿਰ ਉਹ ਕੋਰਟਸ ਦਾ ਸਹਾਰਾ ਜਿਹੜਾ ਲੈ ਕੇ, ਕੋਰਟਸ ਕਈ ਵਾਰੀ ਇੰਜੰਕਸ਼ਨ ਦੇ ਦਿੰਦੇ ਆ ਜਾਂ ਰੀਇੰਟਰਪ੍ਰੀਟ ਕਰ ਦਿੰਦੇ ਆ ਕਿ ਤੁਸੀਂ ਏਦਾਂ ਕਰ ਸਕਦੇ ਆ, ਨਹੀਂ ਕਰ ਸਕਦੇ ਆ। ਸੋ ਕਹਿ ਲਓ ਤੁਸੀਂ ਲੀਗਲ ਬੈਟਲਸ ਹੁਣ ਜਿਹੜੀਆਂ ਸਾਰਿਆਂ ਦੀਆਂ ਜਿਹੜੀਆਂ ਵੱਧ ਜਾਣੀਆਂ। ਠੀਕ ਹੈ ਜੀ, ਠੀਕ ਹੈ। ਸੋ ਹਰ ਇੱਕ ਤਰੀਕੇ ਦੇ ਨਾਲ ਜਿੱਦਾਂ ਵੀ ਸ਼ਿਕੰਜਾ ਕੱਸ ਸਕਦੇ ਆ ਵੀ ਉਹ ਪੂਰੀ ਤਰ੍ਹਾਂ ਕੱਸ ਰਹੇ ਆ, ਜਿੱਥੇ ਵੀ ਬਹਾਨਾ ਲੱਭਦਾ ਆ ਉਹ ਬਣ ਰਹੇ ਆ। ਅੱਛਾ, ਹੁਣ ਥਰਡ ਕੰਟਰੀ ਰਿਮੂਵਲਸ ਦੀ ਗੱਲ ਕਰੀਏ, ਏਲੀਅਨ ਐਨੀਮੀਜ਼ ਐਕਟ ਦੇ ਤਹਿਤ ਕਾਫੀ ਰੌਲਾ ਜਿਹੜਾ ਪਿਛਲੇ ਦਿਨਾਂ ਤੋਂ ਜਿਹੜਾ ਉਹ ਚੱਲ ਰਿਹਾ ਆ, ਕੀ ਆਇਆ ਕੁਛ ਇੰਜੰਕਸ਼ਨ ਆਇਆ ਆ, ਨੇਸ਼ਨ ਵਾਈਡ ਕਲਾਸ ਨੂੰ ਕਹਿੰਦੇ ਸਰਟੀਫਾਈ ਕੀਤਾ, ਪ੍ਰੀਲਿਮਿਨਰੀ ਇੰਜੰਕਸ਼ਨ ਇਸ਼ੂ ਹੋਇਆ ਹੈ, ਥਰਡ ਕੰਟਰੀ ਰਿਮੂਵਲਸ ਦਾ ਕੀ ਮਸਲਾ ਆ ਤੇ ਹੁਣ ਕੀ ਲੇਟੈਸਟ ਅਪਡੇਟ ਹੈ ਇਸ ਦੇ ਵਿੱਚ? ਸੋ ਇਹ ਇੱਕ ਉਹੀ ਖਬਰ ਆ ਜਿਹੜੀ ਤੁਸੀਂ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ ਤੇ ਸੁਣਨੀ ਹੈ, ਠੀਕ ਹੈ, ਤੇ ਬਾਅਦ ਚ
ਜਿਹੜਾ ਸਾਡੀਆਂ ਖਬਰਾਂ ਪਿਕ ਕਰਕੇ ਲੋਕ ਡੈਰੀਵੇਟਿਵ ਨਿਊਜ਼ ਜਿਹੜੀਆਂ ਬਣਾ ਲੈਂਦੇ ਆ। ਸੋ ਕੀ ਸੀਗਾ ਕਿ ਇੱਕ ਕਲਾਸ ਸੀਗੀ ਡੀਵੀਡੀ ਐਟ ਆਲ ਵਰਸਸ ਡੀਐਚਐਸ। ਠੀਕ ਹੈ। ਮੈਸਾਚੂਸੈਟਸ ਦੇ ਕੋਰਟ ਨੇ ਇਹ ਫੈਸਲਾ ਕੀਤਾ। ਬੇਸਿਕਲੀ ਉਹਨਾਂ ਨੇ ਕੀ ਕਿਹਾ ਕਿ ਇੰਜੰਕਸ਼ਨ ਲਾਤੀ ਉਹਨਾਂ ਨੇ ਕਿ ਗਵਰਨਮੈਂਟ ਜਿਹੜੀ ਹੈਗੀ ਤੀਜੀ ਕੰਟਰੀ ਦੇ ਵਿੱਚ ਕਿਸੇ ਨੂੰ ਡਿਪੋਰਟ ਨਹੀਂ ਕਰ ਸਕਦੀ। ਜਿੱਦਾਂ ਆਪਾਂ ਦੇਖਿਆ ਨਾ ਕਿ ਐਲ ਸੈਲਵਾਡੋਰ ਜਾਂ ਗੁਆਂਟਾਨਾਮੋ ਬੇ ਉੱਥੇ ਲੋਕਾਂ ਨੂੰ ਭੇਜ ਦਿੰਦੇ ਆ। ਸੋ ਹੁਣ ਜਿੱਦਾਂ ਪੰਜਾਬੀਆਂ ਦੇ ਕੇਸ ਆ, ਉਹਨੂੰ ਪੁੱਛਦੀ ਕਿ ਜੇ ਤੈਨੂੰ ਡਿਪੋਰਟ ਕੀਤਾ ਜਾਵੇ ਕਿੱਥੇ ਕੀਤਾ ਜਾਵੇ, ਤੇ ਵਕੀਲ ਕਹਿੰਦੇ ਹੈਗੇ ਕਿ ਫੇਰ ਮੈਂ ਕੋਈ ਕੰਟਰੀ ਡੈਜ਼ਿਗਨੇਟ ਨਹੀਂ ਕਰਨੀ, ਮਤਲਬ ਮੈਂ ਨਹੀਂ ਕਹਿਣਾ ਕਿ ਮੈਨੂੰ ਇੰਡੀਆ ਡਿਪੋਰਟ ਕੀਤਾ ਜਾਵੇ। ਸੋ ਉਸ ਹਾਲਾਤ ਦੇ ਵਿੱਚ ਜਿਹੜੀ ਸੀਗੀ ਸਰਕਾਰ ਕਹਿੰਦੀ ਸੀਗੀ ਕਿ ਜਿਹੜਾ ਜੱਜ ਸੀਗਾ ਉਹ ਸਰਕਾਰ ਕੋ ਪੁੱਛਦਾ ਹੈਗਾ ਕਿ ਕਿਹੜੀ ਕੰਟਰੀ ਤੁਸੀਂ ਲਿਸਟ ਕਰਨੀ ਆ, ਉਹ ਕਹਿੰਦਾ ਸੀ ਇੰਡੀਆ। ਸੋ ਇਹਨੂੰ ਕਹਿੰਦੇ ਸੀਗੇ ਆਪਾਂ ਜਿਹੜੀਆਂ ਪਹਿਲਾਂ ਤੁਹਾਡੀਆਂ ਪਲੀਡਿੰਗਸ ਜਿਹੜੀਆਂ ਚੱਲਦੀਆਂ ਹੈਗੀਆਂ। ਹੁਣ ਦੇਖੋ ਸਰਕਾਰ ਨੇ ਤਾਂ ਇੱਕ ਸਟੈਪ ਹੋਰ ਲੈ ਲਿਆ। ਉਹ ਕਹਿੰਦੇ ਹੁਣ ਜੇ ਠੀਕ ਹੈ ਨਹੀਂ ਇਹ ਕਹਿੰਦਾ ਪੰਜਾਬ 'ਚ ਡਿਪੋਰਟ ਕਰਨਾ ਜਾਂ ਇੰਡੀਆ 'ਚ ਕਹਿਣਾ, ਕਿਉਂਕਿ ਜੇ ਹੁਣ ਤੁਸੀਂ ਕਹਿੰਦੇ ਆ ਪੰਜਾਬ 'ਚ ਡਿਪੋਰਟ ਕਰਨਾ, ਉਹ ਕਹਿੰਦੇ ਇਹਦਾ ਮਤਲਬ ਹੋ ਸਕਦਾ ਇਹਦਾ ਕੇਸ ਵੀਕ ਵੀ ਪੈਂਦਾ ਕਿ ਆਪ ਹੀ ਕਹਿ ਰਿਹਾ ਕਿ ਜੇ ਮੇਰਾ ਨਹੀਂ ਬਣਦਾ ਤੇ ਮੈਨੂੰ ਪੰਜਾਬ 'ਚ ਡਿਪੋਰਟ ਕਰ ਦਿਓ, ਕਿ ਜੇ ਇਹਦੀ ਜਾਨ ਨੂੰ ਖਤਰਾ ਤੇ ਫਿਰ ਇਹ ਕਿਉਂ ਕਹਿ ਰਿਹਾ ਕਿ ਮੈਨੂੰ ਪੰਜਾਬ 'ਚ ਡਿਪੋਰਟ ਕੀਤਾ ਜਾਵੇ, ਰਾਈਟ? ਅੱਛਾ। ਸੋ ਲੋਕੀ ਕਹਿੰਦੇ ਸੀਗੇ ਕਿ ਆਪਾਂ ਡੈਜ਼ਿਗਨੇਟ ਨਹੀਂ ਕਰਨਾ ਕਿ ਕਿਹੜੀ ਕੰਟਰੀ ਸਾਨੂੰ ਡਿਪੋਰਟ ਕੀਤਾ ਜਾਵੇ। ਠੀਕ ਤੇ ਹੈ। ਹੁਣ ਗੱਲ ਇਹ ਹੈ ਕਿ ਤੁਸੀਂ ਏਦਾਂ ਕੀਤਾ ਤੇ ਅਗਲੇ ਕਹਿਣ ਕਿ ਨਹੀਂ ਆਪਾਂ ਇਹਨੂੰ ਐਲ ਸੈਲਵਾਡੋਰ ਭੇਜ ਦੇਣਾ ਜੇਲ੍ਹ ਦੇ ਵਿੱਚ, ਫੇਰ ਹਨਾ ਉਹ ਚੀਜ਼ ਜਿਹੜੀ ਹੋ ਰਹੀ ਸੀਗੀ। ਐਲ ਸੈਲਵਾਡੋਰ ਵਾਲਿਆਂ ਨਾਲ ਪੱਕੀ ਡੀਲ ਕਰ ਲਈ ਇਹਨਾਂ ਨੇ, ਹਨਾ। ਤੇ ਹੁਣ ਤੁਸੀਂ ਦੇਖੋ ਕਿ ਕਿੱਥੇ ਬੰਦਾ ਕਹਿੰਦਾ ਮੈਂ ਪੀਡੀ ਨਹੀਂ ਲੈਣੀ, ਐਡਮਿਨ ਕਲੋਜ਼ਰ ਨਹੀਂ ਲੈਣਾ, ਕਿੱਥੇ ਉਹ ਕਹਿੰਦੇ ਆ ਕਿ ਇਹਨੂੰ ਐਲ ਸੈਲਵਾਡੋਰ ਭੇਜ ਦੇਣਾ। ਸੋ ਉਹ ਸਰਕਾਰ ਦੀ ਚੀਜ਼ ਜਿਹੜੀ ਸ਼ੁਰੂ ਹੋ ਰਹੀ ਸੀਗੀ, ਕਈ ਲੋਕਾਂ ਨੂੰ ਮਤਲਬ ਤੁਸੀਂ ਨਿਊਜ਼ ਦੇ ਵਿੱਚ ਸੁਣਦੇ ਹੋਣੇ ਆ ਕਿ ਕਈ ਬੰਦੇ ਉਹਨਾਂ ਨੇ ਭੇਜੇ ਵੀ ਆ, ਕਈ ਚਰਚਾ ਦੇ ਵਿੱਚ ਹੋ ਰਹੇ ਆ। ਤੇ ਹੁਣ ਇਵਨ ਉਹ ਕਹਿ ਰਹੇ ਸੀਗੇ ਕਿ ਜਿੱਦਾਂ ਇਹਨਾਂ ਦੀਆਂ ਟਵੀਟ ਟੂਟ ਦੇਖੀ ਦੀਆਂ ਜਾਂ ਨਿਊਜ਼ ਦੇਖੀ ਦੀਆਂ ਕਿ ਆਪਾਂ ਜਿਹੜੇ ਯੂਐਸ ਸਿਟੀਜ਼ਨ ਉਹਨਾਂ ਨੂੰ ਵੀ ਐਲ ਸੈਲਵਾਡੋਰ ਜਾਂ ਇੱਧਰ ਕਰ ਦਿਆ ਕਰਨਾ। ਇਹ ਵੀ ਜਿਹੜੀਆਂ ਖਬਰਾਂ ਜਿਹੜੀਆਂ ਤੁਹਾਨੂੰ ਪਤਾ ਇੰਟਰਨੈਟ ਤੇ ਆ ਗਈਆਂ ਸੀਗੀਆਂ। ਸੋ ਇਹ ਜਿਹੜਾ ਲਾਸੂਟ ਹੋਇਆ ਇਹ ਬੇਸਿਕਲੀ ਕੀ ਕਹਿੰਦਾ ਕਿ ਜਦ ਤੱਕ ਇਹ ਤੁਸੀਂ ਤੁਹਾਡੀਆਂ ਜਦੋਂ ਪ੍ਰੋਸੀਡਿੰਗ ਸ਼ੁਰੂ ਹੁੰਦੀਆਂ ਕੇਸ ਦੀਆਂ, ਜਿਹੜੇ ਆ ਤੁਹਾਨੂੰ ਮੈਂ ਦੱਸਿਆ ਕਿ ਸਵਾਲ ਜਵਾਬ ਜਿਹੜੇ ਹੁੰਦੇ ਆ, ਜਦ ਤੱਕ ਤੁਸੀਂ ਉਹਦੇ ਵਿੱਚ ਉਹਨੂੰ ਨਹੀਂ ਦੱਸਿਆ ਪਹਿਲਾਂ ਕਿ ਐਲ ਸੈਲਵਾਡੋਰ ਕੰਟਰੀ ਲਿਸਟ ਨਹੀਂ ਕੀਤੀ, ਤੁਸੀਂ ਉਹਨੂੰ ਉੱਥੇ ਡਿਪੋਰਟ ਨਹੀਂ ਕਰ ਸਕਦੇ। ਤੁਸੀਂ ਇੱਕਦਮ ਹੀ ਨਹੀਂ ਕਿ ਹੁਣ ਇਹਦਾ ਰਿਮੂਵਲ ਲੱਗ ਗਿਆ ਤੇ ਹੁਣ ਇਹਨੂੰ ਐਲ ਸੈਲਵਾਡੋਰ ਚੱਕ ਕੇ ਭੇਜ ਦਿਓ, ਤੁਸੀਂ ਇਹ ਪਹਿਲਾਂ ਆਇਡੈਂਟੀਫਾਈ ਕਰਨਾ। ਤੇ ਉਹ ਕਹਿੰਦੇ ਕਿ ਫਰਵਰੀ 18 2025 ਉਸ ਤੋਂ ਬਾਅਦ ਜੇ ਕਿਸੇ ਨੂੰ ਵੀ ਇਦਾਂ ਦੀ ਡੈਜ਼ਿਗਨੇਸ਼ਨ ਦਿੱਤੀ ਆ ਉਹਨਾਂ ਨੇ, ਠੀਕ ਹੈ, ਤੇ ਪਹਿਲਾਂ ਆਇਡੈਂਟੀਫਾਈ ਨਹੀਂ ਕੀਤਾ ਸੀਗਾ, ਰਾਈਟਿੰਗ ਦੇ ਵਿੱਚ ਉਹਨੂੰ ਨਹੀਂ ਦੱਸਿਆ ਸੀਗਾ, ਨੋਟਿਸ ਨਹੀਂ ਦਿੱਤਾ ਸੀਗਾ ਉਹਨੂੰ, ਬੰਦੇ ਨੂੰ, ਉਹਦੇ ਵਕੀਲ ਨੂੰ, ਤੇ ਉਹਨੂੰ ਤੁਸੀਂ ਐਲ ਸੈਲਵਾਡੋਰ ਜਾਂ ਕਿਸੇ ਵੀ ਹੋਰ ਤੀਜੀ ਕੰਟਰੀ ਧੱਕੇ ਨਾਲ ਡਿਪੋਰਟ ਨਹੀਂ ਕਰ ਸਕਦੇ। ਉਹਨੂੰ ਤੁਸੀਂ ਇੱਕ ਓਪਰਚੁਨਿਟੀ ਦੇਣੀ ਹੈ ਕਿ ਉਹ ਆਪਣਾ ਰੀਜ਼ਨੇਬਲ ਫੀਅਰ ਐਕਸਪ੍ਰੈਸ ਕਰ ਸਕੇ ਕਿ ਕੀ ਉਹਨੂੰ ਪ੍ਰੋਬਲਮ ਆ, ਕਿਉਂ ਨਹੀਂ ਉੱਥੇ ਜਾ ਸਕਦਾ। ਤੇ ਜੇ ਤੁਸੀਂ ਕਹਿੰਦੇ ਆ ਕਿ ਨਹੀਂ ਉਹਨੂੰ ਰੀਜ਼ਨੇਬਲ ਫੀਅਰ ਨਹੀਂ ਹੈਗਾ, ਉਹ ਵੀ ਉਹ ਇੰਟਰਵਿਊ ਫੇਲ ਕਰ ਜਾਂਦਾ, ਤੇ ਉਹਨੂੰ ਫਿਰ ਤੁਸੀਂ ਇੱਕ ਮੀਨਿੰਗਫੁਲ ਓਪਰਚੁਨਿਟੀ ਦੇਣੀ ਹੈ, 15 ਦਿਨ ਦਾ ਹੋਰ ਇੱਕ ਨੋਟਿਸ ਦੇਣਾ ਕਿ ਉਹ ਆਪਣੀ ਜਿਹੜੀ ਇਮੀਗ੍ਰੇਸ਼ਨ ਕੋਰਟ ਦੀ ਪ੍ਰੋਸੀਡਿੰਗ ਆ ਉਹ ਜਿਹੜੀ ਰੀਓਪਨ ਕਰ ਸਕੇ। ਸੋ ਜਿਹੜੇ ਵੀ ਭਰਾਵਾਂ ਦੇ ਕੇਸ ਕੁਸ ਡਿਪੋਰਟ ਆ, ਜੇ ਕਿਸੇ ਨੂੰ ਐਲ ਸੈਲਵਾਡੋਰ ਜੇ ਡਿਪੋਰਟ ਕਰਨ ਲੱਗੇ ਇਦਾਂ ਦਾ, ਤਾਂ ਉਹਨੂੰ ਇੱਕ ਚਾਂਸ ਮਿਲ ਜਾਊਗਾ ਆਪਣਾ ਕੇਸ ਜਿਹੜਾ ਰੀਓਪਨ ਕਰਨ ਦਾ। ਤੇ ਇਹ ਚੀਜ਼ ਨੂੰ ਜਿਹੜਾ ਤੁਸੀਂ ਜੇ ਕੋਈ ਹੈਗਾ ਡਿਪੋਰਟ ਜਾਂ ਤੁਹਾਡਾ ਰਿਸ਼ਤੇਦਾਰ ਸੱਜਣ ਮਿੱਤਰ ਹੈਗਾ, ਉਹਨੂੰ ਇਹ ਚੀਜ਼ ਦਾ ਧਿਆਨ ਰੱਖਿਓ ਕਿ ਜਦੋਂ ਉਹ ਡਿਪੋਰਟ ਹੋ ਰਿਹਾ, ਜੇ ਉਹ ਇੰਡੀਆ ਤੋਂ ਇਲਾਵਾ ਕਿਤੇ ਹੋਰ ਇਹੀ ਕੰਟਰੀ 'ਚ ਡਿਪੋਰਟ ਹੋ ਰਿਹਾ ਜਿਹੜੀ ਉਹਨੂੰ ਪਹਿਲਾਂ ਨਹੀਂ ਦੱਸੀ ਗਈ ਆ, ਤੇ ਉਸ ਬੇਸ ਤੇ ਸਾਡੇ ਕੋਲ ਜਿਹੜਾ ਟਾਈਮ ਹੈਗਾ ਆਪਾਂ ਉਹ ਕੇਸ ਨੂੰ ਤੁਹਾਡੇ ਨੂੰ ਰੀਓਪਨ ਕਰਾ ਸਕਦੇ ਹਾਂ। ਓਕੇ। ਸੋ ਇਹ ਸਮਹਾਉ ਕਿਤੇ ਨਾ ਕਿਤੇ ਰਿਲੀਫ ਵਾਂਗੂ ਕਹਿ ਸਕਦੇ ਆ ਅਟਾਰਨੀ ਟਿਰਕੇਨਾ ਜੀ, ਉਹਨਾਂ ਲੋਕਾਂ ਦੀ ਇੱਕ ਥੋੜੀ ਜਿਹੀ ਰਿਲੀਫ ਕਹਿ ਸਕਦੇ ਆ। ਮਤਲਬ ਹਾਂਜੀ, ਆਪਣੀ ਕੰਟਰੀ ਮਤਲਬ ਬੇਸਿਕਲੀ ਇਹ ਹੈ ਕਿ ਤੁਸੀਂ ਧੱਕੇ ਨਾਲ ਉਹਨੂੰ ਤੀਜੀ ਕੰਟਰੀ ਡਿਪੋਰਟ ਨਹੀਂ ਕਰ ਸਕਦੇ, ਪਹਿਲਾਂ ਉਹਦੀ ਸੁਣਵਾਈ ਹੋਊਗੀ। ਅੱਛਾ, ਪਰ ਇਹਦੇ ਦੇ ਜਿਹੜੇ ਏਲੀਅਨ ਐਨਮੀ ਐਕਟ ਦੇ ਤਹਿਤ ਇਹ ਤਾਂ ਧੱਕਾ ਕਰਨ ਨੂੰ ਫਿਰਦੇ ਆ, ਡੈਪੋਟੇਸ਼ਨ ਕਹਿੰਦੇ ਅਸੀਂ ਕਰੀ ਜਾਣੀ ਆ, ਧੱਕਾ ਕਰੀ ਜਾਣਾ, ਜੱਜਾਂ ਦੇ ਨਾਲ ਇਹਨਾਂ ਦੇ ਪੇਚੇ ਜਿਹੜੇ ਉਹ ਪਏ ਆ, ਉਹ ਗਲਤੀ ਦੇ ਨਾਲ ਗਿਆ ਬੰਦਾ, ਅਜੇ ਤੱਕ ਉਹ ਵਾਪਸ ਨਹੀਂ ਜਿਹੜਾ ਉਹ ਮੋੜਨ ਨੂੰ ਕਰ ਰਹੇ। ਸੋ ਉਹ ਵੀ ਹੁਣ ਜਿਹੜਾ ਕਿਲਮਰ ਗਾਰਸੀਆ ਦਾ ਜਿਹੜਾ ਸਾਗਾ ਹੈ ਉਹ ਵੀ ਖਤਮ ਤੇ ਨਹੀਂ ਹੋਣ ਤੇ ਆ ਰਿਹਾ। ਜਿਹੜੇ ਸੈਨੇਟਰ ਆ ਉਹ ਵੀ ਉੱਥੇ ਗਏ ਸੀਗੇ। ਸੋ ਜੇ ਪਿੱਛੇ ਵਾਲੀ ਖਬਰ ਦੇ ਵਿੱਚ ਜੇ ਤੁਸੀਂ ਕੁਝ ਹੋਰ ਉਹਦੇ ਵਿੱਚ ਐਡ ਕਰਨਾ ਆ ਤਾਂ ਉਹਦੇ ਵਿੱਚ ਤੁਸੀਂ ਦੱਸ ਦਿਓ, ਤਾਂ ਅਦਰਵਾਈਜ਼ ਫਿਰ ਆਪਾਂ ਜਿਹੜੇ ਕਿਲਮਰ ਗਾਰਸੀਆ ਵਾਲੀ ਖਬਰ ਦੇ ਉੱਤੇ ਥੋੜੀ ਚਰਚਾ ਕਰਦੇ ਹਾਂ ਵੀ ਉਹਦੇ ਵਿੱਚ ਹੁਣ ਅੱਗੇ ਕੀ ਹੋ ਰਿਹਾ ਹੈ। ਸੋ ਕਿਲਮਰ ਗਾਰਸੀਆ ਜਿਹਨਾਂ ਨੂੰ ਨਹੀਂ ਪਤਾ, ਠੀਕ ਆ, ਸੋ ਇੱਕ ਬੰਦਾ ਉਹਦੇ ਆਲੇ ਦੁਆਲੇ ਹੁਣ ਪਹਿਲਾਂ ਤਾਂ ਇਮੀਗ੍ਰੇਸ਼ਨ ਦੀ ਕੰਟਰੋਵਰਸੀ ਜਿਹੜੀ ਛਿੜੀ, ਫਿਰ ਉਹਦੇ ਆਲੇ ਦੁਆਲੇ ਜਿਹੜੀ ਡੀਪੋਰਟੇਸ਼ਨ ਕਰ ਸਕਦੇ ਆ ਕਿ ਨਹੀਂ ਉਹਦੀ ਕੰਟਰੋਵਰਸੀ ਛਿੜੀ। ਉਹਨੂੰ ਵਿਦਹੋਲਡਿੰਗ ਆਫ ਰਿਮੂਵਲ ਮਿਲਿਆ ਸੀਗਾ 2019 ਚ। ਉਸ ਤੋਂ ਬਾਅਦ ਵੀ ਵਿਦਹੋਲਡਿੰਗ ਆਫ ਰਿਮੂਵਲ ਹੁੰਦਾ ਕਿ ਇਹਨੂੰ ਵਾਪਸ ਨਾ ਭੇਜਿਆ ਜਾਵੇ, ਇਹਦੀ ਅਰੈਸਟ ਵਗੈਰਾ ਹੋ ਜਾਊਗੀ। ਤੇ ਵਿਦਹੋਲਡਿੰਗ ਆਫ ਰਿਮੂਵਲ ਦੇਣ ਤੋਂ ਬਾਅਦ ਵੀ ਸਰਕਾਰ ਨੇ ਜਿਹੜਾ ਇਹਨੂੰ ਡਿਪੋਰਟ ਕਰਤਾ। ਤੇ ਇਹ ਜਿਹੜੀ ਹੁਣ ਖਬਰ ਆ, ਇਹਦਾ ਇਮੀਗ੍ਰੇਸ਼ਨ ਤੋਂ ਵੀ ਇਹ ਜਿਹੜੀ ਜ਼ਿਆਦਾ ਵੱਧ ਗਈ ਆ। ਇਹ ਜਿਹੜਾ ਸਭ ਤੋਂ ਇੰਪੋਰਟੈਂਟ ਕੇਸ ਜਿਹੜਾ ਇਮੀਗ੍ਰੇਸ਼ਨ ਦਾ ਅੱਜ ਤੱਕ ਦਾ ਮੇਰੇ ਹਿਸਾਬ ਨਾਲ ਉਹ ਇਹ ਆ ਬਣ ਗਿਆ। ਕਿਉਂ ਬਣਿਆ ਇਹ? ਕਿਉਂਕਿ ਇਹਦੇ ਵਿੱਚ ਸੁਪਰੀਮ, ਤੁਹਾਨੂੰ ਜਦੋਂ ਹੁਣ ਇਹਦੇ ਡਿਟੇਲ ਆਪਾਂ ਥੋੜੀ ਜਿਹੀ ਦੱਸਾਂਗੇ, ਇਸ ਲਈ ਬਣ ਗਿਆ। ਇਹਦੇ ਵਿੱਚ ਹੁਣ ਜਿਹੜੀ ਜੁਡੀਸ਼ੀਅਲ ਬ੍ਰਾਂਚ ਹੈਗੀ ਆ, ਜਿਹੜੇ ਕੋਰਟ ਹੈਗੇ ਆ ਉਹ ਇੱਕ ਪਾਸੇ ਆ ਗਏ, ਜਿਹੜੀ ਐਗਜ਼ੈਕਟਿਵ ਬ੍ਰਾਂਚ ਆ ਉਹ ਆ ਗਈ ਇੱਕ ਪਾਸੇ। ਟਰੰਪ ਹੋਣੀ ਐਗਜ਼ੈਕਟਿਵ ਬ੍ਰਾਂਚ ਨੂੰ ਲੋਕਾਂ ਨੇ
ਬਿਲਕੁਲ ਜਿਹੜਾ ਤੁਸੀਂ ਕਹਿ ਲਓ ਕਿ ਪਪੂਲਰ ਵੋਟ ਨਾਲ ਬੰਦਾ ਜਿੱਤ ਗਿਆ, ਠੀਕ ਹੂੰ, ਆ। ਰਾਜਾ ਜਿਹੜਾ ਸੀਗਾ ਉਹ ਪਪੂਲਰ ਵੋਟ ਨਾਲ ਇਲੈਕਟ ਹੋ ਗਿਆ, ਲੋਕਾਂ ਨੇ ਉਹਨੂੰ ਪਾਵਰ ਦੇ ਦਿੱਤੀ। ਇਮੀਗ੍ਰੈਂਟਸ ਨੇ ਜਿਹੜਾ ਕਈਆਂ ਨੇ ਉਹ ਬੇਸਿਕਲੀ ਕੀ ਸੀਗਾ ਕਿ ਜਿਹੜੀ ਆਪਾਂ ਗੱਲ ਕਰਦੇ ਸੀਗੇ ਕਿ ਜਦੋਂ ਬਹੁਤ ਜ਼ਿਆਦਾ ਇੱਕ ਚੀਜ਼ ਲੈਫਟ ਵੱਲ ਚੱਲ ਜਾਂਦੀ ਆ, ਬਹੁਤ ਜ਼ਿਆਦਾ ਖੱਪ ਰੌਲਾ ਪੈ ਜਾਂਦਾ ਤੇ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਆ ਗਈ। ਜਿਹੜੇ ਲੋਕਲ ਲੋਕੀ ਸੀਗੇ ਉਹ ਪਰੇਸ਼ਾਨ ਹੋ ਗਏ ਕਿ ਯਾਰ ਇਹ ਕਰੀ ਕੀ ਜਾ ਰਹੇ ਆ, ਠੀਕ ਆ। ਕ੍ਰਾਈਮ, ਕਾਰ ਜੈਕਿੰਗ, ਕਿਡਨੈਪਿੰਗ, ਜਿਹੜਾ ਵੈਲਫੇਅਰ ਸਿਸਟਮ ਸੀਗੇ ਉਹ ਕੋਈ ਛੱਡਿਆ ਨਹੀਂ। ਹੈਲਥ ਕੇਅਰ ਦੀਆਂ ਧੱਜੀਆਂ ਉਡਾਤੀਆਂ, ਫ੍ਰੀ ਬੈਨੀਫਿਟ ਲੈ ਲਏ, ਠੀਕ ਆ। ਸੋ ਉਹ ਜਿਹੜੇ ਸੀਗੇ ਸਟੈਟਸ ਓਵਰ ਅ ਪੀਰੀਅਡ ਆਫ ਟਾਈਮ ਜਿਹੜੇ ਵੱਧਦੇ ਰਹਿੰਦੇ ਸੀਗੇ। ਇੱਕ ਜੀ। ਜਿਹੜਾ ਟਾਈਮ ਸੀਗਾ ਕਿ ਇਮੀਗ੍ਰੈਂਟ ਆਂਦਾ ਸੀਗਾ ਉਸ ਹਿਸਾਬ ਨਾਲ ਕਿ ਮੈਂ ਕੰਮ ਕਰਨਾ, ਮੈਂ ਕੋਈ ਬੈਨੀਫਿਟ ਨਹੀਂ ਲੈਣਾ, ਮੈਂ ਇੱਧਰਲੇ ਪਾਸੇ ਨੂੰ ਜਾਣਾ। ਤੇ ਹੁਣ ਜਿਹੜਾ ਇਮੀਗ੍ਰੈਂਟ ਆਂਦਾ ਉਹ ਕਹਿੰਦਾ ਕਿ ਕਿੱਦਾਂ ਮੈਂ ਬੈਂਕ ਸਿਸਟਮ ਦੀਆਂ ਕਿੱਦਾਂ ਧੱਜੀਆਂ ਉਡਾਉਣੀਆਂ, ਲੋਨ ਸਿਸਟਮ ਦੀਆਂ ਮੈਂ ਕਿੱਦਾਂ ਧੱਜੀਆਂ ਉਡਾਉਣੀਆਂ, ਹੈਲਥ ਬੈਨੀਫਿਟ ਮੈਂ ਕਿੱਦਾਂ ਲੈਣੇ ਆ। ਉਸ ਤੋਂ ਇਲਾਵਾ ਤੁਸੀਂ ਦੇਖੋ ਕਿ ਕ੍ਰਾਈਮ ਜਿਹੜਾ ਸੀਗਾ ਓਵਰਆਲ ਕਿੰਨਾ ਵੱਧ ਗਿਆ ਸੀਗਾ, ਸਿਰਫ ਅਮਰੀਕਾ 'ਚ ਨਹੀਂ, ਹੋਰ ਤੁਸੀਂ ਕੰਟਰੀਆਂ 'ਚ ਦੇਖੋ, ਹਨਾ। ਹੂੰ, ਸੋ ਹੂੰ, ਇਹ ਕੀ ਸੀਗਾ ਕਿ ਹੁਣ ਇੱਕ ਈਵਨ ਕੈਨੇਡਾ ਵਰਗੀ ਜਿਹੜੀ ਲਿਬਰਲ ਕੰਟਰੀ ਸੀਗੀ, ਲੋਕਲ ਜਿਹੜੇ ਸੀਗੇ ਉਹ ਪਰੇਸ਼ਾਨ ਹੋ ਗਏ। ਉਹ ਕਹਿ ਰਹੇ ਆ ਕਿ ਨਹੀਂ, ਡਿਪੋਰਟ ਕਰੋ ਸਾਰਿਆਂ ਨੂੰ। ਹੂੰ, 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 ਈਵਨ ਜਿਹੜੇ ਪੁਰਾਣੇ ਇਮੀਗ੍ਰੈਂਟ ਜਿਹੜੇ ਸੀਗੇ ਉਹਨਾਂ ਦੇ ਵਿੱਚ ਵੀ ਉਹ ਕਹਿੰਦੇ ਯਾਰ ਇਹ ਕੀ ਕਰ ਰਹੇ ਆ ਕੇ, ਹਨਾ। ਕਿ ਮਤਲਬ ਕਿ ਇਮੀਗ੍ਰੈਂਟ ਵਰਸਸ ਜਿਹੜਾ ਤੁਸੀਂ ਕਹਿ ਲਓ ਕਿ ਲੋਕਲ ਪੋਪੂਲੇਸ਼ਨ ਵਾਲਾ ਜਿਹੜਾ ਸਿਸਟਮ ਹੋ ਗਿਆ ਸੀਗਾ, ਇਹ ਜਿਹੜਾ ਸੀਗਾ ਕਿ ਪਿਛਲੇ 20-25 ਸਾਲਾਂ ਤੋਂ। ਤੇ ਈਵਨ ਜਿਹੜਾ ਕਈ ਵਾਰੀ ਉਹ ਕਹਿੰਦੇ ਸੀਗੇ ਕਿ ਈਵਨ ਨਿਊਜ਼ ਜਿਹੜੀਆਂ ਸੀਗੀਆਂ, ਖਬਰਾਂ ਵਾਲੀਆਂ ਜਿਹੜੀਆਂ ਕ੍ਰੈਡੀਬਲ ਜਿਹੜੇ ਨਿਊਜ਼ਪੇਪਰ ਸੀਗੇ, ਚੈਨਲ ਸੀਗੇ, ਉਹਨਾਂ ਨੂੰ ਹਦਾਇਤਾਂ ਸੀਗੀਆਂ ਕਿ ਜਦੋਂ ਇਮੀਗ੍ਰੈਂਟ ਇਨਵੋਲਵ ਹੈਗਾ ਨਾ, ਤੁਸੀਂ ਨੈਗੇਟਿਵ ਵੇ ਨਾਲ ਖਬਰ ਨਹੀਂ ਕਰਨੀ, ਠੀਕ ਹੈ। ਹੂੰ, 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 ਤੇ ਹੂੰ, ਕਈ ਚੀਜ਼ਾਂ ਦੇ ਵਿੱਚ ਇਮੀਗ੍ਰੈਂਟਸ ਨੂੰ ਛੱਡ ਦਿੰਦੇ ਸੀਗੇ ਤੇ ਕੋਈ ਪੰਗਾ ਨਹੀਂ ਲੈਂਦਾ ਸੀਗਾ ਕਿ ਕੋਈ ਰੇਸਿਜ਼ਮ ਨਾਲ ਲੈਜ ਕਰ ਦੇਵੇ, ਠੀਕ ਹੈ। ਕੋਈ ਇਹ ਨਾ ਕਹਿ ਦੇਵੇ ਕਿ ਲੈ ਵੀ ਇਹ ਰੇਸਿਜ਼ਮ ਏਦਾਂ। ਕਾਨੂੰਨ ਜਿਹੜੇ ਸੀਗੇ ਉਹ ਬੇਸਿਕਲੀ ਬਿਲਕੁਲ ਤੁਸੀਂ ਕਹ ਲਓ ਕਿ ਪ੍ਰੋ ਇਮੀਗ੍ਰੈਂਟ ਜਿਹੜੇ ਚੱਲ ਗਏ ਸੀਗੇ। ਹੂੰ, 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 ਇਹਦੀਆਂ ਖਬਰਾਂ ਤੁਹਾਨੂੰ ਇੰਟਰਨੈਟ ਦੇ ਉੱਤੇ ਯੂਰਪ ਬਾਰੇ, ਯੂਕੇ ਬਾਰੇ ਸਪੈਸੀਫਿਕਲੀ ਕੀ ਉਹ ਕਹਿੰਦੇ ਕਿ ਦੇਸ਼ ਹੀ ਕਵਾੜਾ ਕਰਤਾ ਪੂਰਾ। ਹੂੰ, ਜਿਹੜੀਆਂ ਸਕੈਂਡੀਨੇਵੀਅਨ ਕੰਟਰੀਜ਼ ਜਿਹੜੀਆਂ ਸੀਗੀਆਂ ਉਹਦੇ ਵਿੱਚ ਮਾਸ ਪੋਪੂਲੇਸ਼ਨ ਜਿਹੜੀ ਮਾਈਗ੍ਰੇਸ਼ਨ, ਉਹਨਾਂ ਨੂੰ ਬੈਨੀਫਿਟਸ, ਕੋਈ ਜੌਬ ਨਹੀਂ ਉਹਨਾਂ ਦੇ, ਕੋਈ ਟੈਕਸ ਨਹੀਂ, ਕਿ ਆ ਕੇ ਸਿੱਧੇ ਤੇ ਸਿੱਧੇ ਇੱਕ ਗੋਲ ਕਿ ਬਹੁਤ ਜ਼ਿਆਦਾ ਜਿਹੜੀ ਲਾਰਜ ਵੋਲਿਊਮ ਦੇ ਵਿੱਚ ਜਵਾਕ ਜਿਹੜੇ ਜੰਮਣੇ ਆ। ਤੇ ਲੋਕਲ ਜਿਹੜੇ ਸੀਗੇ ਪੋਪੂਲੇਸ਼ਨ ਉਹ ਆਊਟ ਨੰਬਰ ਹੋ ਗਏ ਕਿ ਪਿੰਡਾਂ ਦੇ ਪਿੰਡ ਹੀ ਸੀਗੇ ਜਿਹੜੇ 2-4 ਸਾਲਾਂ ਦੇ ਵਿੱਚ ਹੀ ਜਿਹੜੇ ਸੀਗੇ ਉਹ ਲੋਕਲ ਪੋਪੂਲੇਸ਼ਨ ਤੋਂ ਹਟ ਕੇ ਕੰਟਰੋਲ ਜਿਹੜਾ ਸੀਗਾ ਇਮੀਗ੍ਰੈਂਟਾਂ ਦੇ ਹੱਥ ਆ ਗਿਆ। ਉਧਰਲੇ ਪਾਸੇ ਨੂੰ ਜਿਹੜੀ ਚੀਜ਼ਾਂ ਜਾ ਪਈਆਂ ਸੀਗੀਆਂ ਤੇ ਕੋਈ ਵੀ ਕੁਝ ਕਹਿੰਦਾ ਨਹੀਂ ਸੀਗਾ। ਹੂੰ, ਹੂੰ, ਸੋ ਜੇ ਉਹ ਆਪਣਾ ਪੱਖ ਰੱਖਦੇ ਸੀਗੇ ਤਾਂ ਉਹਨਾਂ ਨੂੰ ਕਹਿੰਦੇ ਸੀਗੇ ਇਹ ਰੇਸਿਸਟ ਹੈ, ਏਦਾਂ ਓਦਾਂ। ਤੇ ਤੁਸੀਂ ਬਾਕੀ ਦੇਖੀਆਂ ਹੀ ਹੋਣੀਆਂ ਵੀਡੀਓ ਵੀ, ਕਈ ਇਮੀਗ੍ਰੈਂਟ ਵੀ ਬੜਾ ਜਿਹੜਾ ਖੌਰੂ ਪਾਉਂਦੇ ਸੀਗੇ, ਕੋਈ ਕੁਝ ਕਹਿੰਦਾ ਨਹੀਂ ਸੀ। ਬੰਦੇ ਆਪ ਵੀ, ਆਪਣੀ ਇਮੀਗ੍ਰੈਂਟ ਕਮਿਊਨਿਟੀ ਵੀ ਬੜੀ ਪਰੇਸ਼ਾਨ ਜਿਹੜੀ ਰਹਿੰਦੀ ਸੀ, ਹਟ ਜਾਓ। ਕਈ ਤਾਂ ਆਪਣੇ ਬਾਈਆਂ ਨੇ ਚੈਨਲ ਚੂਨਲ ਵੀ ਬਣਾਏ, ਕ੍ਰਿਟੀਸਾਈਜ਼ ਕਰਦੇ ਸੀਗੇ ਹਾਸੇ ਮਜ਼ਾਕ ਦੇ ਵਿੱਚ ਕਿ ਨਾ ਕਰੋ ਯਾਰ, ਤੁਸੀਂ ਏਦਾਂ ਨਾ ਕਰੋ, ਓਦਾਂ ਨਾ ਕਰੋ, ਕਿ ਹਰੇਕ ਜਗ੍ਹਾ ਤੇ ਜਾ ਕੇ ਨਹੀਂ ਚੰਗਾ ਲੱਗਦਾ। ਸੋ ਕੀ ਸੀਗਾ ਕਿ ਕਲੈਕਟਿਵ ਜਿਹੜਾ ਮੋਮੈਂਟਮ ਸੀਗਾ ਉਹ ਹੁਣ ਬਣ ਗਿਆ, ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਬਣ ਗਿਆ। ਜਿਹੜੀ ਇਹ ਵਾਲੀ ਸਰਕਾਰ ਉਹ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਦੇ ਬੇਸ ਤੇ ਜਿੱਤ ਗਈ ਕਿ ਬਾਰਡਰ ਵੀ ਪੂਰਾ ਜਿਹੜਾ ਖੁੱਲਾ ਛੱਡਤਾ ਕਿ ਬਿਆਨ ਨਹੀਂ ਲੈਣੇ, ਜਿਹੜਾ ਮਰਜ਼ੀ ਆ ਜਾਵੇ, ਠੀਕ ਆ। ਉਹਦੇ ਵਿੱਚ ਕੀ ਹੋਇਆ ਕਿ ਕਾਫੀ ਸਾਰੇ ਜਿਹੜੇ ਗੈਂਗ ਸੀਗੇ, ਇਹਨਾਂ ਨੇ ਜਿੱਦਾਂ ਹੁਣ ਇਨਵੈਸਟੀਗੇਸ਼ਨਸ ਆਪਣੀਆਂ ਕੀਤੀਆਂ, ਲੈਜਿਟ ਜਿਹੜੇ ਹਰੇਕ ਕੰਟਰੀ ਦੇ ਵਿੱਚੋਂ ਦੀ ਗੈਂਗਸ ਗੁੰਗਸ ਆਏ, ਉਹਨਾਂ ਨੇ ਕਾਰਟੇਲ ਦੇ ਨਾਲ ਜਿਹੜਾ ਕਨੈਕਸ਼ਨ ਬਣਾਏ, ਡਰੱਗ ਦੀਆਂ ਐਕਟੀਵਿਟੀਆਂ ਜਿਹੜੀਆਂ ਵਧੀਆਂ, ਠੀਕ ਆ। ਸਪੈਸੀਫਿਕਲੀ ਜਿੱਦਾਂ ਹੁਣ ਬੰਦੇ ਕਈ ਟਰਾਂਸਪੋਰਟੇਸ਼ਨ ਦਾ ਤੁਸੀਂ ਦੇਖੋ, ਉਹਦੇ ਵਿੱਚ ਡਰੱਗ ਡਰੁੱਗ ਦੀ ਪੈਡਲਿੰਗ ਕਿੰਨੀ ਆ, ਗੰਨਾ ਗੁੰਨਾ ਦਾ ਜਿਹੜਾ ਸੀਗਾ ਦੌਰ ਉਹ ਚੱਲ ਪਿਆ। ਗਾਣੇ ਗੁਣੇ ਵੀ ਆਪਣੇ ਕਹਿ ਲਓ ਕਿਤੇ ਘੱਟ ਨਹੀਂ, ਉਹ ਵੀ ਉਹੀ ਚੀਜ਼ ਦੇ ਪ੍ਰਮੋਸ਼ਨ 'ਚ ਸੀਗੇ। ਜਨਤਾ ਵੀ ਜਿਹੜੀ ਯੰਗ ਹੁੰਦੀ ਆ, ਠੀਕ ਆ, ਉਬਾਲ ਹੁੰਦਾ, ਉਹ ਵੀ ਫੋਲੋ ਕਰਦੀ ਆ ਕਿ ਉਹ ਚੀਜ਼ਾਂ ਜਿਹੜਾ ਹੂੰ, ਇੱਕ ਬਿਲਕੁਲ ਹੀ ਤੁਸੀਂ ਕਹਿ ਲਓ ਕੋਈ ਕਲਚਰਲ ਸ਼ਿਫਟ ਜਿਹੜਾ ਆ ਗਿਆ ਹੂੰ, ਤੇ ਗੈਟ ਕੁਇਕ ਰਿਚ ਵਾਲਾ ਹਿਸਾਬ ਕਿਤਾਬ ਜਿਹੜਾ ਆ ਗਿਆ। ਸੋ ਹੁਣ ਜਿਹੜਾ ਕੀ ਸੀਗਾ ਕਿ ਜਿਹੜੀ ਇਹ ਸਰਕਾਰ ਆ ਇਹ ਜਿੱਤ ਗਈ ਪੋਪੂਲਰ ਵੋਟ ਦੇ ਥਰੂ। ਜੀ, ਜੀ, ਲੋਕਾਂ ਨੇ ਜਿਤਾਤਾ ਕਿ ਉਹ ਕਹਿੰਦਾ ਕਿ ਮੈਂ ਕਲੀਨ ਅਪ ਕਰੂੰਗਾ, ਮੈਂ ਜਿਹੜਾ ਹੈਗਾ ਜਿਹੜਾ ਇਹ ਸਾਰਾ ਡਰੇਨ ਕਰੂੰਗਾ। ਹੁਣ ਕੀ ਸੀਗਾ ਕਿ ਜਿਹੜੇ ਕੋਰਟ ਸਿਸਟਮ ਸੀਗੇ ਉਹਨਾਂ ਦੇ ਨਾਲ ਸਟੈਂਡ ਆਫ ਇਹਨਾਂ ਦਾ ਹੋ ਗਿਆ। ਸੋ ਇਹ ਕਹਿੰਦੇ ਆ ਕਿ ਆਪਾਂ ਚੱਕ ਕੇ ਕਰਨਾ, ਸਾਨੂੰ ਲੋਕਾਂ ਨੇ ਜਿਤਾਇਆ, ਲੋਕੀ ਇਹਨਾਂ ਦੇ ਪਿੱਛੇ ਆ, ਮੋਮੈਂਟਮ ਹੈਗਾ। ਜਦੋਂ ਇਹਨਾਂ ਨੇ ਕਹਿਤਾ ਕਿ ਬੰਦਾ ਗੈਂਗ ਵਾਲਾ ਫਲਾਨਾ ਢਮਕਾਨਾ, ਲੋਕਾਂ ਨੇ ਜ਼ਿਆਦਾਤਰ ਬੋਲਣਾ ਨਹੀਂ ਕਿਉਂਕਿ ਕਾਫੀ ਸਾਰੇ ਵਿੱਚ ਗੈਂਗ ਵਾਲੇ ਵੀ ਸੀਗੇ। ਹੂੰ, ਪਰ ਹੁਣ ਜਿਹੜਾ ਇਹ ਵਾਲਾ ਬੰਦਾ ਹੈਗਾ ਗਾਰਸੀਆ, ਠੀਕ ਆ, ਹੁਣ ਹੂੰ, ਗੱਲ ਉੱਥੇ ਆ ਜਾਂਦੀ ਹੈ ਜਦੋਂ ਇੱਕ ਕਿਸੇ ਨਾਲ ਧੱਕਾ ਹੁੰਦਾ। ਹੁਣ ਸਾਨੂੰ ਇਹ ਪਤਾ ਨਹੀਂ ਕਿ ਕਿੱਥੇ ਤੱਕ ਇਹ ਗੱਲ ਦੀ, ਪਰ ਤੁਸੀਂ ਇਹ ਦੇਖਣਾ ਕਿ ਜਿਹੜੀ ਖਬਰ ਤੁਹਾਨੂੰ ਦੱਸਣੀ ਆ ਉਹਦੇ ਹਿਸਾਬ ਨਾਲ ਤੁਸੀਂ ਜੱਜ ਕਰਨਾ ਕਿ ਕੌਣ ਸਹੀ ਆ, ਕੌਣ ਗਲਤ ਆ, ਕਿੱਥੇ ਚੀਜ਼ਾਂ ਸਟੈਂਡ ਕਰਦੀਆਂ। ਜੀ, ਸੋ ਇਹ ਮੈਰੀਲੈਂਡ ਦਾ ਰਹਿਣ ਵਾਲਾ ਸੀਗਾ, ਐਲ ਸੈਲਵਾਡੋਰ ਦਾ ਬੰਦਾ ਸੀਗਾ। ਇਹਨੂੰ ਵਿਦਹੋਲਡਿੰਗ ਆਫ ਰਿਮੂਵਲ ਮਿਲੀ ਹੈ। ਵਿਦਹੋਲਡਿੰਗ ਆਫ ਰਿਮੂਵਲ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਅਸਾਈਲਮ ਨਹੀਂ ਗ੍ਰਾਂਟ ਹੁੰਦਾ, ਪਰ ਤੁਹਾਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ, ਸਿੱਧੇ ਚੱਕ ਕੇ ਤੁਹਾਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ। ਤੁਹਾਡੀ ਦੁਬਾਰਾ ਸੁਣਵਾਈ ਜਿਹੜੀ ਹੋਣੀ ਆ 2019 ਦੀ ਇਹਨੂੰ ਜਿਹੜੀ ਸੀਗੀ ਵਿਦਹੋਲਡਿੰਗ ਮਿਲੀ ਸੀਗੀ
ਜਿਹੜਾ ਇਹਦਾ ਸਾਰਾ ਤੇ ਸਾਰਾ ਜਿਹੜਾ ਕੇਸ ਸੀਗਾ ਉਹ ਸੀਗਾ ਕਿ ਇਹਨੂੰ ਗੈਂਗਸ ਦੇ ਵਿੱਚੋਂ ਦੀ ਥ੍ਰੈਟ ਸੀਗੇ ਜੇ ਇਹ ਵਾਪਸ ਐਲ ਸੈਲਵਾਡੋਰ ਜਾਵੇ। ਉਸ ਚੀਜ਼ ਦੀ ਇਹਨੂੰ ਵਿਦਹੋਲਡਿੰਗ ਮਿਲੀ ਸੀ ਕਿ ਜੇ ਮੈਂ ਵਾਪਸ ਜਾਊਂਗਾ ਜਾਂ ਤਾਂ ਮੈਨੂੰ ਜੇਲ੍ਹ ਹੋ ਜਾਊਗੀ ਜਾਂ ਮੈਨੂੰ ਗੈਂਗ ਵਾਲੇ ਮਾਰ ਦੂਗੇ। ਮਾਰਚ 2025 ਨੂੰ ਇਹਨੂੰ ਚੱਕ ਕੇ ਉੱਥੇ ਹੀ ਵਾਪਸ ਭੇਜਤਾ ਤੇ ਜੇਲ੍ਹ ਦੇ ਵਿੱਚ ਫੜ ਲਿਆ। ਮਤਲਬ ਕਿ ਕਿਹੜੀ ਚੀਜ਼ ਤੇ ਵਿਦਹੋਲਡਿੰਗ ਮਿਲੀ ਆ ਕਿ ਉਹ ਬੰਦਾ ਕਹਿ ਰਿਹਾ ਕਿ ਮੈਨੂੰ ਫੜ ਲੂਗੇ, ਉਹਨੂੰ ਉਹੀ ਚੀਜ਼ ਕਰਤੀ ਜਾ ਕੇ ਉੱਥੇ ਇਹਨੂੰ ਅਰੈਸਟ ਕਰਾਤਾ ਐਲ ਸੈਲਵਾਡੋਰ। ਸਰਕਾਰ ਦੀ ਜਦੋਂ ਪੁੱਛਗਿੱਛ ਹੋਈ ਉਹ ਮੰਨਦੇ ਆ ਕਿ ਸਾਡੇ ਕੋਲ ਗਲਤੀ ਹੋ ਗਈ, ਉਹ ਕਹਿੰਦੇ ਕਿ ਸਾਡੇ ਕੋਲ ਐਡਮਿਨਿਸਟ੍ਰੇਟਿਵ ਐਰਰ ਹੋ ਗਿਆ। ਠੀਕ ਹੈ, ਚਲੋ ਇੱਥੇ ਤੱਕ ਤਾਂ ਗੱਲ ਠੀਕ ਆ ਕਿ ਬਹੁਤ ਜ਼ਿਆਦਾ ਲੋਕੀ ਜਦੋਂ ਡਿਪੋਰਟ ਕਰਨੇ ਆ ਤੇ ਸਰਕਾਰ ਕਹਿ ਰਹੀ ਕਿ ਇੱਕ ਅੱਧਾ ਗਲਤੀ ਨਾ ਹੋ ਜਾਂਦਾ, ਪਰ ਜਿਹੜਾ ਕਾਨੂੰਨ ਦਾ ਸਿਧਾਂਤ ਆ ਉਹ ਇਹ ਸੀਗਾ। ਕਾਨੂੰਨ ਦਾ ਸਿਧਾਂਤ ਇੰਡੀਆ ਦੇ ਵਿੱਚ ਵੀ ਇਹ ਕਈ ਕੰਟਰੀਆਂ ਦੇ ਵਿੱਚ ਇਹੀ ਸੀਗਾ ਕਿ ਭਾਵੇਂ 100 ਜਿਹੜੇ ਸੀਗੇ ਗੁਨਾਹ ਕਰਨ ਵਾਲੇ ਉਹਨਾਂ ਨੂੰ ਸਜ਼ਾ ਮਿਲੇ ਨਾ ਮਿਲੇ, ਪਰ ਜਿਹੜਾ ਇੱਕ ਇਨੋਸੈਂਟ ਬੰਦਾ ਹੈਗਾ ਉਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਇਹ ਕਾਨੂੰਨ ਸੀਗਾ ਬਿਲਕੁਲ ਕਿ ਮਤਲਬ ਤੁਸੀਂ ਪ੍ਰੋਸੈਸ ਰਿਸਪੈਕਟ ਕਰਨਾ, ਇਹ ਨਹੀਂ ਕਿ ਜਿਹੜੇ 99 ਆ ਗੁਨਾਹ ਕਰਨ ਵਾਲੇ ਉਹਨਾਂ ਨੂੰ ਸਜ਼ਾ ਦੇਣ ਦੇ ਚੱਕਰ ਦੇ ਵਿੱਚ ਇੱਕ ਜਿਹੜਾ ਇਨੋਸੈਂਟ ਆ ਉਹਨੂੰ ਰੋਲ ਦਿਓ। ਹੁਣ ਤੁਸੀਂ ਇਹ ਸਿਧਾਂਤ ਨਾਲ ਐਗਰੀ ਕਰਦੇ ਆ ਕਿ ਨਹੀਂ ਕਰਦੇ ਆ ਇਹ ਤੁਹਾਡੇ ਤੇ ਆ, ਪਰ ਇਹ ਸਿਧਾਂਤ ਸੀਗਾ, ਇਹ ਪ੍ਰੈਕਟਿਸ ਸੀਗੀ। ਜਿਹੜਾ ਅਮਰੀਕਾ ਵਰਗਾ ਦੇਸ਼ ਆ ਉਹ ਇਸ ਸਿਧਾਂਤ ਤੇ ਬੜਾ ਪ੍ਰਾਊਡ ਹੁੰਦਾ ਸੀਗਾ। ਲੋਕੀ ਕਹਿੰਦੇ ਇੱਥੇ ਕਦੀ ਧੱਕਾ ਨਹੀਂ ਹੋ ਸਕਦਾ ਕਿਸੇ ਨਾਲ, ਤਾਂ ਹੀ ਜਿਹੜੇ ਲੋਕੀ ਇਸ ਕੰਟਰੀ ਦੇ ਵਿੱਚ ਆਉਂਦੇ ਸੀਗੇ ਕਿ ਫੇਅਰ ਕੰਟਰੀ ਆ, ਡਿਊ ਪ੍ਰੋਸੈਸ ਆ, ਇੱਥੇ ਦੇ ਕੋਰਟਸ ਆ, ਠੀਕ ਹੈ, ਇੱਥੇ ਦੇ ਸੰਵਿਧਾਨ ਆ। ਸੋ April 2025 ਦੇ ਵਿੱਚ ਫਿਰ ਇਹ ਜਿਹੜਾ ਸੀਗਾ ਫੈਡਰਲ ਕੋਰਟ ਜਿਹੜੇ ਸਟੈਪ ਹੋ ਗਏ, ਇਹਦੀ ਵੀ ਆਪਾਂ ਖਬਰ ਕੀਤੀ ਸੀ ਕਿ ਜੱਜ ਸਾਹਿਬ ਨੇ ਇੱਕ ਨੇ ਸਟੈਂਡ ਲੈ ਲਿਆ ਸੀਗਾ। ਹਾਂਜੀ, ਡਿਸਟ੍ਰਿਕਟ ਕੋਰਟ ਮੈਰੀਲੈਂਡ ਵਾਲੇ ਜੱਜ ਸਾਹਿਬ ਨੇ, ਉਹਨਾਂ ਨੇ ਕਿਹਾ ਕਿ ਇਹਨੂੰ ਵਾਪਸ ਜਿਹੜਾ ਅਮਰੀਕਾ ਭੇਜਿਆ ਜਾਵੇ। ਉਹਦੀ ਬੜੀ ਤੁਸੀਂ ਦੇਖਿਆ ਹੋਣਾ ਕਿ ਨਿੰਦਿਆ ਕਰਨ ਲੱਗ ਪਏ ਤੇ ਇੰਪੀਚ ਕੀ ਸਰਕਾਰ ਜਿਹੜੀ ਸੀ ਉਹ ਕਹਿੰਦੇ ਕਿ ਜੱਜ ਮਾੜਾ ਵਾ, ਕਰਪਟ ਆ, ਜੱਜ ਦੇ ਮਗਰ ਪੈ ਗਏ। ਠੀਕ ਹੈ, ਜਿਹੜਾ ਵਕੀਲ ਜਵਾਬ ਦਿੰਦਾ ਉਹ ਵਕੀਲ ਦੇ ਮਗਰ ਪੈ ਜਾਂਦੇ ਆ, ਜਿਹੜਾ ਨਿਊਜ਼ ਵਾਲਾ ਉਹਦੇ ਮਗਰ ਪੈ ਜਾਂਦੇ ਆ। ਸੋ ਕਹਿੰਦੇ ਕਿ ਜੱਜ ਨੇ ਜਿਹੜਾ ਸੀਗਾ ਉਹ ਕ੍ਰਿਮੀਨਲਾਂ ਨੂੰ ਬਚਾਉਣਾ ਚਾਹੁੰਦਾ, ਗੈਂਗਸਟਰ ਨੂੰ ਬਚਾਉਣਾ ਚਾਹੁੰਦਾ, ਏਦਾਂ ਦਾ ਜਿਹੜਾ ਨੈਰੇਟਿਵ। ਹੁਣ ਤੁਸੀਂ ਦੇਖੋ ਜਦੋਂ ਖਬਰਾਂ ਦੇਖਦੇ ਆ, ਇਹ ਡਿਪੈਂਡ ਕਰਦਾ ਤੁਸੀਂ ਕਿਹੜੇ ਚੈਨਲ ਨੂੰ ਸੁਣਦੇ ਆ, ਕਿੱਦਾਂ ਦੀ ਨਿਊਜ਼ ਆ, ਤੁਹਾਡਾ ਮਨ ਕੀ ਹੈ, ਹਨਾ। ਤੇ ਉਹਨਾਂ ਨੇ ਇਹਦੇ ਹੱਥਾਂ ਤੇ ਕੁਝ ਜਿਹੜੇ ਟੈਟੂ ਵਗੈਰਾ ਹੁੰਦੇ ਆ ਉਹ ਤੋਂ ਹੀ ਜਿਹੜਾ ਧਾਰਨਾ ਕੱਢਦੇ ਆ ਕਿ ਟੈਟੂ ਦਾ ਮਤਲਬ ਇਹ ਨਿਕਲ ਸਕਦਾ। ਕਈਆਂ ਦੇ ਤਾਂ ਉਹ ਕਹਿੰਦੇ ਕਿ ਜਿਹੜੇ ਫੁੱਟਬਾਲ ਸੌਕਰ ਟੀਮ ਵਾਲੇ ਵੀ ਜਿਹੜੇ ਟੈਟੂ ਸੀਗੇ ਉਹਦੇ ਬੇਸ ਤੇ ਜਿਹੜੇ ਸੀਗੇ ਬੰਦੇ, ਉਹਨਾਂ ਨੇ ਕਿਹਾ ਕਿ ਨਹੀਂ ਇਹ ਕਰਾਊਨ ਆ, ਇਹਦੇ ਉੱਤੇ ਇਹ ਗੈਂਗ ਦੇ ਨਾਲ ਐਫੀਲੀਏਸ਼ਨ, ਇਹਨੂੰ ਚੱਕ ਦੋ ਸਿਰਫ ਇੱਕ ਟੈਟੂ ਦੇ ਉੱਤੇ। ਠੀਕ ਆ ਜੀ, ਬਾਕੀ ਤਾਂ ਚਲੋ ਗੱਲਾਂ ਬਹੁਤ ਦੂਰ ਆ। ਜਿਹਨਾਂ ਨੇ AK-47 ਬਣਾਏ ਹੋਏ ਆ ਉਹ ਤਾਂ ਮਤਲਬ ਕਲੀਨ ਹੀ ਜਿਹੜਾ ਹੋ ਜਾਂਦਾ ਨਾ। ਸੋ ਇਹ ਹੈ ਕਿ ਟੈਟੂਜ਼ ਦੇ ਬੇਸ ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਗੈਂਗ ਵਾਲਾ ਬੰਦੇ ਆ, ਇਹਨਾਂ ਨੂੰ ਚੱਕੋ ਤੇ ਭੇਜੋ। ਹੁਣ ਕੀ ਸੀਗਾ ਕਿ ਇਹਨੂੰ ਉਦੋਂ ਜੱਜ ਔਲਾ ਜਿਹੜੇ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਏਦਾਂ ਨਾ ਕਰੋ, ਤੁਹਾਨੂੰ ਜਿਹੜੀ ਜੁਡੀਸ਼ਰੀ ਆ ਉਹਦੀ ਅਥਾਰਟੀ ਰਿਸਪੈਕਟ ਕਰਨੀ ਪੈਣੀ ਆ ਜੀ। ਤੁਸੀਂ ਜੱਜ ਦੇ ਪਿੱਛੇ ਜਾ ਰਹੇ ਹੋ, ਕਿਉਂਕਿ ਜੇ ਤੁਸੀਂ ਏਦਾਂ ਨਹੀਂ ਕਰਦੇ ਤੇ ਸਾਰਾ ਜਿਹੜਾ ਦੇਸ਼ ਆ ਉਹ ਇੱਕ ਲੌਲੈਸਨੈਸ ਵੱਲ ਚੱਲ ਜਾਊਗਾ। ਇਹ April 25 ਦੀ ਗੱਲ ਆ। ਹੁਣ ਮਿਡ April ਦੇ ਵਿੱਚ ਕੀ ਹੋਇਆ ਕਿ ਸੁਪਰੀਮ ਕੋਰਟ ਤੱਕ ਗੱਲ ਪਹੁੰਚ ਗਈ। ਸੁਪਰੀਮ ਕੋਰਟ ਅਜੇ ਕੀ ਕੰਜ਼ਰਵੇਟਿਵ ਹੈਗਾ, ਰਿਪਬਲਿਕਨ ਦੀ ਸਾਈਡ ਲੀਨ ਕਰਦਾ, ਜ਼ਿਆਦਾ ਜੱਜ ਜਿਹੜੇ ਰਿਪਬਲਿਕਨ ਅਪਾਇੰਟੀ ਆ, ਪਰ ਸੁਪਰੀਮ ਕੋਰਟ ਨੇ ਵੀ ਇਹੀ ਕਿਹਾ ਕਿ ਜਿਹੜਾ ਲੋਅਰ ਕੋਰਟ ਦਾ ਆਰਡਰ ਸੀਗਾ ਉਹਨੂੰ ਆਪਾਂ ਮੰਨਦੇ ਆ। ਸਾਰੇ ਦੇ ਸਾਰੇ ਜਿਹੜੇ 9 ਦੇ 9 ਜੱਜ ਸੀਗੇ ਉਹਨਾਂ ਨੇ ਕਿਹਾ ਕਿ ਇਹ ਡਿਊ ਪ੍ਰੋਸੈਸ ਵਾਇਓਲੇਸ਼ਨ ਹੈਗੀ ਆ, ਫੰਡਾਮੈਂਟਲ ਡਿਊ ਪ੍ਰੋਸੈਸ ਜਿਹੜੀ ਵਾਇਓਲੇਸ਼ਨ ਹੈਗੀ ਆ, ਇਹ ਬੰਦੇ ਨੂੰ ਤੁਸੀਂ ਵਾਪਸ ਲੈ ਕੇ ਆਓ। April 17 ਨੂੰ ਜਿਹੜੀ ਸੀਗੀ ਟਰੰਪ ਸਰਕਾਰ ਕਹਿੰਦੀ ਕਿ ਆਪਾਂ ਕੰਪਲਾਈ ਨਹੀਂ ਕਰਨਾ ਆਰਡਰ ਦੇ ਨਾਲ ਤੇ ਆਪਾਂ ਵਾਪਸ ਨਹੀਂ ਭੇਜਣਾ। ਉਸ ਤੋਂ ਬਾਅਦ ਫੇਰ ਦੁਬਾਰਾ ਦੂਜੀ ਵਾਰੀ 4th ਸਰਕਟ ਨੇ ਇੱਕ ਬਹੁਤ ਵਧੀਆ ਜਿਹੜਾ ਆਪਣਾ ਓਪੀਨੀਅਨ ਲਿਖਿਆ ਦੁਬਾਰਾ ਜੀ। ਹੁਣ ਬੜੀ ਡਿਟੇਲ ਦੇ ਵਿੱਚ ਉਹਦੇ ਵਿੱਚ ਦੱਸਿਆ ਕਿ ਦੇਖੋ ਆਪਾਂ ਮੰਨਦੇ ਹਾਂ ਕਿ ਤੁਹਾਨੂੰ ਲੋਕਾਂ ਨੇ ਜਿਤਾਇਆ, ਤੁਸੀਂ ਬੜੀ ਸਪੀਡ ਨਾਲ ਕੰਮ ਕਰਨਾ ਚਾਹੁੰਦੇ ਆ, ਤੁਹਾਡਾ ਮਕਸਦ ਇਹ ਹੈਗਾ ਕਿ ਸਾਰਾ ਕਲੀਨ ਅਪ ਹੋਣਾ ਚਾਹੀਦਾ, ਤੁਸੀਂ ਐਂਡ ਗੋਲ ਤੇ ਫੋਕਸ ਕਰਦੇ ਆ। ਪਰ ਜਿਹੜੇ ਕੋਰਟ ਹੁੰਦੇ ਆ ਉਹਦਾ ਫੋਕਸ ਐਂਡ ਗੋਲ ਤੇ ਨਹੀਂ ਹੁੰਦਾ, ਉਹਦਾ ਫੋਕਸ ਹੁੰਦਾ ਮੀਨਸ ਤੇ। ਮਤਲਬ ਕਿ ਮੀਨਸ ਜਿਹੜੇ ਹੈਗੇ ਆ ਉਹ ਬਿਫੋਰ ਐਂਡ, ਕਿ ਮਤਲਬ ਆਪਾਂ ਐਂਡ ਰਿਜ਼ਲਟ ਨਹੀਂ ਦੇਖਣਾ, ਆਪਾਂ ਇਹ ਦੇਖਣਾ ਕਿ ਆਪਾਂ ਐਂਡ ਰਿਜ਼ਲਟ ਤੱਕ ਕਿਹੜੇ ਤਰੀਕੇ ਨਾਲ ਪਹੁੰਚੇ ਆ, ਆਪਾਂ ਉਹ ਕਨਸਟੀਟਿਊਸ਼ਨਲ ਵੇ ਨਾਲ ਪਹੁੰਚੇ ਆ ਕਿ ਆਪਾਂ ਧੱਕਾ ਕਰਕੇ ਪਹੁੰਚੇ ਆ ਜੀ। ਸੋ 4th ਸਰਕਟ ਨੇ ਕਿਹਾ ਕਿ ਜੇ ਤੁਸੀਂ ਸੁਪਰੀਮ ਕੋਰਟ ਦੀ ਗੱਲ ਨਹੀਂ ਮੰਨਦੇ ਆ ਤੇ ਇਹ ਇੱਕ ਇਹੋ ਜਿਹਾ ਪ੍ਰੈਸੀਡੈਂਟ ਸੈੱਟ ਹੋ ਜਾਣਾ ਕਿ ਤੁਸੀਂ ਜੇ ਸੁਪਰੀਮ ਕੋਰਟ ਨੂੰ ਇਗਨੋਰ ਕਰਤਾ ਫਿਰ ਜੁਡੀਸ਼ਰੀ ਦੀ ਵੈਲਿਊ ਨਹੀਂ ਰਹਿਣੀ। ਅੱਜ ਤੁਸੀਂ ਧੱਕਾ ਕਰ ਸਕਦੇ ਆ ਕਿਉਂਕਿ ਤੁਹਾਨੂੰ ਲੋਕਾਂ ਨੇ ਜਿਤਾਇਆ, ਤੁਹਾਨੂੰ ਆਪਾਂ ਰੋਕ ਨਹੀਂ ਸਕਦੇ ਆ। ਪਰ ਲੌਂਗ ਰਨ ਦੇ ਵਿੱਚ ਇਤਿਹਾਸ ਗਵਾਹ ਵਾ ਕਿ ਸ਼ਾਰਟ ਰਨ ਦੇ ਵਿੱਚ ਜਿਹੜਾ ਐਗਜ਼ੈਕਟਿਵ ਆ ਪ੍ਰੈਜ਼ੀਡੈਂਟ ਉਹਨਾਂ ਦੀ ਚੱਲਦੀ ਆ, ਪਰ ਲੌਂਗ ਰਨ ਦੇ ਵਿੱਚ ਜਿਹੜਾ ਕੋਰਟ ਆ ਸੰਵਿਧਾਨ ਆ ਉਹ ਪ੍ਰਧਾਨ ਹੁੰਦੇ ਆ ਜੀ। ਤੇ ਉਹ ਕਹਿੰਦੇ ਆ ਕਿ ਆਪਾਂ ਉਮੀਦ ਕਰ ਸਕਦੇ ਆ ਕਿ ਸਰਕਾਰ ਜਿਹੜੀ ਸੀਗੀ ਇਸ ਚੀਜ਼ ਨੂੰ ਬੈਲੈਂਸ ਨੂੰ ਸਮਝੂਗੀ। ਤੇ ਉਹਨਾਂ ਨੇ ਬਰਾਊਨ ਵਰਸਸ ਬੋਰਡ ਆਫ ਐਜੂਕੇਸ਼ਨ ਦੀ ਜਿਹੜੀ ਉਦਾਹਰਨਾਂ ਦਿੱਤੀ, ਜਿਹੜਾ ਰੇਸ਼ੀਅਲ ਸੈਗਰੀਗੇਸ਼ਨ ਜਿਹੜੇ ਐਂਡ ਕਰਨ ਦੇ ਰਿਲੇਟਡ ਜਿਹੜਾ ਬੜਾ ਇਤਿਹਾਸਿਕ ਬੜਾ ਪੁਰਾਣਾ ਜਿਹੜਾ ਕੇਸ ਸੀਗਾ
ਉਦੋਂ ਦੇ ਜਿਹੜੀ ਸਰਕਾਰ ਸੀਗੀ ਉਹ ਵੀ ਬਲੀਵ ਨਹੀਂ ਕਰਦੀ ਸੀਗੀ, ਉਹ ਕਹਿੰਦੇ ਸੀ ਰੇਸ਼ੀਅਲ ਸੈਗਰੀਗੇਸ਼ਨ ਹੋਣੀ ਚਾਹੀਦੀ ਹੈ। ਪਰ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਤੇ ਸਰਕਾਰਾਂ ਨੇ ਤੁਰੰਤ ਸੁਪਰੀਮ ਕੋਰਟ ਦੇ ਫੈਸਲੇ ਹਮੇਸ਼ਾ ਜਿਹੜੇ ਫੋਲੋ ਕੀਤੇ ਆ ਹਰੇਕ ਚੀਜ਼ ਦੇ ਵਿੱਚ। ਹਾਂਜੀ ਤੇ ਉਹ ਹਾਂਜੀ ਕਹਿੰਦੇ ਪਹਿਲੀ ਵਾਰੀ ਏਦਾਂ ਹੋ ਰਿਹਾ ਕਿ ਸਰਕਾਰ ਜਿਹੜੀ ਰਿਫਿਊਜ਼ ਕਰ ਰਹੀ ਹੈ। ਹੂੰ ਤੁਸੀਂ ਇਹਦੇ ਵਿੱਚ ਦੇਖਿਆ ਕਿ ਸਰਕਾਰ ਨੇ ਜਿਹੜਾ ਐਲ ਸੈਲਵਾਡੋਰ ਦਾ ਪ੍ਰਧਾਨ ਮੰਤਰੀ ਸੀਗਾ ਉਹਦੇ ਨਾਲ ਵੀਡੀਓ ਵੀ ਬਣਾਈ, ਤੇ ਪ੍ਰਧਾਨ ਮੰਤਰੀ ਕਹਿੰਦਾ ਕਿ ਨਹੀਂ ਹੁਣ ਆਪਾਂ ਇਹ ਵਾਪਸ ਨਹੀਂ ਭੇਜਣਾ ਬੰਦਾ, ਆਪਾਂ ਭੇਜ ਨਹੀਂ ਸਕਦੇ। ਜਿਹੜੀ ਅਮਰੀਕੀ ਸਰਕਾਰ ਸੀ ਉਹ ਕਹਿੰਦੀ ਕਿ ਸਾਡੇ ਹੱਥੋਂ ਬਾਹਰ ਹੋ ਗਿਆ, ਆਪਾਂ ਤੇ ਅਮਰੀਕਾ ਦੇ ਵਿੱਚ ਹੀ ਫੈਸਿਲਿਟੇਟ ਕਰ ਸਕਦੇ ਹਾਂ। ਬਾਹਰੋਂ ਨਹੀਂ। ਕੋਰਟ ਨੇ ਫਿਰ ਦੁਬਾਰਾ ਕਿਹਾ ਕਿ ਤੁਹਾਨੂੰ ਇਹ ਆਪਾਂ ਆਰਡਰ ਦਿੰਨੇ ਆ, ਫੈਸਿਲਿਟੇਸ਼ਨ ਦਾ ਮਤਲਬ ਕੀ ਹੁੰਦਾ ਤੁਸੀਂ ਸਾਨੂੰ ਨਹੀਂ ਦੱਸਣਾ ਕਿ ਫੈਸਿਲਿਟੇਸ਼ਨ ਕੀ ਆ, ਆਪਾਂ ਤੁਹਾਨੂੰ ਕਿਹਾ ਕਿ ਤੁਸੀਂ ਇਹਨੂੰ ਲੈ ਕੇ ਆਓ, ਤੁਸੀਂ ਇਹ ਚਲਾਕੀਆਂ ਨਹੀਂ ਕਰਨੀਆਂ ਐਲ ਸੈਲਵਾਡੋਰ ਦੇ ਉਹਨਾਂ ਕਰਕੇ। ਜਦੋਂ ਇਹ ਸਾਰਾ ਹੋ ਗਿਆ ਉਹਨਾਂ ਨੂੰ ਹੁਣ ਦੂਜੀ ਵਾਰਨਿੰਗ ਵੀ ਮਿਲ ਗਈ ਕਿ ਤੁਸੀਂ ਏਦਾਂ ਨਾ ਕਰੋ। ਤੇ ਕੱਲ ਮੈਂ ਵੇਖ ਰਿਹਾ ਸੀਗਾ ਕਿ ਵਾਈਟ ਹਾਊਸ ਨੇ ਇੱਕ ਜਿਹੜੀ ਟਵੀਟ ਪਾ ਦਿੱਤੀ, ਨਿਊਯਾਰਕ ਟਾਈਮਸ ਦੀ ਜਿਹੜੀ ਹੈਡਲਾਈਨ ਸੀਗੀ ਉਹ ਕਹਿੰਦੇ ਇਹਦੇ ਚ ਆਪਾਂ ਕਰੈਕਸ਼ਨ ਕਰਦੇ ਆ। ਉਹਨਾਂ ਨੇ ਨਿਊਯਾਰਕ ਦੀ ਹੈਡਲਾਈਨ ਜਿਹੜੀ ਸੀਗੀ ਉਹਨੂੰ ਕੱਟਤਾ, ਤੇ ਹੈਡਲਾਈਨ ਇਹ ਸੀਗੀ ਕਿ ਜਿਹੜਾ ਸੈਨੇਟਰ ਆ ਉੱਥੇ ਗਏ ਆ ਕਿ ਉਹ ਜਿਹੜਾ ਇਹਨੂੰ ਗਾਰਸੀਆ ਨੂੰ ਮਿਲਦੇ ਆ ਕਿ ਵਾਪਸ ਆ ਜੂਗੇ, ਉਹਨਾਂ ਨੇ ਕੱਟਤਾ। ਉਹਨੇ ਕਿਹਾ ਕਿ ਉਹਦੀ ਜਗ੍ਹਾ ਲਿਖਤਾ ਉਹਨਾਂ ਨੇ ਕਿ ਜਿਹੜਾ ਡਿਪੋਰਟਡ ਆਪਣਾ ਗੈਂਗ ਮੈਂਬਰ ਆ, ਤੇ ਉਹਨੇ ਕਿਹਾ ਇਹ ਕਦੀ ਵੀ ਵਾਪਸ ਨਹੀਂ ਆਣਾ। ਠੀਕ ਆ, ਤੇ ਸਰਕਾਰ ਨੇ ਵੀ ਟਵੀਟ ਕਰਤਾ ਕਿ ਸੈਨੇਟਰ ਦੇ ਉੱਤੇ ਵੀ ਜਿਹੜੀਆਂ ਉਂਗਲੀਆਂ ਚੱਕਤੀਆਂ ਕਿ ਨਹੀਂ ਇਹ ਗਲਤ ਕਰ ਰਿਹਾ, ਇਹਨੂੰ ਉੱਥੇ ਜਾਣਾ ਜਿਹੜਾ ਨਹੀਂ ਚਾਹੀਦਾ ਸੀਗਾ। ਤੇ ਹੁਣ ਇਹ ਜਿਹੜਾ ਫਾਲ ਆਊਟ, ਜਿਹੜਾ ਸਟੈਂਡ ਸਟਿਲ ਜਿਹੜਾ ਹੋ ਗਿਆ, ਕੋਰਟਸ ਜਿਹੜੇ ਹੁਣ ਇੱਕ ਪਾਸੇ ਹੋਣ ਲੱਗ ਪਏ ਆ ਕਿ ਤੁਸੀਂ ਏਦਾਂ ਨਹੀਂ ਕਰ ਸਕਦੇ, ਤੁਸੀਂ ਕਿਉਂ ਕਰ ਰਹੇ ਆ। ਕਿ ਜਿਹੜੇ ਇਵਨ ਕੰਜ਼ਰਵੇਟਿਵ ਜੱਜ ਸੀਗੇ ਉਹਨਾਂ ਨੂੰ ਹੁਣ ਇਹ ਲੱਗਦਾ ਕਿ ਇਹ ਹੁਣ ਜਿਹੜੀ ਜੁਡੀਸ਼ੀਅਲ ਅਥਾਰਟੀ ਦੀ ਜਿਹੜੀ ਡਿਸਰਿਸਪੈਕਟ ਜਿਹੜੀ ਹੋ ਗਈ ਆ। ਸੋ ਜੇ ਕੋਈ ਆਮ ਬੰਦਾ ਜਿਹੜਾ ਸਾਨੂੰ ਸੁਣ ਰਿਹਾ, ਲੇਮੈਨ ਸੁਣ ਰਿਹਾ, ਬੜੀ ਵੱਡੀ ਚੀਜ਼ ਆ। ਬਿਲਕੁਲ ਠੀਕ ਆ ਕਿ ਜੁਡੀਸ਼ਰੀ ਇਹ ਜਿਹੜੀ ਸੈਪਰੇਸ਼ਨ ਆਫ ਪਾਵਰਸ ਇਹ ਰਿਸਪੈਕਟਡ ਜਿਹੜਾ ਹੋਣਾ ਚਾਹੀਦਾ। ਜੇ ਹੁਣ ਜੇ ਤੁਸੀਂ ਜੁਡੀਸ਼ਰੀ ਦੀ ਗੱਲ ਨਹੀਂ ਮੰਨਦੇ ਆ, ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਬੇਸਿਕਲੀ ਅਬਵ ਦਾ ਲਾਅ ਚੱਲ ਗਏ ਆ। ਤੁਸੀਂ ਸਿੱਧਾ ਹੀ ਕਹਿ ਰਹੇ ਆ ਕਿ ਕੇਸ ਖਾਰਜ ਕਰ ਦਿਓ, ਲੋਕਾਂ ਨੂੰ ਚੱਕ ਲਓ, ਫੜ ਲਓ, ਗ੍ਰੀਨ ਕਾਰਡ ਵਾਲਿਆਂ ਨੂੰ ਚੱਕ ਲਓ, ਸਿਟੀਜ਼ਨਾਂ ਨੂੰ ਚੱਕ ਲਓ, ਡਿਪੋਰਟ ਕਰ ਦਿਓ। ਸੋ ਇੱਕ ਗੱਲ ਦੇਖਿਓ ਹੁਣ ਤੁਸੀਂ ਸਾਰੇ ਜਾਣੇ, ਇਹ ਪੰਜਾਬੀ ਰੇਡੀਓ ਦਾ ਉਹੀ ਵਾਲਾ ਸ਼ੋਅ ਆ ਜਿਹਦੇ ਵਿੱਚ ਆਪਾਂ ਕਿਹਾ ਸੀਗਾ ਕਿ ਇਹ ਚੀਜ਼ਾਂ ਹੋਣੀਆਂ। ਜਦੋਂ ਲੋਕੀ ਕਹਿੰਦੇ ਸੀ ਕਿ ਨਹੀਂ ਇਹ ਡਰਾ ਰਹੇ ਆ ਕਿ ਏਦਾਂ ਨਹੀਂ ਹੁੰਦਾ, ਭਾਜੀ ਹੁਣਾਂ ਨੇ ਦੱਸਿਆ ਸੀਗਾ ਕੋਈ ਇਹਨਾਂ ਦੇ ਵਿਅਕਤੀ ਰੇਡੀਓ ਸ਼ੋਅ ਤੇ ਰੇਡੀਓ ਉੱਤੇ ਵੀ ਆ ਕੇ ਖੱਪਰਵਾਲੀ ਕਰ ਰਿਹਾ ਸੀ ਕਿ ਤੁਸੀਂ ਏਦਾਂ ਕਿੱਦਾਂ ਕਹਿ ਸਕਦੇ, ਏਦਾਂ ਕਿੱਦਾਂ ਕਹਿ ਸਕਦੇ ਆ। ਕਈ ਵਕੀਲਾਂ ਨੇ ਵੀ ਕਿਹਾ ਕਿ ਲੈ ਬਈ ਇਹ ਏਦਾਂ ਵਾ ਜੀ, ਇਹਨੂੰ ਇਹਦੇ ਅੱਖਰ ਵਾਪਸ ਲੈਣੇ ਪੈਣੇ ਆ। ਸੋ ਅੱਜ ਇਹ ਖਬਰਾਂ ਸੁਣ ਕੇ ਦੇਖੋ ਕਿ ਸੁਪਰੀਮ ਕੋਰਟ ਦੀ ਜਿਹੜੀ ਸਟੈਂਡ ਆਫ ਜਿਹੜਾ ਹੋ ਗਿਆ। ਤੁਹਾਨੂੰ ਮੈਂ ਬਾਰ-ਬਾਰ ਉਹ ਚੀਜ਼ ਤੇ ਵਾਪਸ ਲੈ ਕੇ ਜਾਊਂਗਾ ਕਿ ਤੁਹਾਨੂੰ ਜਦੋਂ ਖਬਰਾਂ ਸੁਣਾਈਆਂ ਸੀਗੀਆਂ, ਤੁਹਾਨੂੰ ਕਿਹਾ ਸੀਗਾ ਕਿ ਇਹ ਚੀਜ਼ ਦੇ ਵੱਲ ਹੋਣੇ ਆ, ਤੇ ਤੁਹਾਡੀ ਕਈਆਂ ਨੇ ਜਿਹੜੀ ਸਿੰਪਥੀ ਵੋਟ ਕਰਕੇ ਕਿ ਨਹੀਂ ਜੀ ਡਰਾਉਂਦੇ ਆ, ਏਦਾਂ ਕਰਦੇ ਆ। ਇਹ ਰੀਅਲ ਨਿਊਜ਼ ਹੈਗੀ ਆ। ਠੀਕ ਆ, ਸੁਪਰੀਮ ਕੋਰਟ ਦੇ ਨਾਲ ਉਹਨਾਂ ਦਾ ਸਟੈਂਡ ਆਫ ਆ। ਹੁਣ ਕੀ ਚੀਜ਼ਾਂ ਕੀ ਇਹ ਜਿਹੜੇ ਅੱਖਰ ਆ, ਮਤਲਬ ਹੁਣ ਜਿਹੜੇ ਫੈਸਲੇ ਹੁੰਦੇ ਆ ਪੜ੍ਹਨ ਨੂੰ ਬੋਰਿੰਗ ਹੁੰਦੇ ਆ, ਤੁਹਾਨੂੰ ਜਿਹੜੀਆਂ ਖਬਰਾਂ ਮਿਲਦੀਆਂ ਉਹ ਤੁਸੀਂ ਨਿਊਜ਼ ਤੋਂ ਜਾਂ ਸੋਸ਼ਲ ਮੀਡੀਆ ਤੋਂ ਕਰਦੇ ਆ, ਰਾਈਟ। ਪਰ ਜਿਹੜੀ ਆਪਾਂ ਤੁਹਾਨੂੰ ਖਬਰਾਂ ਦੱਸਦੇ ਆ ਨਾ, ਆਪਾਂ ਤੁਹਾਨੂੰ ਜਿਹੜੀਆਂ ਲਿਟਰਲੀ ਜਿਹੜੇ ਫੈਸਲੇ ਹੁੰਦੇ ਆ, ਜਿਹੜੇ ਲਾਅ ਪਾਸ ਹੁੰਦੇ ਆ, ਤੁਹਾਨੂੰ ਐਜ਼ ਇਜ਼ ਬਿਨਾਂ ਮਿਰਚ ਮਸਾਲਾ ਲਾਏ ਐਡਵਾਂਸ ਦੇ ਵਿੱਚ ਕਿੱਧਰ ਨੂੰ ਜਿਹੜੀ ਕੰਟਰੀ ਦੇ ਹਾਲਾਤ ਜਿਹੜੇ ਜਾਣੇ ਆ ਇਰਰਿਸਪੈਕਟਿਵ। ਠੀਕ ਆ, ਮੈਨੂੰ ਕੋਈ ਇਹਦੇ ਵਿੱਚੋਂ ਕੀ ਆ ਕਿ ਇਹ ਜਿਹੜੀਆਂ ਖਬਰਾਂ ਕੋਈ ਏਦਾਂ ਥੋੜੇ ਨਾ ਕਿ ਇਹਦੇ ਨਾਲ ਵਕੀਲ ਨੂੰ ਕੋਈ ਜ਼ਿਆਦਾ ਕਲਾਇੰਟ ਆ ਜਾਣਾ ਹੈ ਉਹ। ਪਰ ਇਹ ਆ ਕਿ ਇੱਥੇ ਆਪਣਾ ਜਿਹੜਾ ਫਰਜ਼ ਬਣਦਾ ਲੋਕਾਂ ਨੂੰ ਦੱਸਣਾ ਕਿ ਜਿਹੜੀ ਚੀਜ਼ ਜਿੱਦਾਂ ਹੈਗੀ ਆ ਉਹਨੂੰ ਉਦਾਂ ਹੀ ਕਹਿਣਾ। ਬਿਲਕੁਲ ਇਧਰਲੇ ਪਾਸੇ ਨੂੰ ਜਿਹੜੇ ਹਾਲਾਤ ਹੁਣ ਗਏ ਆ, ਇਹ ਤੋਂ ਅਗਲੀ ਜਿਹੜੀ ਖਬਰ ਆ ਹੁਣ ਉਹ ਇੱਕ ਸਟੈਪ ਹੋਰ ਵੀ ਇਹ ਤੋਂ ਜ਼ਿਆਦਾ ਜਿਹੜੀ ਹੈਗੀ ਆ। ਕਿਉਂਕਿ ਆਪਾਂ ਗੱਲ ਕਰਦੇ ਸੀ ਏਲੀਅਨ ਰਜਿਸਟ੍ਰੇਸ਼ਨ ਦੀ, ਕਿਹਨੂੰ ਕਰਨੀ ਚਾਹੀਦੀ ਆ, ਕਿਹਨੂੰ ਪੇਪਰ ਰੱਖਣੇ ਚਾਹੀਦੇ ਆ, ਕਿਹਨੂੰ ਨਹੀਂ ਰੱਖਣੇ ਚਾਹੀਦੇ ਆ, ਗ੍ਰੀਨ ਕਾਰਡ ਹੋਲਡਰ ਵਾਲੇ ਨੂੰ ਧੱਕਾ ਨਹੀਂ ਕਰ ਸਕਦੇ ਆ। ਤੁਸੀਂ ਗ੍ਰੀਨ ਕਾਰਡ ਹੋਲਡਰ ਵਾਲੀ ਤਾਂ ਗੱਲ ਛੱਡੋ, ਉਹ ਜਿਹੜੇ ਸਿਟੀਜ਼ਨ ਬੰਦੇ ਹੈਗੇ ਆ, ਜਿਹੜੇ ਇੱਥੇ ਦੇ ਬੋਰਨ ਸਿਟੀਜ਼ਨ ਹੈਗੇ ਆ, ਇਹਦੇ ਬਾਰੇ ਵੀ ਆਪਾਂ ਗੱਲ ਕੀਤੀ ਸੀ ਕਿ ਜੇ ਤੁਹਾਡੇ ਬੱਚੇ ਜਵਾਕ ਇੱਥੇ ਬੋਰਨ ਆ, ਇਹਦੇ ਉੱਤੇ ਵੀ ਮੈਨੂੰ ਕ੍ਰਿਟਿਸਿਜ਼ਮ ਮਿਲਿਆ ਸੀ ਕਿ ਤੁਸੀਂ ਇਦਾਂ ਕਿਉਂ ਕਹਿੰਦੇ। ਮੈਂ ਤੁਹਾਨੂੰ ਕਹਿਣਾ ਸੀਗਾ, ਮੈਂ ਕਿਹਾ ਹੈਗੇ ਤਾਂ ਬਰਾਊਨ ਹੀ ਆ ਨਾ, ਐਂਡ ਆਫ ਦਾ ਡੇ ਡਿਸਕ੍ਰਿਮੀਨੇਸ਼ਨ ਤਾਂ ਕਰਨੀ ਆ ਉਹਨਾਂ ਨੇ, ਹੈਗੇ ਤਾਂ ਬਰਾਊਨ ਹੀ ਆ ਨਾ। ਬੰਦੇ ਨੂੰ ਲੱਗਦਾ ਹੀ ਹੁੰਦਾ ਕਿ ਮੇਰੇ ਜਵਾਕ ਸਪੈਸ਼ਲ ਆ, ਜੰਮੇ ਇੱਥੇ ਦੇ ਸਪੈਸ਼ਲ ਆ। ਏਦਾਂ ਹੀ ਇਹਨਾਂ ਦੇ ਘਰਦਿਆਂ ਨੂੰ ਵੀ ਲੱਗਦਾ ਹੀ ਹੋਣਾ, ਪਰ ਧੱਕਾ ਹੋ ਗਿਆ। ਹਾਂਜੀ, ਉਹ ਵੀ ਖਬਰ ਕਰਦੇ ਆ। ਇੱਕ ਜਿਹੜੀ ਨਾ ਏਲੀਅਨ ਐਨੀਮੀਜ਼ ਐਕਟ ਦੇ ਵਿੱਚ ਜਿਹੜੀ ਅਪਡੇਟ ਆਈ ਆ, ਕੱਲ ਰਾਤ ਨੂੰ ਸੁਪਰੀਮ ਕੋਰਟ ਨੇ ਇੱਕ ਹੋਰ ਫੈਸਲਾ ਸ਼ਨੀਚਰਵਾਰ ਦੀ ਇਨਫੈਕਟ ਅਰਲੀ ਆਵਰਸ ਦੇ ਵਿੱਚ ਜਿਹੜਾ ਉਹਨਾਂ ਨੇ ਫੈਸਲਾ ਦਿੱਤਾ ਆ। ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੁਪਰੀਮ ਕੋਰਟ ਨੇ ਇੱਕ ਵਾਰੀ ਫੇਰ ਕਿਹਾ ਆ ਵੀ ਭਾਈ ਤੁਸੀਂ ਕੋਈ ਐਕਸ਼ਨ ਨਹੀਂ ਲੈਣਾ ਡਿਪੋਰਟ ਕਰਨ ਦੇ ਲਈ ਵੈਨੀਜ਼ੁਏਲਾ ਦੇ ਲੋਕਾਂ ਨੂੰ, ਜਿਹੜੇ ਕਥਿਤ ਤੌਰ ਤੇ ਤੁਸੀਂ ਕਹਿ ਰਹੇ ਆ ਵੀ ਉਹ ਗੈਂਗ ਮੈਂਬਰਸ ਨੇ ਤੇ ਟੈਕਸਸ ਦੇ ਵਿੱਚ ਬੇਸਡ ਆ। ਸੋ ਸੁਪਰੀਮ ਕੋਰਟ ਨੇ ਜਿਹੜਾ ਆ ਇਹ ਹੁਣ ਤੋਂ ਕੁਝ ਘੰਟੇ ਪਹਿਲਾਂ ਇਹ ਅਟਾਰਨੀ ਟਰਕਿਆਨਾ ਜੀ ਆਖਿਆ ਆ, ਆਰਡਰ ਕੀਤਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੂੰ
not to deport Venezuelans under Aliens Enemy Act for now। ਸੋ ਕੁਛ ਚਿਰ ਦੇ ਲਈ ਉਹਨਾਂ ਨੇ ਜਿਹੜੀ ਇਸ ਦੇ ਉੱਤੇ ਰੋਕ ਜਿਹੜੀ ਉਹ ਲਾਈ ਹੈਗੀ ਆ। ਡਿਟੇਨੀਜ਼ ਦੇ ਲਾਇਰਸ ਦੇ ਦੁਆਰਾ ਐਪਲੀਕੇਸ਼ਨ ਜਿਹੜੀ ਫਾਈਲ ਕੀਤੀ ਗਈ ਸੀ ਉਹਨੂੰ ਨਾ ਉਹਨਾਂ ਨੇ ਗ੍ਰਾਂਟ ਕੀਤਾ ਨਾ ਉਹਨਾਂ ਨੇ ਡਿਨਾਈ ਕੀਤਾ, ਪਰ ਉਹਦੇ ਉੱਤੇ ਪੌਜ਼ ਲਾ ਦਿੱਤਾ ਆ ਵੀ ਇਫੈਕਟਿਵਲੀ ਵੀ ਹਾਲ ਦੀ ਘੜੀ ਕਹਿੰਦੇ ਆ ਵੀ ਤੁਸੀਂ ਇਹਨਾਂ ਨੂੰ ਉੱਥੇ ਨਾ ਘੱਲੋ, ਪਰ ਘੱਲੇ ਹੋਏ ਵਾਪਸ ਨਹੀਂ ਲਿਆ ਰਹੇ। ਉਹ ਜਿਹੜਾ ਗਿਆ ਸੀਗਾ ਸੈਨੇਟਰ, ਉਹਨੂੰ ਮੂਰਖ ਜਿਹੜਾ ਉਹ ਕਹਿੰਦੇ ਆ। ਵਾਈਟ ਹਾਊਸ ਵਾਲੇ ਮੀਮਸ ਜਿਹੜੀਆਂ ਆ ਉਹ ਪਾ ਰਹੇ ਆ। ਸੋ ਤੁਸੀਂ ਐਡਮਿਨਿਸਟ੍ਰੇਸ਼ਨ ਦਾ ਇਹ ਹਿਸਾਬ ਦੇਖ ਸਕਦੇ ਵੀ ਉਹਨਾਂ ਦੇ ਮਨ ਦੇ ਵਿੱਚ ਇਸ ਟਾਈਮ ਕੀ ਚੱਲ ਰਿਹਾ ਆ। ਸੋ ਅਗਲੀਆਂ ਜਿਹੜੀਆਂ ਇਹ ਨਿਊਜ਼ ਦੇ ਵੱਲ ਵਧੀਏ ਜਿਹੜੇ ਸਿਟੀਜ਼ਨ ਵਾਲੀ ਤੁਸੀਂ ਸ਼ੇਅਰ ਕਰ ਰਹੇ ਆ, ਇੱਕ ਨਹੀਂ ਕਈ ਇਦਾਂ ਦੀਆਂ ਪਿਛਲੇ ਹਫ਼ਤਿਆਂ ਦੇ ਵਿੱਚ ਨਿਊਜ਼ ਆਈਆਂ ਵੀ ਅਮਰੀਕਨ ਬੋਰਨ ਸਿਟੀਜ਼ਨਸ ਉਹਨਾਂ ਨੂੰ ਵੀ ਡਿਟੇਨ ਕੀਤਾ ਗਿਆ ਅਦਾਲਤਾਂ ਵਿੱਚ, ਬਰਥ ਸਰਟੀਫਿਕੇਟ ਵਗੈਰਾ ਜਿਹੜੇ ਆ ਉਹ ਦਿਖਾਉਣੇ ਪਈ। ਇੱਕ ਫਲੋਰੀਡਾ ਦੇ ਵਿੱਚ ਕਹਿੰਦੇ 20 ਸਾਲਾਂ ਦਾ ਜੁਆਨ ਕਾਰਲੋਸ ਉਹਨੂੰ ਚੱਕ ਲਿਆ ਸੀਗਾ ਜੀ। ਹਾਂਜੀ, ਸੋ ਜਾਰਜੀਆ ਦਾ ਇਹ ਬੋਰਨ ਤੇ ਫਲੋਰੀਡਾ ਹਾਈਵੇ ਪੈਟਰੋਲ ਵਾਲੇ ਉੱਥੇ ਦਾ ਜਿਹੜਾ ਸਟੇਟ ਦਾ ਲਾਅ ਹੈਗਾ ਅਨਆਥੋਰਾਈਜ਼ਡ ਐਂਟਰੀ ਵਾਲਾ, ਉਹਦੇ ਥੱਲੇ ਇਹਨੂੰ ਜਿਹੜਾ ਰੋਕ ਲਿਆ। ਜਦੋਂ ਇਹਨੇ ਆਪਣਾ ਬਰਥ ਸਰਟੀਫਿਕੇਟ ਵੀ ਦਿਖਾਇਆ, ਉਹਨੂੰ ਸੋਸ਼ਲ ਸਿਕਿਉਰਿਟੀ ਕਾਰਡ ਵੀ ਦਿਖਾਇਆ, ਸਟੇਟ ਆਈਡੀ ਵੀ ਦਿਖਾਈ, ਜੱਜ ਨੂੰ ਵੀ ਜਿਹੜੀ ਇਹਨੇ ਦਿਖਾਈ ਆਪਣੀ, ਤੁਸੀਂ ਦੇਖ ਲਓ ਕੋਰਟ ਦੇ ਵਿੱਚ। ਤੇ ਜੱਜ ਕਹਿੰਦਾ ਕਿ ਮੇਰਾ ਆਈਸ ਹੋਲਡ ਜਿਹੜੇ ਹੁੰਦੇ ਆ ਉਹਦੇ ਉੱਤੇ ਮੇਰਾ ਜੂਰਿਸਡਿਕਸ਼ਨ ਨਹੀਂ ਹੈਗਾ ਕਿ ਆਈਸ ਵਾਲੇ ਨੂੰ ਚੱਕ ਸਕਦੇ ਆ। ਤੇ ਕਈ ਘੰਟੇ ਇਹਨੂੰ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ, ਤੇ ਜਦੋਂ ਮੀਡੀਆ ਵਗੈਰਾ ਇਨਵੋਲਵ ਹੋ ਗਿਆ, ਜਦੋਂ ਪ੍ਰੈਸ਼ਰ ਆਇਆ, ਉਦੋਂ ਉਹਨਾਂ ਨੇ ਛੱਡਿਆ। ਠੀਕ ਆ, ਜਦੋਂ ਰੌਲਾ ਜੱਜ ਨੇ ਕਿਹਾ ਵੀ ਇਹ ਅਥੈਂਟਿਕ ਆ, ਮੈਨੂੰ ਅਸਲੀ ਲੱਗਦਾ ਹੈ ਕਿ ਬਰਥ ਸਰਟੀਫਿਕੇਟ, ਉਹਨੂੰ ਇਹ ਵੀ ਕਹਿਣਾ ਪਿਆ ਜੱਜ ਨੂੰ। ਹਾਂਜੀ, ਸੋ ਇੱਥੇ ਇੱਕ ਗੱਲ ਤੁਹਾਨੂੰ ਦੱਸੂਗਾ, ਜਿਹੜੀ ਕਮਿਊਨਿਟੀ ਜਿਹੜੀ ਤੁਹਾਨੂੰ ਕਈ ਵਾਰੀ ਪਹਿਲਾਂ ਵੀ ਦੱਸੀ ਹੈ ਕਿ ਜਿਹੜੇ ਹਿਸਪੈਨਿਕ ਲੋਕੀ ਆ ਨਾ, ਇਹਨਾਂ ਦੀ ਕਮਿਊਨਿਟੀ ਖੜ ਜਾਂਦੀ ਆ, ਇੱਕ ਦੂਜੇ ਪਿੱਛੇ ਚੱਲ ਜਾਂਦੀ ਆ। ਬੰਦਾ ਜਿਹੜਾ ਇੱਕ ਵੀ ਬੰਦਾ ਇਹਨਾਂ ਦਾ ਫੜਿਆ, ਸਾਰੇ ਜਾਣੇ ਚੱਲ ਜਾਂਦੇ ਆ। ਜਦੋਂ ਇਹ ਪ੍ਰੈਸ਼ਰ ਪੈਂਦਾ ਨਾ, ਫੇਰ ਜਿਹੜੀ ਗੱਲਬਾਤ ਹੁੰਦੀ ਆ। ਕੀ ਸਾਡੇ ਵਾਲੀ ਕਮਿਊਨਿਟੀ ਏਦਾਂ ਜਾਂਦੀ ਆ ਜਾਂ ਜਾਊਗੀ, ਸਾਨੂੰ ਪਤਾ ਨਹੀਂ, ਆਪਾਂ ਦੇਖਿਆ ਨਹੀਂ ਅੱਜ ਤੱਕ ਤਾਂ ਨਹੀਂ ਮੈਂ ਕੋਈ ਨਿਊਜ਼ ਦੇਖੀ ਕਿ ਏਦਾਂ ਹੋਇਆ ਹੋਵੇ। ਪਰ ਇਹ ਸੀਗਾ ਕਿ ਜਿਹੜਾ ਇਹ ਹੁਣ ਕਿਉਂਕਿ ਦੇਖੋ, ਜੇ ਨਹੀਂ ਹੋ ਜਾਊਗੇ ਤਾਂ ਇੱਕ ਨੂੰ ਫੜਿਆ ਤਾਂ ਦੂਜਿਆਂ ਦੇ ਜਵਾਕ ਵੀ ਚੱਕੂਗੇ, ਤੀਜਾ ਵੀ ਚੱਕੂਗੇ, ਚੌਥਾ ਵੀ ਚੱਕੂਗੇ। ਵਾਰੀ ਸਾਰਿਆਂ ਦੀ ਜਾਂ ਤਾਂ ਉਹ ਕਮਿਊਨਿਟੀ ਨੇ ਪਹਿਲੇ ਤੇ ਫੈਸਲਾ ਲੈਣਾ ਹੁੰਦਾ, ਠੀਕ ਹੈ, ਤੇ ਜਾਂ ਫਿਰ ਉਹ ਹਰੇਕ ਬੰਦਾ ਆਪੋ ਆਪਣੀ ਜਿਹੜੀ ਚੀਜ਼ ਹੈ। ਸੋ ਇਹ ਬੰਦਾ ਬੋਰਨ ਸੀਗਾ, ਜੱਜ ਨੂੰ ਇਹਨੇ ਸਰਟੀਫਿਕੇਟ ਦਿਖਾਤਾ। ਇਹਦਾ ਕੋਈ ਟ੍ਰੈਫਿਕ ਦਾ ਮਸਲਾ ਸੀਗਾ, DUI ਦਾ, ਮੇਰੇ ਖਿਆਲ ਮੈਨੂੰ ਕੇਸ ਦੀ ਡਿਟੇਲ ਨਹੀਂ ਪਤਾ, ਪਰ ਜੱਜ ਕਹਿੰਦਾ ਕਿ ਮੇਰਾ ਜੁਰਿਸਡਿਕਸ਼ਨ ਨਹੀਂ ਹੈਗਾ, ਆਈਸ ਵਾਲੇ ਨੂੰ ਚੱਕ ਸਕਦੇ ਆ, ਚੱਕ ਕੇ ਜੇਲ੍ਹ 'ਚ ਰੱਖ ਸਕਦੇ ਆ। ਇਸ ਤੋਂ ਬਾਅਦ ਇੱਕ ਐਰੀਜ਼ੋਨਾ ਦੇ ਵਿੱਚ ਬੰਦਾ ਫੜਿਆ, ਟੂਸਨ ਤੋਂ, 19 ਸਾਲ ਦਾ ਸੀਗਾ। ਠੀਕ ਆ, ਹੁਣ ਖਬਰ ਕੀ ਦੱਸਣੀ ਆ, 19 ਸਾਲ ਦਾ ਬੰਦਾ ਸੀਗਾ। ਕਿਉਂ ਚੱਕਿਆ? ਹੈਗੇ ਤਾਂ ਇਹ ਬਰਾਊਨ ਆ ਐਕਚੁਅਲੀ। ਇਹ ਆਪਣੇ ਨਾਲੋਂ ਫੇਰ ਵੀ ਤੁਸੀਂ ਕਹਿ ਲਓ ਕਿ ਆਪਾਂ ਜਿਹੜੇ ਪੰਜਾਬੀ ਮੂਲ ਦੇ ਲੋਕ ਹੁੰਦੇ ਆ, ਆਪਾਂ ਉਹਨਾਂ ਤੋਂ ਵੀ ਜ਼ਿਆਦਾ ਬਰਾਊਨ ਜਿਹੜੇ ਲੱਗਦੇ ਆ। ਇਹ ਫੈਕਟ ਜਿਹੜਾ ਹੈਗਾ, ਹੁਣ ਟੂਸਨ ਦਾ ਇਹ ਬੰਦਾ ਜਿਹੜਾ ਸੀਗਾ 19 ਸਾਲ ਦਾ ਸੀਗਾ। ਇਹਨੂੰ ਕਹਿੰਦੇ ਕਿ ਇਲੀਗਲ ਐਂਟਰੀ ਕੀਤੀ ਆ ਐਜ਼ ਅ US ਸਿਟੀਜ਼ਨ। ਇਹਨੂੰ 8 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਤੁਸੀਂ ਦੇਖੋ ਕਿ 10 ਦਿਨ ਇਹਨੂੰ ਜਿਹੜਾ ਜੇਲ੍ਹ 'ਚ ਬੰਦ ਰੱਖਿਆ। ਤੇ ਫੈਡਰਲ ਜਿਹੜਾ ਜੱਜ ਸੀਗਾ, ਬਾਅਦ 'ਚ ਉਹਨੇ ਫੈਡਰਲ ਜੱਜ ਤੱਕ ਜਦੋਂ ਗੱਲਬਾਤ ਚੱਲ ਗਈ, ਤੁਸੀਂ ਦੇਖੋ ਕਿ ਬੰਦੇ ਦੇ ਕਿੰਨੇ ਪੈਸੇ ਲੱਗਦੇ ਆ ਜੱਜਾਂ ਦੇ ਕੋਲ, ਫੈਡਰਲ ਜੱਜ ਦੇ ਕੋਲ ਜਾ ਕੇ ਲਿਟੀਗੇਟ ਕਰਨਾ। ਠੀਕ ਆ, ਖੜੇ ਪੈਰੀ ਗੱਲ ਨਹੀਂ, ਬਾਤ ਨਹੀਂ। ਜੇ ਕਿਸੇ ਕੋ ਨਾ ਹੋਵੇ ਤਾਂ ਉਹ ਤਾਂ ਫਸਿਆ ਰਹਿ ਜੂ, ਉਹ ਤਾਂ ਫਸਿਆ ਰਹਿ ਜੂਗਾ। ਠੀਕ ਆ, ਜਿਹਦੇ ਪਿੱਛੇ ਹੁਣ ਕਮਿਊਨਿਟੀ ਦੀ ਸਪੋਰਟ ਨਹੀਂ ਆ, ਜਿਹਦੀ ਉਹ ਨਹੀਂ ਆ, ਹੁਣ ਕਮਿਊਨਿਟੀ ਦੀ ਸਪੋਰਟ ਨਹੀਂ, ਹੁਣ ਗੱਲਾਂ ਤਾਂ ਉਹੀ ਆ, ਬਟ ਐਂਡ ਆਫ ਦਾ ਡੇ ਹੈਗਾ ਨਾ, ਕਮਿਊਨਿਟੀ ਨੂੰ ਟਾਈਮ ਕੱਢ ਕੇ ਜਾਣਾ ਵੀ ਪੈਣਾ ਵਾ। ਆਪਣੇ ਤਾਂ ਡਾਲਰ ਬਣਾਉਣੇ ਆ, ਆਪਾਂ ਕਿੱਥੇ ਜਾਣਾ। ਹਾਂਜੀ, ਸੋ ਫੇਰ ਉਦੋਂ ਗੱਲ ਆ ਜਾਂਦੀ ਹੈ ਕਿ ਲੈ ਵੀ ਇਹ ਰੇਡੀਓ ਤੇ ਸ਼ੋਅ ਕਰਕੇ ਜਾਂਦੇ ਆ। ਸੋ ਇਹ ਹੈ ਕਿ ਟਾਈਮ ਕੱਢਦੇ, ਜਿਹੜਾ ਆਪਣਾ ਫਰਜ਼ ਹੈ ਨਾ, ਆਪਾਂ ਵੀ ਟਾਈਮ ਜਿਹੜਾ ਕੱਢਦੇ ਆ। ਪਰ ਜਦੋਂ ਹੁਣ ਤੁਹਾਨੂੰ ਵੀ ਕਾਲ ਆਫ ਐਕਸ਼ਨ ਜਦੋਂ ਆਈ, ਉਦੋਂ ਤੁਸੀਂ ਵੀ ਫਿਰ ਟਾਈਮ ਆਫ ਐਕਸ਼ਨ ਕੱਢੀ। ਉਦੋਂ ਨਾ ਮੈਨੂੰ ਕਹੀਓ ਕਿ ਇਹ 2-3 ਘੰਟੇ ਕਿੱਥੇ ਜਾਣਾ, ਮੇਰਾ ਟਰੱਕ ਦਾ ਲੋਡ ਆ, ਮੇਰਾ ਫਲਾਨਾ ਵਾ, ਢਮਕਾਨਾ ਵਾ। ਠੀਕ ਹੈ, ਕੰਮ ਛੱਡਣਾ। ਤੁਹਾਡੀ ਕਮਿਊਨਿਟੀ ਦੇ ਬੰਦੇ ਨਾਲ ਕਿਸੇ ਨਾਲ ਨਜਾਇਜ਼ ਹੋਈ, ਫਿਰ ਤੁਸੀਂ ਵੀ ਉਹ ਦੱਸਿਓ ਕਿ ਲੈ ਵੀ ਕਮਿਊਨਿਟੀ ਬੰਦੇ ਦੇ ਪਿੱਛੇ ਸਟੈਂਡ ਬਿਹਾਈਂਡ ਕਰਦੀ ਆ ਕਿ ਨਹੀਂ ਕਰਦੀ ਆ। ਸਹੀ ਗੱਲ। ਸੋ ਇਹ ਚੀਜ਼ਾਂ ਸੀਗੀਆਂ। ਸਿਟੀਜ਼ਨ ਨੂੰ ਦੇਖ ਲਓ, ਤੁਸੀਂ ਫੜ ਲਿਆ, ਧੱਕਾ ਕਰਤਾ 10 ਦਿਨ ਤੇ ਬਾਅਦ 'ਚ ਛੱਡਤਾ। ਤੇ ਕਿਸੇ ਨਾਲ ਵੀ ਹੋ ਸਕਦੀ ਆ, ਤੁਹਾਡੇ ਜਵਾਕਾਂ ਨਾਲ ਵੀ ਹੋ ਸਕਦੀ ਆ। ਕਿੱਦਾਂ ਕਰੂੰਗੇ ਉਹਨੂੰ? ਆਈਸ ਵਾਲਾ ਜਿਹੜਾ ਬੰਦਾ ਹੈਗਾ, ਉਹਨੇ ਇਹ ਥੋੜਾ ਨਾ ਦੇਖਣਾ ਕਿ ਬੰਦਿਆਂ ਨੂੰ ਲੱਗਦਾ ਹੁੰਦਾ ਕਿ ਮੈਂ ਇੱਥੇ ਬੌਰਨ ਆ, ਮੇਰੀ ਇੰਗਲਿਸ਼ ਜ਼ਿਆਦਾ ਬੈਟਰ ਆ, ਮੈਨੂੰ ਕੁਛ ਨਹੀਂ ਹੋਣਾ, ਮੈਨੂੰ ਜ਼ਿਆਦਾ ਨੌਲੇਜ ਆ, ਮੈਂ ਇੱਥੇ ਸਕੂਲ ਪੜ੍ਹਿਆ ਵਾ, ਏਦਾਂ ਪੜ੍ਹਿਆ। ਉਹਨਾਂ ਲਈ ਡਜ਼ ਨਾਟ ਮੈਟਰ। ਉਹ ਕਹਿੰਦੇ ਇਹ ਸਾਰੇ ਸੇਮ ਹੀ ਲੱਗਦੇ ਆ, ਚੱਕੋ ਇਹਨਾਂ ਨੂੰ। ਐਗਜ਼ੈਕਟਲੀ, ਓਵਰਜ਼ੈਲਸ ਨੇ ਇਸ ਟਾਈਮ ਸਾਰੇ। ਹਰ ਇੱਕ ਆਈਸ ਦਾ ਜਿਹੜਾ ਏਜੰਟ ਆ, ਉਹਨੂੰ ਇਦਾਂ ਲੱਗ ਰਿਹਾ, ਜਾਂ ਜਿਹੜਾ ਵੀ ਐਨਫੋਰਸਮੈਂਟ ਕਰ ਰਿਹਾ ਉਹਨੂੰ ਲੱਗ ਰਿਹਾ ਵੀ ਮੈਂ ਹੀ ਟਰੰਪ ਆ ਤੇ ਆਪਾਂ ਮੌਕਾ ਫੈਸਲਾ ਔਨ ਦਾ ਸਪੌਟ ਹੀ ਕਰ ਦੇਣਾ, ਚੱਕ ਦੇਣੇ ਆ।
ਏਦਾਂ ਕੋਈ ਦੀ ਉਹ ਬਿਰਤੀ ਦੇ ਨਾਲ ਚੱਲ ਰਹੇ ਆ। ਸੋ ਬਿਲਕੁਲ ਸਹੀ ਗੱਲ ਆ ਤੁਹਾਡੀ। ਜੀ। ਤੇ ਦੂਸਰੀ ਗੱਲ ਸੀਗੀ ਕਿ ਜਿਹੜੀ ਹੁਣ ਤੁਸੀਂ ਗੱਲ ਕਹਿੰਦੇ ਨਾ ਕਿ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਲੋਕਾਂ ਨੂੰ ਭੇਜਣਾ ਨਹੀਂ। ਇਹੀ ਤਾਂ ਰੌਲਾ ਉਹਨਾਂ ਦਾ ਕਿ ਇਹ ਸਿਰਫ ਇੱਕ ਕੇਸ ਦੇ ਵਿੱਚ ਨਹੀਂ, ਇਹ ਹਰੇਕ ਚੀਜ਼ ਦੇ ਵਿੱਚ ਜਿਹੜੇ ਈਵਨ ਸਟੂਡੈਂਟ ਉਹਨਾਂ ਨੇ ਟਾਰਗੇਟ ਕੀਤੇ ਸੀਗੇ ਕਿ ਤੁਸੀਂ ਕਹਿੰਦੇ ਆ ਕਿ ਇਹ ਏਦਾਂ ਵਾ ਗਲਤ ਗਰੁੱਪਾਂ ਨੂੰ ਸਪੋਰਟ ਕਰਦੇ ਆ, ਪਰ ਤੁਸੀਂ ਉਹਨਾਂ ਨੂੰ ਮੌਕਾ ਤਾਂ ਦਿਓ, ਤੁਸੀਂ ਸਿੱਧਾ ਹੀ ਇਹਨਾਂ ਦੇ ਜਿਹੜੇ ਕੈਂਸਲ ਕਰੀ ਜਾ ਰਹੇ ਆ, ਡਿਪੋਰਟ ਕਰ ਰਹੇ ਆ ਸਿੱਧੇ ਵੀ, ਕੱਢੋ ਡਿਪੋਰਟ ਕਰ ਬਾਹਰ। ਰਹੇ ਆ, ਰਾਈਟ? ਉਹ ਚੀਜ਼ ਹੋ ਗਈ। ਉਹਦੇ ਵਿੱਚ ਦੇਖੋ ਤੁਸੀਂ ਕਿੰਨੇ ਕੋਰਟਸ ਨੇ ਹੁਣ ਜਿਹੜੀਆਂ ਇੰਜੰਕਸ਼ਨ ਦੇਣੀਆਂ ਸ਼ੁਰੂ ਕਰ ਦਿੱਤੀਆਂ, ਹਰੇਕ ਕੋਰਟ ਨੇ ਇੰਜੰਕਸ਼ਨ ਜਿਹੜੀਆਂ, ਤੇ ਚੀਜ਼ ਸੇਮ ਹੀ ਆ। ਗਾਰਸੀ ਵਾਲੀ ਵੀ ਸੇਮ ਚੀਜ਼ ਆ ਕਿ ਜਿਹਨੂੰ ਭੇਜਤਾ ਉਹਨੂੰ ਵੀ ਸੇਮ ਚੀਜ਼ ਤੇ ਭੇਜਿਆ ਕਿ ਉਹਨੂੰ ਵਾਪਸ ਲੈ ਕੇ ਆਓ ਕਿ ਆਪਾਂ ਨਹੀਂ ਮੰਨਣਾ। ਹੁਣ ਜਿਹੜੀ ਆਹ ਚੀਜ਼ ਸੀਗੀ ਕਿ ਜੇ ਹੁਣ ਵੀ ਸਰਕਾਰ ਕਵੇ ਕਿ ਨਹੀਂ ਆਪਾਂ ਨਹੀਂ ਰੁਕਣਾ, ਬ੍ਰੇਕ ਨਹੀਂ ਲਾਣੀ, ਤੇ ਜੁਡੀਸ਼ਰੀ ਤੇ ਜਿਹੜਾ ਐਗਜ਼ੈਕਟਿਵ ਸੀਗਾ ਉਹਦੇ ਵਿੱਚ ਸਟੈਂਡ ਆਫ ਜਿਹੜਾ ਹੋ ਜਾਣਾ ਵਾ, ਤੇ ਉਹ ਜਿਹੜੀ ਗੱਲ ਸੀਗੀ ਵੱਧ ਜਾਣੀ ਬਹੁਤ ਜ਼ਿਆਦਾ ਜਿਹੜੀ ਹੁਣ। ਅੱਛਾ, ਹੁਣ ਇੱਥੇ ਉਹਨਾਂ ਲੋਕਾਂ ਦਾ ਦੇਖਣ ਵਾਲੀ ਗੱਲ ਰਹੂਗੀ ਜਿਹੜੇ ਤਾਂ ਪਹਿਲੇ ਪ੍ਰਸ਼ਾਸਨਾਂ ਨੂੰ ਲੈ ਕੇ ਜਾਂ ਕਿਸੇ ਵੀ ਪ੍ਰਸ਼ਾਸਨ ਨੂੰ ਲੈ ਕੇ ਕਹਿੰਦੇ ਸੀ ਵੀ ਤੁਹਾਡੇ ਹੱਕ ਜਿਹੜੇ ਉਹ ਖੋ ਰਹੇ ਆ, ਹੁਣ ਸ਼ਰੇਆਮ ਖੋਹ ਹੋ ਰਹੇ ਆ। ਉਸਨੂੰ ਦੇਖਣ ਵਾਲੀ ਗੱਲ ਹੋਊਗੀ ਵੀ ਉਹ ਕਿੰਨਾ ਕਿਸ ਚੀਜ਼ ਦਾ ਵਿਰੋਧਤਾ ਜਿਹੜੀ ਉਹ ਕਰਦੇ ਆ। ਇਹਨਾਂ ਸਾਰੀਆਂ ਖਬਰਾਂ ਨੂੰ ਦੇਖਦੇ ਹੋਏ ਤਾਂ ਇਦਾਂ ਹੀ ਲੱਗਦਾ ਆ ਅਟਾਰਨੀ ਕਹਿਣਾ ਜੀ ਆਪਾਂ ਅਥੋਰੀਟੇਰੀਅਨਿਜ਼ਮ ਵੱਲ ਨੂੰ ਹੀ ਜਿਹੜਾ ਆ ਉਹ ਲਗਾਤਾਰ ਵੱਧ ਰਹੇ ਆ ਵੀ ਮੰਨਣੀ ਨਹੀਂ ਆਪਾਂ ਕਿਸੇ ਨੂੰ, ਪ੍ਰੋਸੈਸ ਨੂੰ ਲਾਂਭੇ ਕਰੋ, ਜੋ ਮਨ ਚ ਆ ਰਿਹਾ ਆ ਆਪਾਂ ਉਹੀ ਚੀਜ਼ ਜਿਹੜੀ ਉਹ ਕਰਨੀ ਚਾਹੁੰਦੇ ਆ। ਜਰੋਮ ਪਾਵਲ ਨਾਲ ਪੰਗਾ ਪੈ ਜਾਵੇ ਤਾਂ ਉਹਨੂੰ ਕਹਿੰਦਾ ਚੱਕ ਕੇ ਲਾਓ, ਜਿਹੜਾ ਵੀ ਨਹੀਂ ਮੰਨਦਾ ਉਹਨੂੰ ਲਾਂਭੇ ਕਰੋ, ਉਹਨੂੰ ਪਰੇ ਕਰੋ, ਮੈਂ ਤਾਂ ਆਪਣੀ ਮਰਜ਼ੀ ਜਿਹੜੀ ਉਹ ਕਰਨੀ ਆ। ਸੋ ਇਹ ਸਿਸਟਮ ਇਸ ਟਾਈਮ ਅਮਰੀਕਾ ਦੇ ਵਿੱਚ ਚੱਲ ਰਿਹਾ ਹੈਗਾ ਜੀ। ਤੇ ਇਹਦੇ ਵਿੱਚ ਹੁਣ ਸਿੱਧਾ ਇੱਕ ਓਪਨ ਐਂਡਡ ਕੁਐਸਚਨ ਹੈਗਾ, ਜਿਹੜੀ ਗੱਲ ਸੀ ਲੈ ਗ੍ਰੀਨ ਗਾਰਡਨ ਨੂੰ ਕੁਛ ਨਹੀਂ ਹੋਣਾ, ਲੈ ਉਹਨੂੰ ਕੁਛ ਨਹੀਂ ਹੋਣਾ, ਐਵੇਂ ਡਰਾ ਰਹੇ ਉਹ ਆ। ਹੁਣ ਦੱਸੋ ਕਿੱਦਾਂ ਕਿ ਹੋਣਾ ਕਿ ਨਹੀਂ ਹੋਣਾ, ਕਿ ਉਹ ਬਰਥ ਸਰਟੀਫਿਕੇਟ ਹੀ ਦਿਖਾ ਰਿਹਾ ਬੋਰ ਦਾ, ਉਹਨੂੰ ਚੱਕ ਕੇ 10 ਦਿਨ ਜੇਲ੍ਹ ਚ ਸੁਣਦੇ ਕੱਟਤਾ। ਅਗਲੇ ਕਿਸੇ ਦੀ, ਸੁਣਦੇ ਹੀ ਨਹੀਂ, ਵੈਰੀਫਾਈ ਨਹੀਂ ਕਰ ਰਹੇ ਅਗਲੇ, ਉਹਦੇ ਸਿਟੀਜ਼ਨਸ਼ਿਪ ਨਹੀਂ ਵੈਰੀਫਾਈ ਕਰ ਰਹੇ। ਤੁਸੀਂ ਹਿਸਾਬ ਲਾ ਲਓ ਵੀ ਕੀ ਸਿਸਟਮ ਚੱਲ ਰਿਹਾ ਹੋਊਗਾ। ਇੱਕ ਆਪਣਾ ਕੀ ਹੁੰਦਾ ਕਿ ਸਾਡੀ ਕਮਿਊਨਿਟੀ ਨਾ ਇੱਕ ਦੂਜੇ ਦੇ ਮਗਰ ਪੈ ਜਾਂਦੀ ਹੈ ਖਿੱਚਣ ਚ, ਕਿ ਹਾਂਜੀ ਜਿਹੜਾ ਹਾਂਜੀ ਕੁਛ ਹਾਂਜੀ। ਕਰ ਰਿਹਾ ਉਹ ਬੜੀ ਜਿਹੜੀ ਚੀਜ਼ ਹੈ ਹਨਾ ਕਿ ਉਹ ਮਨਮੋਹਨ ਵਾਰਿਸ ਦਾ ਮੈਂ ਇੱਕ ਵਾਰੀ ਸੁਣਦਾ ਸੀ ਗਾਣਾ ਪੰਜਾਬੀ ਵਿਰਸੇ ਦੇ ਵਿੱਚ, ਐਲਬਮ ਚ ਉਹਦੇ ਸੀਗਾ ਕਿ ਲੈ ਪਹਿਲਾਂ ਤਾਲੀਆਂ ਮਾਰੀਆਂ, ਲੈ ਬਈ ਛਾ ਗਿਆ ਛਾ ਗਿਆ, ਚੜ ਗਿਆ ਉੱਤੇ, ਕਹਿੰਦਾ ਜਦੋਂ ਕੋਈ ਡਾਊਨਗ੍ਰੇਡ ਆਂਦੀ ਕਹਿੰਦਾ ਫੇਰ ਤਾਲੀਆਂ ਮਾਰੀਆਂ ਕਿ ਲੈ ਵੀ ਦੇਖ ਕਿੱਦਾਂ ਡਿੱਗਿਆ, ਬੜਾ ਉੱਡਿਆ ਫਿਰਦਾ ਸੀਗਾ ਏਦਾਂ ਨਾ। ਸੋ ਆਹ ਜਿਹੜਾ ਚੀਜ਼ ਹੈਗੀ ਕਿ ਮੌਕੇ ਦੀ ਜਿਹੜੀ ਨਜ਼ਾਕਤ ਨੂੰ ਸਮਝਿਆ ਕਰੋ, ਕਿ ਜਿਹੜੀ ਫ੍ਰੀ ਐਡਵਾਈਸ ਵੀ ਤੁਹਾਨੂੰ ਆ ਕੇ ਦੇਣੀ ਆ 2-2 ਘੰਟੇ ਆਪਣੇ ਜਿਹੜੇ ਲਾਣੇ ਆ, ਉਹਦੇ ਵਿੱਚ ਵੀ ਕਈ ਹੁਣ ਮੈਂ ਕਿਹਾ ਨੁਕਸ ਹੀ ਕੱਢੀ ਜਾਣੇ ਆ ਵੀ ਹਰੇਕ ਚੀਜ਼ ਜਿਹੜੀ ਮਰਜ਼ੀ ਖਬਰ ਵਧੀਆ ਕਰੋ ਤਾਂ ਨੁਕਸ, 9 ਸਰਕਟ ਦਾ ਕੇਸ ਜਿੱਤੇ ਤਾਂ ਨੁਕਸ, ਫ੍ਰੀ ਇਨਫੋਰਮੇਸ਼ਨ ਤਾਂ ਨੁਕਸ, ਏਲੀਅਨ ਰਜਿਸਟ੍ਰੇਸ਼ਨ ਦਿੱਤੀ ਡਰਾਤਾ ਸਾਨੂੰ, ਠੀਕ ਆ। ਜੇ ਨਹੀਂ ਦੱਸਿਆ ਫਿਰ ਪਹਿਲਾਂ ਨਹੀਂ ਦੱਸਿਆ, ਆਲਾ ਰੂਲ ਨਹੀਂ ਕਵਰ ਕੀਤਾ, ਉਹਲਾ ਰੂਲ ਨਹੀਂ ਕਵਰ ਕੀਤਾ। ਸੋ ਇਹ ਹੈ ਕਿ ਮੌਕੇ ਦੀ ਨਜ਼ਾਕਤ ਨੂੰ ਸਮਝੋ ਕਿੱਦਾਂ ਵਾ, ਰਿਐਲਿਟੀ ਨੂੰ ਜਾਣੋ, ਰਿਐਲਿਟੀ ਜੋ ਚੱਲ ਰਹੀ ਆ ਉਹਨੂੰ ਦੇਖੋ, ਉਹਨੂੰ ਪਛਾਣੋ। ਹੁਣ ਉਹ ਨਾ ਉਹ ਟੈਂਟਰਮ ਟੂੰਟਰਮ ਸੁੱਟਣ ਦਾ ਸੋਸ਼ਲ ਮੀਡੀਆ ਤੇ ਉਹ ਕਰਨ ਦਾ ਟਾਈਮ ਜਿਹੜਾ ਚੱਲ ਗਿਆ, ਕੰਮ ਜਿਹੜਾ ਬਹੁਤ ਜ਼ਿਆਦਾ ਔਖਾ ਹੋ ਜਾਣਾ। ਅਗਲਾ ਤਾਂ ਸਿੱਧਾ ਹੀ ਵਕੀਲਾਂ ਨਾਲ ਵੀ ਪੰਗੇ ਲੈ ਰਹੇ ਆ, ਠੀਕ ਆ, ਉਹ ਦੂਜੇ ਜਿਹੜੇ ਸੈਨੇਟਰਸ ਆ ਉਹਨਾਂ ਨਾਲ ਵੀ ਪੰਗੇ ਲੈ ਰਹੇ ਆ, ਜਿਹੜੇ ਇਮੀਗ੍ਰੈਂਟ ਆ ਉਹਨਾਂ ਨਾਲ ਵੀ ਪੰਗੇ ਲੈ ਰਹੇ ਆ। ਤੇ ਇਹ ਜਿਹੜਾ ਹੈਗਾ ਟਾਈਮ ਯੂਨਿਟੀ ਦਾ, ਬਿਲਕੁਲ ਬਿਲਕੁਲ ਇੱਕ ਦੂਜੇ ਦਾ ਸਪੋਰਟ ਕਰਨ ਦਾ ਵਕਤ ਆ ਜੀ। ਧੱਕਾ ਨਾ ਹੋਵੇ ਕਿਸੇ ਨਾਲ, ਜਿੰਨਾ ਧੱਕਾ ਹੋ ਰਿਹਾ ਉਹਦੇ ਨਾਲ ਖੜਨਾ ਆ, ਇਹ ਮੌਕਾ ਆ। ਇੱਥੇ ਹੀ ਜਿਹੜੀ ਇੱਕ ਕਮਿਊਨਿਟੀ ਦੀ ਜਿਹੜੀ ਭਾਵਨਾ ਉਹ ਦਿਖਾਉਣ ਦਾ ਵਕਤ ਹੁੰਦਾ ਆ। ਸੋ ਇਦਾਂ ਦੇ ਐਕਸ਼ਨ ਦੀ ਲੋੜ ਆ। ਅੱਛਾ, ਆਪਾਂ ਬ੍ਰੇਕ ਲੈ ਲਈ ਨੇ, ਬ੍ਰੇਕ ਤੋਂ ਬਾਅਦ ਲਵਾਂਗੇ ਆਪਾਂ ਹੁਣ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408-272-5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ।
ਅਟਾਰਨੀ ਟਿਰਕਿਆਣਾ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੀ ਕਾਲ ਕਰਨ ਦੇ ਲਈ ਨੰਬਰ 408 272 5200 4082725200 40 ਮਿੰਟ ਹੈ ਜੀ ਆਪਣੇ ਕੋਲ। 11 ਵਜੇ ਤੱਕ ਆਪਣਾ ਇਹ ਪ੍ਰੋਗਰਾਮ ਹੋਣਾ ਹੈ। ਸੋ ਰਾਈਟ ਨਾਓ ਕਾਲ ਦੇ ਵਿੱਚ ਜਦੋਂ ਤੁਹਾਡਾ ਨਾਮ ਲਿਆ ਜਾਣਾ, ਸਵਾਲ ਆਪਾਂ ਇੱਕ ਲੈਣਾ, ਜੋ ਇੱਕ ਸਵਾਲ ਜਿਹੜਾ ਉਹ ਪੁੱਛ ਲਿਓ ਤਾਂ ਜੋ ਆਪਾਂ ਵੱਧ ਤੋਂ ਵੱਧ ਜਿਹੜੇ ਕਾਲਸ ਆ ਉਹ ਲੈ ਸਕੀਏ। ਸਾਰਿਆਂ ਨੂੰ ਬਰਾਬਰ ਦਾ ਮੌਕਾ ਜਿਹੜਾ ਉਹ ਮਿਲੇ ਤਾਂ ਜੋ ਵੱਧ ਤੋਂ ਵੱਧ ਜਿਹੜੀਆਂ ਕਾਲਸ ਲੈ ਸਕੀਏ। ਨੰਬਰ ਇੱਕ ਵਾਰੀ ਫੇਰ ਅਨਾਊਂਸ ਕਰ ਦਈਏ 408 272 5200। ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਇੰਗਲਿਸ਼ ਦੇ ਵਿੱਚ 408 272 5200 ਦੇ ਉੱਤੇ ਜੇ ਕਾਲ ਤੁਹਾਡੀ ਨਹੀਂ ਮਿਲ ਰਹੀ, ਇਹਦਾ ਮਤਲਬ ਇਹ ਆ ਵੀ ਸਾਰੀਆਂ ਲਾਈਨਸ ਬਿਜ਼ੀ ਆ। ਟਰਾਈ ਕਰੀ ਚੱਲੋ, ਰੀਡਾਇਲ ਤੇ ਰੀਡਾਇਲ ਕਰੀ ਚੱਲੋ। ਜਦੋਂ ਲਾਈਨ ਖਾਲੀ ਹੁੰਦੀ, ਜਿਹਦਾ ਮੌਕਾ ਲੱਗ ਗਿਆ, ਉਹ ਆਪਣਾ ਸਵਾਲ ਜਿਹੜਾ ਉਸ ਦੇ ਵਿੱਚ ਪੁੱਛ ਸਕਦੇ ਆ। ਕਰਦੇ ਹਾਂ ਜੀ ਸ਼ੁਰੂਆਤ। ਪਹਿਲੇ ਕਾਲਰ ਨੇ ਰਮਨ। ਸਤਿ ਸ੍ਰੀ ਅਕਾਲ, ਕੀ ਸਵਾਲ ਹੈ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਸਵਾਲ ਸੀਗਾ ਜੀ, ਮੈਂ ਸਿਟੀਜ਼ਨ ਹਾਂ ਤੇ ਮੈਂ ਆਪਣੇ ਪੇਰੈਂਟਸ ਦੀ ਪਟੀਸ਼ਨ ਲਾਉਣੀ ਆ ਤੇ ਉਹ ਹੁਣ ਇੱਥੇ ਆਏ ਹੋਏ ਨੇ। ਉਹਨਾਂ ਨੇ ਨੈਕਸਟ ਵੀਕ ਇੰਡੀਆ ਜਾਣਾ ਵਾਪਸ, ਤੇ ਜਦੋਂ ਮੈਂ ਮਤਲਬ ਇਹਨਾਂ ਦੇ ਇੰਡੀਆ ਜਾਣ ਤੋਂ ਬਾਅਦ ਇੱਥੇ ਉਹਨਾਂ ਦੀ ਪਟੀਸ਼ਨ ਲਾ ਦੂੰ, ਉਹਨਾਂ ਦੇ ਫਿੰਗਰਪ੍ਰਿੰਟ ਤੇ ਇੰਟਰਵਿਊ ਜਦੋਂ ਆਉਣੀ ਆ ਉਹ ਇੰਡੀਆ ਹੀ ਆਊਗੀ ਕਿ ਸਰ ਇੱਥੇ ਮਤਲਬ ਆਊਗੀ ਉਹਨਾਂ ਦੀ? ਮੇਰਾ ਵੀਰ, ਇਹਦੇ ਨਾ ਦੋ ਪ੍ਰੋਸੈਸ ਹੁੰਦੇ ਆ। ਇੱਕ ਹੁੰਦਾ ਐਡਜਸਟਮੈਂਟ ਆਫ ਸਟੇਟਸ, ਇੱਕ ਹੁੰਦਾ ਕੌਂਸਲਰ ਪ੍ਰੋਸੈਸ। ਠੀਕ ਹੈ। ਐਡਜਸਟਮੈਂਟ ਆਫ ਸਟੇਟਸ ਜਿਹੜਾ ਪ੍ਰੋਸੈਸ ਹੁੰਦਾ, ਉਹਦਾ ਮਤਲਬ ਹੁੰਦਾ ਕਿ ਗ੍ਰੀਨ ਕਾਰਡ ਇੱਥੇ ਅਮਰੀਕਾ 'ਚ ਹੀ ਮਿਲਣਾ, ਤੇ ਉਹਦੇ ਵਿੱਚ ਜਿਹੜਾ ਹੈਗਾ ਉਹ ਇੰਡੀਆ ਨਹੀਂ ਜਾ ਸਕਦੇ, ਉਹਨਾਂ ਨੂੰ ਇੱਥੇ ਰਹਿਣਾ ਪੈਣਾ। ਤੇ ਜਿਹੜਾ ਕੌਂਸਲਰ ਪ੍ਰੋਸੈਸ ਹੁੰਦਾ, ਉਹ 'ਚ ਉਹਨਾਂ ਨੂੰ ਐਮਬੈਸੀ ਤੋਂ ਜਿਹੜਾ ਵੀਜ਼ਾ ਲੈ ਕੇ ਆਉਣਾ ਪੈਂਦਾ। ਸੋ ਤੁਸੀਂ ਕਿਹੜਾ ਪ੍ਰੋਸੈਸ ਕਰ ਰਹੇ ਹੈਗੇ? ਹੁਣ ਉਹਨਾਂ ਜੇ ਵਾਪਸ ਜਾਣਾ ਤਾਂ ਇੱਥੇ ਤਾਂ ਤੁਸੀਂ ਕਰ ਨਹੀਂ ਸਕਦੇ ਐਡਜਸਟਮੈਂਟ, ਉਹਨਾਂ ਨੂੰ ਤੁਹਾਨੂੰ ਐਮਬੈਸੀ 'ਚ ਕਰਨਾ ਪੈਣਾ। ਉਹ 'ਚ ਕੋਈ ਫਿੰਗਰਪ੍ਰਿੰਟ ਨਹੀਂ ਆਉਂਦੇ। ਜਸਟ ਮੇਕ ਸ਼ੋਰ ਕਰਿਓ ਕਿ ਤੁਸੀਂ ਕਰੈਕਟ ਵਾਲਾ ਪ੍ਰੋਸੈਸ ਜਿਹੜਾ ਕਰੋ। ਠੀਕ ਹੈ, ਇਹ ਨਾ ਹੋਵੇ ਕਿ ਉਹ ਹਾਂਜੀ ਸਰ, ਉਹਨਾਂ ਕੋਲ ਟੂਰਿਸਟ ਵੀਜ਼ਾ, ਮਤਲਬ ਹੁਣ ਉਹ ਆਏ ਹੋਏ ਸੀਗੇ, ਹੁਣ ਉਹਨਾਂ ਨੇ ਨੈਕਸਟ ਵੀਕ ਜਾਣਾ ਵਾਪਸ। ਮੇਰਾ ਵੀਰ, ਗੱਲ ਤੇਰੀ ਉਹ ਤਾਂ ਥੋੜਾ ਰਿਪੀਟ ਕਰਨੀ ਹੈ। ਮੈਂ ਕਹਿ ਰਿਹਾ ਕਿ ਦੋਨਾਂ ਚੋਂ ਪ੍ਰੋਸੈਸ ਚੂਜ਼ ਕਰਨਾ ਪੈਣਾ, ਕਿਹੜਾ ਵਾਲਾ ਹੁਣ ਕਰਨਾ। ਜੇ ਦੇਖੋ ਉਹਨਾਂ ਨੇ ਉੱਥੋਂ ਜੇ ਉੱਥੇ ਕਰਾਉਣਾ ਤੇ ਕਾਉਂਸਲਰ, ਜੇ ਇੱਥੇ ਤਾਂ ਫਿਰ ਐਡਜਸਟਮੈਂਟ ਆਫ ਸਟੇਟਸ। ਮੁੱਖ ਦੀ ਗੱਲ ਇਹ ਹੈ ਜੀ, ਬਾਟਮ ਲਾਈਨ ਇਹ ਹੈ, ਜੇ ਉੱਥੇ ਜਾ ਰਹੇ ਆ ਤੇ ਫਿਰ ਇਹਦਾ ਮਤਲਬ ਵੀ ਕਾਉਂਸਲਰ ਵਾਲਾ ਹੀ ਕੰਮ ਚੱਲੂ, ਵਾਲਾ ਕਰਨਾ ਪੈਣਾ। ਫਿਰ ਇੱਥੇ ਕੋਈ ਉਹ ਨਹੀਂ ਆਣੀ ਫਿੰਗਰਪ੍ਰਿੰਟ ਵਗੈਰਾ ਕੁਝ ਵੀ। ਜੇ ਅਪਲਾਈ ਕਰਤਾ, ਤੁਸੀਂ ਚਾਹੁੰਦੇ ਆ ਵੀ ਇੱਥੋਂ ਹੀ ਕਰਾ ਕੇ ਜਾਣਾ, ਫਿਰ ਐਡਜਸਟਮੈਂਟ ਆਫ ਸਟੇਟਸ ਤੇ ਉਨੀ ਦੇਰ ਤੱਕ ਉਹਨਾਂ ਨੂੰ ਵੇਟ ਕਰਨੀ ਪੈਣੀ ਆ। 6 ਮਹੀਨੇ ਲੱਗਦੇ, ਮਹੀਨਾ ਲੱਗਦੇ ਆ, 10 ਲੱਗਦੇ ਆ, ਸਾਲ ਲੱਗਦਾ ਆ, ਉਹਨਾਂ ਚਿਰ ਜਿਹੜੀ ਉਹ ਵੇਟ ਆ ਜੀ। ਤੇ ਇਹਦੇ ਵਿੱਚ ਇੱਕ ਬਾਕੀ ਸਾਰਿਆਂ ਲਈ ਐਡ ਕਰ ਦਈਏ, ਕਈ ਲੋਕੀ ਪੁੱਛਦੇ ਆ ਕਿ ਮੇਰੇ ਘਰਦਿਆਂ ਨੇ ਆਉਣਾ ਵਾ ਤੇ ਆ ਕੇ ਮੈਂ ਇੱਥੇ ਗ੍ਰੀਨ ਕਾਰਡ ਕਰ ਸਕਦਾ? ਜਵਾਬ ਹੈਗਾ ਨਹੀਂ, ਕਿਉਂਕਿ ਤੁਸੀਂ ਇਸ ਇਰਾਦੇ ਨਾਲ ਨਹੀਂ ਆ ਸਕਦੇ ਕਿ ਇੱਥੇ ਆ ਕੇ ਤੁਸੀਂ ਜਿਹੜਾ ਗ੍ਰੀਨ ਕਾਰਡ ਫਾਈਲ ਕਰਨਾ, ਉਹ ਮਿਸਰੈਪ੍ਰੈਜ਼ੈਂਟੇਸ਼ਨ ਹੋ ਜਾਂਦੀ ਹੈ। ਜਿੱਦਾਂ ਹੁਣ ਇਹ ਬਾਈ ਦੱਸ ਰਿਹਾ ਕਿ ਘਰ ਦੇ ਆਲਰੇਡੀ ਇੱਥੇ ਆ ਤੇ ਜਾਣਾ ਚਾਹੁੰਦੇ ਆ ਜਾਂ ਜਾ ਰਹੇ, ਇਹ ਤੋਂ ਪਤਾ ਲੱਗਦਾ ਕਿ ਇਹਦੇ ਘਰ ਦੇ ਜਿਹੜੇ ਸੀਗੇ ਉਹ ਇੱਥੇ ਇਸ ਇਰਾਦੇ ਨਾਲ ਨਹੀਂ ਆਏ ਸੀਗੇ ਗ੍ਰੀਨ ਕਾਰਡ ਕਰਨਾ। ਜੇ ਆਉਣ ਤੋਂ ਬਾਅਦ ਤੁਹਾਡਾ ਇਰਾਦਾ ਚੇਂਜ ਹੁੰਦਾ, ਉਹ ਚੀਜ਼ ਤੁਸੀਂ ਕਰ ਸਕਦੇ ਆ। ਉਹਦਾ ਉਹਨਾਂ ਨੇ ਜਿਹੜਾ ਰੂਲ ਰੱਖਿਆ 90 ਡੇ ਰੂਲ, ਕਿ 90 ਦਿਨ ਵੇਟ ਕਰਨ ਤੋਂ ਬਾਅਦ। ਜੀ ਆ ਜਿਹੜੇ ਕਮੈਂਟ ਕਰਦੇ ਨਾ ਫੀਸ ਨੂੰ ਲੈ ਕੇ, ਭਾਈ ਸਰਵਿਸ ਦੀ ਫੀਸ ਆ, ਨਹੀਂ ਪਸੰਦ ਕੋਈ ਹੋਰ ਕਰ ਲਓ। ਇਹ ਜਿਹੜੇ 2 ਘੰਟੇ ਇੱਥੇ ਆ ਕੇ ਤੁਹਾਨੂੰ ਫ੍ਰੀ ਦੇ ਵਿੱਚ ਸਰਵਿਸ ਦੇ ਰਹੇ ਆ, ਤੁਹਾਨੂੰ ਫ੍ਰੀ 'ਚ ਸਵਾਲਾਂ ਦੇ ਜਵਾਬ ਦੇ ਰਹੇ ਆ। ਕਿਸੇ ਹੋਰ ਵਕੀਲ ਨੂੰ ਜਿਹੜਾ ਪੁੱਛ ਕੇ ਦੇਖ ਲਿਓ, ਕਾਲ ਕਰਕੇ ਦੇਖ ਲਿਓ, ਆਪਣੇ ਵਕੀਲ ਨੂੰ ਹੀ ਫੋਨ ਚੱਕਦਾ ਅਗਲਾ ਕਿ ਨਹੀਂ ਤੁਹਾਡਾ ਚੱਕਦਾ। ਸੋ ਇਹ ਬਦਤਮੀਜੀ ਜਿਹੜੇ ਕਮੈਂਟ ਕਰਦੇ ਨਾ, ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਪੱਕਾ ਬੈਨ ਕਰ ਦੇਣਾ ਸੀ। ਅਗਲੇ ਕਾਲਰ ਜਸਪ੍ਰੀਤ। ਇੱਕ ਮੈਂ ਕਿਹਾ ਹੁਣ ਤਾਂ ਮੈਂ ਕਾਲ ਜਿਹੜੀਆਂ ਨਾ ਦੂਜੀਆਂ ਜਿਹੜੀਆਂ ਫੀਸ ਵਾਲੇ, ਮੈਂ ਤਾਂ ਲੈ ਹੀ ਨਹੀਂ ਪਾ ਰਿਹਾ। ਪਤਾ ਨਹੀਂ ਕਿੰਨੇ ਉੱਤੋਂ ਦੀ ਘਟਿਆ ਪਿਆ, ਤੇ ਉਹਦੇ ਵਿੱਚ ਲੋਕਾਂ ਦੀ ਜ਼ਿਆਦਾ ਕੰਪਲੇਂਟ ਹੈਗੀ, ਯਾਰ ਤੁਸੀਂ ਕਾਲਾਂ ਨਹੀਂ ਲੈਂਦੇ ਹੋ। ਤੇ ਜਿਹੜਾ ਹੁਣ ਆਪਣਾ ਜ਼ਿਆਦਾ ਕੰਮ ਜਿਹੜਾ ਕੋਰਟ ਦੇ ਵਿੱਚ ਹੀ ਬਿਜ਼ੀ, ਜਿਹੜਾ ਟਰੰਪ ਸਰਕਾਰ ਨੇ ਤੁਸੀਂ ਕਹਿ ਲਓ ਇੰਨਾ ਕੁ ਕਰਤਾ। ਤੇ ਆਈ ਥਿੰਕ ਭਾਜੀ ਆਪਣਾ ਨਾ ਜਿੱਦਾਂ ਐਜ਼ ਅ ਸ਼ੋ ਸਾਨੂੰ ਆਈ ਡੋਂਟ ਥਿੰਕ ਸੋ ਇਹਨਾਂ ਨੂੰ ਰਿਪਲਾਈ ਕਰਨ ਦੀ ਵੀ ਕੋਈ ਲੋੜ ਹੈਗੀ ਹੈ ਸਾਨੂੰ। ਇਹ ਤਾਂ ਮਤਲਬ ਕਿ ਅੱਧੇ ਕੁ ਦਾ ਟਰੋਲ ਹੀ ਜਿਹੜੇ ਫੇਕ ਨਹੀਂ ਅਟਾਰਨੀ ਟੇਰੀ ਕਹਿਣਾ ਜੀ, ਬਦਤਮੀਜ਼ਾਂ ਨੂੰ ਜਿਹੜਾ ਉਹ ਜਿਹੜਾ ਜੇ ਤੁਸੀਂ ਲਾਈਨ 'ਚ ਨਾ ਲਾਓਗੇ, ਅਜਿਹੇ ਬਗੈਰ ਮਤਲਬ ਤੋਂ ਬੋਲਦੇ ਰਹਿੰਦੇ ਆ। ਇਹਦਾ ਮਤਲਬ ਇਹ ਥੋੜੀ ਵੀ ਹੁਣ ਇਹਨਾਂ ਦੀ ਗੱਲ ਹੀ ਸੁਣੀ ਜਾਣੀ, ਜੇ ਤੁਹਾਨੂੰ ਸਰਵਿਸ ਵੀ ਦਈਏ ਤੇ ਗੱਲਾਂ ਵੀ ਸੁਣੀਏ, ਏਦਾਂ ਨਹੀਂ ਚੱਲਦਾ ਜੀ। ਇਹ ਇੱਥੋਂ ਤੁਹਾਨੂੰ ਜਵਾਬ ਜਿਹੜਾ ਬਰਾਬਰ ਦਾ ਹੀ ਮਿਲਣਾ ਆ, ਬੜੀ ਬਦਤਮੀਜੀ ਕਰਨ ਦੀ ਲੋੜ ਨਹੀਂ ਆ। ਅਗਲੇ ਕਾਲਰ ਨੇ ਜਸਪ੍ਰੀਤ। ਸਤਿ ਸ਼੍ਰੀ ਅਕਾਲ ਸਰ ਜੀ। ਹਾਂਜੀ ਮੇਰਾ ਸਰ ਕੁਐਸਚਨ ਇਹ ਸੀਗਾ ਵੀ ਲਾਈਕ ਮੇਰੀ I-360 ਪਟੀਸ਼ਨ ਅਪਰੂਵ ਹੋਈ ਸੀ ਵਿਦ ਡੈਫਰਡ ਐਕਸ਼ਨ, ਤੇ ਉਹਦੇ ਅੰਡਰ ਮੇਰਾ ਵਰਕ ਪਰਮਿਟ ਲਾਈਕ ਰਿਸਿਪਟ ਨੋਟਿਸ ਆ ਗਿਆ ਹੈ ਉਹਦਾ। ਮੇਰਾ ਇਹ ਕੁਐਸਚਨ ਆ ਵੀ ਆਪਾਂ ਗ੍ਰੀਨ ਕਾਰਡ ਕਦੋਂ ਅਪਲਾਈ ਕਰ ਸਕਦੇ ਹਾਂ? ਨਹੀਂ, ਤੁਸੀਂ ਕੀ ਆਪਣਾ ਡੈਫਰਡ ਐਕਸ਼ਨ ਕਿਹੜੇ ਬੇਸ ਤੇ ਆਇਆ ਸੀ? ਯੂ ਵੀਜ਼ੇ ਤੇ ਆਇਆ ਸੀਗਾ? ਨਹੀਂ, I-360 ਮੇਰਾ ਗਾਰਡੀਅਨਸ਼ਿਪ ਤੇ ਸੀ। ਗਾਰਡੀਅਨਸ਼ਿਪ ਦਾ ਜਦੋਂ ਤੁਸੀਂ 360 ਫਾਈਲ ਕਰਦੇ ਹੋ, ਉਹਦੇ ਨਾਲ ਹੀ ਤੁਸੀਂ ਵਰਕ ਪਰਮਿਟ ਫਾਈਲ ਕਰਨਾ ਹੁੰਦਾ। ਜਦੋਂ I-360 ਲਾਈਕ ਵਰਕ ਪਰਮਿਟ ਦੇ ਰਿਸਿਪਟ ਨੋਟਿਸ ਆ ਗਿਆ ਹੈ ਅਪਰੂਵ, ਹਜੇ ਵਰਕ ਪਰਮਿਟ ਨਹੀਂ ਆਇਆ। 6 ਮਹੀਨੇ ਲੱਗਣੇ ਉਹਨੂੰ। ਓਕੇ, ਤਾਂ ਆਪਾਂ ਗ੍ਰੀਨ ਕਾਰਡ ਕਦੋਂ ਅਪਲਾਈ ਕਰ ਸਕਦੇ ਹਾਂ?
ਗ੍ਰੀਨ ਕਾਰਡ ਇਹਦੀ ਨਾ ਵੇਟਿੰਗ ਹੁੰਦੀ ਆ, EB4 ਇਹਦੀ ਕੈਟਾਗਰੀ ਜਿਹੜੀ ਹੁੰਦੀ ਆ, ਤੁਸੀਂ ਨਾ ਇਹਦੇ ਵਿੱਚ ਵੇਟ ਕਰਨਾ ਹੁੰਦਾ, ਪ੍ਰਾਇੋਰਟੀ ਡੇਟ ਹੁੰਦੀ ਆ ਇੱਕ ਤੁਹਾਡੇ ਨਾ ਪਟੀਸ਼ਨ ਤੇ ਤੁਹਾਡਾ ਹਰ ਮਹੀਨੇ ਜਿਹੜਾ ਉਹ ਵੀਜ਼ਾ ਬੁਲੇਟਿਨ ਛਾਪਦੇ ਆ ਕਿ ਡੇਟ ਕਿਹੜੀ ਵਾਲੀ ਕਰੰਟ ਚੱਲਦੀ, ਜਿੱਦਾਂ ਫੈਮਿਲੀ ਦਾ ਸਿਸਟਮ ਹੁੰਦਾ ਨਾ ਕਿ ਵੇਟ ਕਰਨੀ ਪੈਂਦੀ ਹੈ ਭੈਣ ਭਰਾ ਵਾਲੇ ਕੇਸ, ਮਾਪੇ ਵਾਲੇ ਕੇਸ ਦੇ ਵਿੱਚ ਸੇਮ ਥਿੰਗ ਇਹਦੀ ਵੇਟ ਹੁੰਦੀ ਆ 3-4 ਸਾਲ ਦੀ। ਉਹ ਤੁਸੀਂ ਆਪਣੇ ਵਕੀਲ ਨਾਲ ਜੁੜ ਰਹੇ ਹੋ, ਜਦੋਂ ਤੁਹਾਡੀ ਡੇਟ ਉਹ ਕਰੰਟ ਹੋਊਗੀ ਉਦੋਂ ਤੁਸੀਂ ਗ੍ਰੀਨ ਕਾਰਡ ਫਾਈਲ ਕਰ ਸਕਦੇ ਹੋ। ਓਕੇ ਸਰ ਜੀ। ਅਗਲੇ ਕਾਲਰ ਜਸਪਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਾਂਜੀ, ਤਿੰਨੋਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਜੀ ਤੇ ਮੇਰਾ ਸਵਾਲ ਸੀਗਾ, ਮੈਰਿਜ ਬੇਸ ਗ੍ਰੀਨ ਕਾਰਡ ਮਿਲਿਆ ਜੀ, ਮੈਂ ਹਸਬੈਂਡ ਵਾਈਫ ਮੈਰਿਜ ਕਰਕੇ ਇੰਡੀਆ ਤੋਂ ਲਿਆਂਦੇ ਇੱਥੇ ਜੀ, ਤੇ 10 ਸਾਲ ਦਾ ਗ੍ਰੀਨ ਕਾਰਡ ਮਿਲਿਆ ਤੇ ਉਹ ਲੇਡੀ 1 ਸਾਲ ਆਲਮੋਸਟ ਰਹੀ ਨਾਲ ਤੇ ਉਸ ਤੋਂ ਬਾਅਦ ਸੈਪਰੇਟ ਹੋ ਗਏ ਜੀ ਤੇ ਕੋਰਟ ਨੇ ਮੈਰਿਜ ਅਨੂਲ ਕਰਤੀ, ਅਨਵੈਲਿਡ ਕਰਤੀ ਜੀ। ਤੇ ਕੀ ਉਹਦਾ ਗ੍ਰੀਨ ਕਾਰਡ 10 ਸਾਲ ਵਾਲਾ ਉਹਨੂੰ ਰਹੂਗਾ? ਔਰ ਉਹਦੇ ਕਹਿਣ ਦੇ ਮੁਤਾਬਿਕ ਗ੍ਰੀਨ ਕਾਰਡ ਲੋਸਟ ਹੋਇਆ ਉਹਦਾ ਪਹਿਲੇ ਹੀ। ਜੀ, ਜੇ ਕੋਰਟ ਨੇ ਅਨਲ ਕਰਤੀ, ਮਤਲਬ ਡਿਪੈਂਡ ਕਰਦਾ ਕਿ ਕਿਹੜੇ ਬੇਸ ਤੇ ਅਨਲ ਕੀਤੀ। ਫੋਰ ਐਗਜ਼ਾਮਪਲ ਜੇ ਮੈਰਿਜ ਫਰਾਡ ਵਾਲੇ ਬੇਸ ਤੇ ਮੈਰਿਜ ਅਨਲ ਹੋ ਗਈ ਆ ਤੇ ਉਹ ਤੁਸੀਂ ਜਿਹੜੀ ਅਨਲਮੈਂਟ ਆ ਉਹ ਇਮੀਗ੍ਰੇਸ਼ਨ ਨੂੰ ਜਿਹੜਾ ਇਨਫੋਰਮ ਕਰ ਸਕਦੇ ਆ। ਇਸ ਵੇਲੇ ਉਹ ਵੈਸੇ ਹੀ ਬੜੇ ਐਕਟਿਵ ਹੈਗੇ ਆ ਤੇ ਉਹ ਫਿਰ ਜਿਹੜਾ ਸੀਗਾ ਗ੍ਰੀਨ ਕਾਰਡ ਉਹਦੀ ਰੈਸਿਸ਼ਨ ਪ੍ਰੋਸੀਡਿੰਗ ਜਿਹੜੀਆਂ ਸ਼ੁਰੂ ਕਰ ਸਕਦੇ ਆ। ਇਹ ਤੋਂ ਜ਼ਿਆਦਾ ਕੋਈ ਹੋਰ ਚੱਕਰ ਚ ਨਾ ਪਿਓ, ਕਿਉਂਕਿ ਕਈ ਵਾਰੀ ਫਿਰ ਬੰਦਾ ਜਿਹੜਾ ਹੈਗਾ ਉਹ ਰਿਸਟੇਨਿੰਗ ਆਰਡਰ ਲੜਾਈ ਝਗੜੇ ਚ, ਮਤਲਬ ਅਮਰੀਕਾ ਦੇ ਵਿੱਚ ਇਹ ਇੱਕ ਜਿੱਦਾਂ ਆਪਣੀ ਕਮਿਊਨਿਟੀ ਨੂੰ ਕਈ ਵਾਰੀ ਵਹਿਮ ਹੁੰਦਾ ਕਿ ਕਿਸੇ ਨਾਲ ਤੁਸੀਂ ਬਹਿਣ ਸਕਦੇ ਆ ਜਾਂ ਕੁਝ ਕਰ ਸਕਦੇ ਆ। ਸੋ ਤੁਸੀਂ ਇਹ ਕਾਨੂੰਨ ਦੇ ਹਿਸਾਬ ਨਾਲ ਕੰਮ ਜਿਹੜਾ ਕਰਨਾ, ਨਲਮੈਂਟ ਜਿਹੜੀ ਉਹਨਾਂ ਨੂੰ ਪੇਸ਼ ਕਰੋ, ਕੋਈ ਵੀ ਮੈਸੇਜ ਨਹੀਂ ਭੇਜਣਾ, ਕੋਈ ਵੀ ਥ੍ਰੈਟ ਨਹੀਂ ਕਰਨਾ, ਕੁਝ ਨਹੀਂ ਕਰਨਾ, ਉਹ ਤੁਹਾਡੇ ਅਗੇਂਸਟ ਜਾਊਗਾ। ਠੀਕ ਹੈ। ਤੇ ਮੈਰਿਜ ਜਿਹੜੀ ਅਨੂਲ ਹੋਈ ਹੈ ਉਹ ਇਸ ਬੇਸ ਤੇ ਹੋਈ ਕਿ ਉਹ ਆਲਰੇਡੀ ਮੈਰਿਡ ਸੀ ਇੰਡੀਆ ਔਰ ਉਹਦਾ ਜੋ ਹੈ ਉਹਨੇ ਡਿਵੋਰਸ ਨਹੀਂ ਸੀ ਹੈ। ਅੱਛਾ, ਨਹੀਂ, ਹਾਂਜੀ, ਫਿਰ ਵੀ ਗ੍ਰੀਨ ਕਾਰਡ ਤੇ ਫਿਰ ਐਰਰ ਵਾਲਾ ਹੋ ਗਿਆ, ਫਿਰ ਤੇ ਤੁਹਾਡਾ ਕੰਮ ਹੋਰ ਵੀ ਸੌਖਾ ਜਿਹੜਾ ਹੋ ਗਿਆ। ਤੇ ਜੇ ਡਿਵੋਰਸ ਸਰਟੀਫਿਕੇਟ ਨਹੀਂ ਪ੍ਰੋਡਿਊਸ ਕਰ ਸਕਦੀ ਤੇ ਪਰ ਮੈਂ ਸਰਪ੍ਰਾਈਜ਼ ਫਿਰ ਇਹਦੇ ਵਿੱਚ ਇਹ ਹੈਗਾ ਕਿ ਜਿਹੜੀ ਵਿਆਹ ਸੀਗਾ ਪਹਿਲੇ ਵਾਲਾ ਉਹ ਡਿਸਕਲੋਜ਼ ਨਹੀਂ ਕੀਤਾ ਸੀਗਾ ਇਮੀਗ੍ਰੇਸ਼ਨ ਨੂੰ। हाँ, ਜਿਹੜੀ ਲੇਡੀ ਇੰਡੀਆ ਤੋਂ ਆਈ ਮੈਰਿਜ ਹੋ ਗਏ, ਉਸਨੇ ਇੰਡੀਆ ਜੋ ਹੈ ਉਹ ਸ਼ੋ ਨਹੀਂ ਕੀਤਾ, ਫਸਟ ਮੈਰਿਜ ਸ਼ੋ ਕੀਤੀ ਮੈਰਿਜ ਸਰਟੀਫਿਕੇਟ ਦੇ ਵਿੱਚ, ਜਿਹੜੀ ਮੈਰਿਜ ਕਰਕੇ ਇੱਥੇ ਆਈ ਹੈ। ਦੱਸਿਆ ਨਹੀਂ ਉਹਨੇ, ਮਤਲਬ ਉਹ ਦੱਸਿਆ ਨਹੀਂ। ਹਾਂਜੀ, ਫਿਰ ਉਹ ਤਾਂ ਫਰਾਡ ਜਿਹੜਾ ਹੋ ਗਿਆ। ਹਾਂਜੀ, ਤੁਸੀਂ ਇਮੀਗ੍ਰੇਸ਼ਨ ਨੂੰ ਫਿਰ ਦੱਸੋ ਸਾਰੀ ਉਹ ਇਨਫੋਰਮੇਸ਼ਨ ਤੇ ਉਹਦਾ ਅੱਜ ਕੱਲ ਵੈਸੇ ਹੀ ਤੱਤੇ ਆ, ਉਹ ਤਾਂ ਕੈਂਸਲ ਕਰਨ ਨੂੰ ਫਿਰਦੇ ਹੀ ਆ, ਮੌਕਾ ਉਹਨਾਂ ਨੂੰ ਮਿਲੇ ਤਾਂ ਸਹੀ। ਤੇ ਫਰਾਡ ਦੇ ਮਾਮਲੇ ਵਿੱਚ ਤਾਂ ਬਹੁਤ ਸਖਤੀ ਜਿਹੜੀ ਉਹ ਦਿਖਾ ਰਹੇ ਆ ਜੀ। ਅਗਲੇ ਕਾਲਰ ਨੇ ਆਪਣੇ ਨਾਲ ਦਲਜੀਤ। ਹਾਂਜੀ ਦਲਜੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਨਾ ਅਸਾਈਲਮ ਬੇਸ ਤੇ ਗ੍ਰੀਨ ਕਾਰਡ ਆਪਣੇ ਕਿਤਾ ਮੈਰਿਜ ਕਰਾਉਣੀ ਹੋਵੇ ਇੰਡੀਅਨ ਲੜਕੀ ਨਾਲ ਤਾਂ ਥਰਡ ਕੰਟਰੀ ਕਿਹੜੀ ਬੈਸਟ ਵਾ ਆਪਣੇ ਲਈ? ਇਹ ਲੀਗਲ ਆਪਣੇ ਜੇ ਆਪਾਂ ਕੋਰਟ ਮੈਰਿਜ ਕਰਾਉਂਦੇ ਆ? ਭਾਜੀ ਬਸ ਇੰਡੀਆ ਦੇ ਲਾਗੇ ਛਾਗੇ ਨਾ ਕਿਸੇ ਕੰਟਰੀ 'ਚ ਚੱਲ ਜਾਓ, ਕਿਉਂਕਿ ਉੱਥੇ ਜਾ ਕੇ ਨਾ ਫਰਾਡ ਬੜਾ ਹੁੰਦਾ। ਨੇਪਾਲ ਜਿਹੜੇ ਲੋਕੀ ਕਈ ਜਾਂਦੇ ਆ ਤੇ ਉੱਥੇ ਜਾ ਕੇ ਇੰਡੀਆ ਚਲ ਜਾਂਦੇ ਆ ਘੁੰਮਣ ਫਿਰਨ, ਤੇ ਉੱਥੇ ਹੁਣ ਜਿਹੜਾ ਹੁਣ ਜਦੋਂ ਤੁਹਾਡੀ ਥਰਡ ਕੰਟਰੀ ਹੋ ਗਈ, ਥਾਈਲੈਂਡ ਹੋ ਗਿਆ, ਹੋਰ ਕੋਈ ਵੀ ਜਿਹੜੀ ਉਹ ਕੰਟਰੀਜ਼ ਜਿਹੜੀਆਂ ਹੈਗੀਆਂ, ਉੱਥੇ ਵੀ ਜੇ ਤੁਹਾਡੀ ਬੁੱਕ ਉੱਥੇ, ਹਾਂਜੀ, ਕੋਈ ਪ੍ਰੋਬਲਮ ਨਹੀਂ, ਬਾਕੀ ਤੁਸੀਂ ਜਾ ਸਕਦੇ ਆ। ਬਟ ਬੇਸਿਕਲੀ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਜੇ ਬੰਦਾ ਨੇਪਾਲ ਗਿਆ ਜਾਂ ਉੱਧਰ ਬਿਲਕੁਲ ਲਾਗੇ ਗਿਆ ਤੇ ਉਹ ਫਿਰ ਇਹ ਦੇਖਦੇ ਆ ਕਿਤੇ ਇਹ ਇੰਡੀਆ ਤਾਂ ਨਹੀਂ ਗਿਆ ਸੀਗਾ, ਹਨਾ। ਤੇ ਏਦਾਂ ਦੇ ਕਈ ਲੋਕੀ ਜਿਹਨਾਂ ਦੇ ਫ੍ਰਿਵਲਸ ਝੂਠੇ ਸਾਲਮ ਕਈਆਂ ਨੇ ਲਾਏ ਆ, ਉਹ ਏਦਾਂ ਦੇ ਕੰਮ ਜਿਹੜੇ ਕਰਦੇ ਆ। ਸੋ ਉਹ ਚੀਜ਼ ਤੋਂ ਦੂਰ ਰਹੋ, ਕਿਉਂਕਿ ਉਹਨਾਂ 'ਚ ਜਿਹੜਾ ਸੀਗਾ ਸਹੀ ਬੰਦਾ ਵੀ ਵਿੱਚ ਚਪੇਟ ਦੇ ਵਿੱਚ ਆ ਸਕਦਾ। ਤੇ ਥਾਈਲੈਂਡ ਵਗੈਰਾ ਜਿਹੜੇ ਸੀਗੇ ਇਹ ਕੰਟਰੀ ਜਿੱਥੇ ਵੀ ਔਨ ਅਰਾਈਵਲ ਵੀਜ਼ਾ ਵਗੈਰਾ ਤੁਹਾਨੂੰ ਮਿਲ ਸਕਦਾ, ਪੁੱਛ ਕੇ ਜਾਇਓ ਕਿ ਜਿਹੜੀ ਵੀ ਤੁਹਾਨੂੰ ਕੰਟਰੀ ਵੈਲਕਮ ਕਰਦੀ ਆ ਜੀ। ਓਕੇ ਜੀ। ਆਪਣੇ ਦੁਬਈ ਕਿੱਦਾਂ ਕੰਟਰੀ 'ਚ ਆਪਾਂ ਕਰਾ ਸਕਦੇ ਦੁਬਈ? ਆਪਣੇ ਮੈਨੂੰ ਦੁਬਈ ਦਾ ਪਤਾ ਨਹੀਂ, ਬੰਦਾ ਜਾ ਸਕਦਾ ਕਿ ਨਹੀਂ ਜਾ ਸਕਦਾ, ਤਾਂ ਤੁਸੀਂ ਚੈੱਕ ਕਰ ਲਿਓ ਨਾ 에ਅਰਲਾਈਨਸ ਨਾਲ ਜਾਂ ਉਹ ਕੰਟਰੀ ਵਾਲਿਆਂ ਨਾਲ ਕਿ ਇਹ ਜਿੱਦਾਂ ਟਰੈਵਲ ਡਾਕੂਮੈਂਟ ਵਾਲੇ ਨੂੰ ਗ੍ਰੀਨ ਕਾਰਡ ਹੋਲਡਰ ਨੂੰ ਆਣ ਦਿੰਦੇ ਆ ਕਿ ਨਹੀਂ ਆਣ ਦਿੰਦੇ ਆ। ਜੀ ਬਿਲਕੁਲ। ਅਗਲੇ ਕਾਲਰ ਅਜਮੇਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਰਜਿਸਟ੍ਰੇਸ਼ਨ ਬਾਰੇ ਪੁੱਛਣਾ ਜੀ, ਬੱਚਿਆਂ ਦਾ। ਆਪਣੇ ਜਿਹੜੇ ਇੱਥੇ ਦੇ USA ਬੋਰਨ ਬੱਚੇ ਨੇ ਉਹਨਾਂ ਲਈ ਰਜਿਸਟ੍ਰੇਸ਼ਨ ਜ਼ਰੂਰੀ ਆ ਜਾਂ ਕਿੱਦਾਂ ਕਰਨੀ ਚਾਹੀਦੀ? ਨਹੀਂ ਭਾਜੀ, ਉਹਨਾਂ ਦੀ ਨਹੀਂ ਰਜਿਸਟ੍ਰੇਸ਼ਨ ਜ਼ਰੂਰੀ, ਉਹ ਤਾਂ ਬੋਰਨ ਸਿਟੀਜ਼ਨ ਹੀ ਆ। ਤੇ ਆਪਣਾ ਜਿਹੜਾ ਸੀਗਾ ਕਹਿਣਾ ਨਹੀਂ ਚਾਹੀਦਾ ਸੀਗਾ ਹੁਣ, ਪਰ ਕਹਿਣਾ ਪੈ ਰਿਹਾ ਵਾ। ਤੇ ਜਿੱਦਾਂ ਐਗਜ਼ਾਮਪਲਾਂ ਦਿੱਤੀਆਂ, ਮਤਲਬ ਬੇਸਿਕਲੀ ਤਾਂ ਉਹ ਕਹਿੰਦੇ ਆ ਕਿ ਜਿਹੜਾ ਬਰਾਊਨ ਲੁਕਿੰਗ ਜਵਾਕ ਆ ਉਹ ਤਾਂ ਬਰਥ ਸਰਟੀਫਿਕੇਟ ਆਪਣਾ ਕੈਰੀ ਕਰੇ ਨਾਲ, ਪ੍ਰੂਫ ਆਫ ਸਿਟੀਜ਼ਨਸ਼ਿਪ। ਉੱਦਾਂ ਇਹ ਕਿਤੇ ਹੋਣਾ ਨਹੀਂ ਚਾਹੀਦਾ ਸੀਗਾ। ਜੇ ਨਾਰਮਲੀ ਬੰਦੇ ਪੁਲਿਸ ਪੁੱਛ ਗਿੱਛ ਕਰਕੇ ਜਿਹੜਾ ਕਰ ਸਕਦੀ ਸੀਗੀ, ਪਰ ਅੱਜ ਦੇ ਜਿੱਦਾਂ ਦੇ ਹਾਲਾਤ ਚੱਲਦੇ ਆ ਉਹਦੇ ਵਿੱਚ ਇਹ ਆਪਣੇ ਫੋਨ ਦੇ ਵਿੱਚ ਜਾਂ ਗੱਡੀ ਵਗੈਰਾ ਜਿੱਚ ਵੀ ਟਰੈਵਲ ਕਰਦੇ ਆ, ਉਹਨਾਂ ਨੂੰ ਕਿ ਆਪਣੀ ਕਾਪੀ ਜਿਹੜੀ ਹੈਗੀ ਆ ਉਹ ਫੋਟੋ ਕਾਪੀ ਜ਼ਰੂਰ ਜਿਹੜੀ ਪ੍ਰਿੰਟ ਕਰਕੇ ਜਿਹੜੀ ਨਾਲ ਰੱਖੋ, ਤਾਂ ਕਿ ਉਹ ਜਿਹੜੇ ਸਿਆਪਿਆਂ 'ਚੋਂ ਬੰਦਾ ਬਚ ਜਾਵੇ। ਠੀਕ ਆ। ਤੇ ਇੱਕ
ਡਰਾਈਵਰਸ ਜਿਹੜੀ ਇੱਕ ਆਈਡੀ ਵਗੈਰਾ ਜਿੱਦਾਂ ਹੁੰਦੀਆਂ ਸਟੇਟ ਸਟੇਟਸ ਦੇ ਆਈਡੀ ਹੁੰਦੀ ਹੈ। ਵੀ ਰਹਿੰਦੇ ਆ, ਸਟੇਟ ਆਈਡੀ, ਉਹ ਜਿਹੜੀ ਆਪਣੀ ਬਣਾ ਕੇ ਰੱਖੋ। ਜਿਹਨਾਂ ਦੇ ਜਵਾਕ ਆਲਰੇਡੀ 18 ਸਾਲ ਤੋਂ ਉੱਤੇ ਹੋ ਗਏ, ਤੁਹਾਨੂੰ ਪਤਾ ਹੀ ਆ ਹੁਣ ਰੀਅਲ ਆਈਡੀ ਵੀ ਇਨਫੋਰਸ ਜਿਹੜਾ ਹੋਣਾ ਜਾ ਰਿਹਾ, ਉਹ ਚੀਜ਼ ਆਪਣੀ ਜਿਹੜੀ ਕਰਕੇ ਰੱਖੋ। ਤੇ ਸਾਰਿਆਂ ਨੂੰ ਸਲਾਹ ਇਹੀ ਹੈ ਕਿ ਉਹਨਾਂ ਨਾਲ ਕੋਈ, ਤੁਸੀਂ ਕਹਿ ਲਓ ਕਿ ਅੱਜ ਕੱਲ ਬੰਦਾ ਨਾ ਸੋਸ਼ਲ ਮੀਡੀਆ ਨੇ ਜਿਹੜੇ ਜਵਾਕ ਵੀ ਤੇਜ਼ ਕਰਤੇ ਕਿ ਉਹ ਉਹਨਾਂ ਨੂੰ ਲੱਗਦਾ ਕਿ ਕੁਛ ਵੀ ਬੋਲਿਆ ਜਾ ਸਕਦਾ, ਕਿਸੇ ਨੂੰ ਵੀ ਕਿਹਾ ਜਾ ਸਕਦਾ, ਪਰ ਰੀਅਲ ਲਾਈਫ ਦੇ ਵਿੱਚ ਏਦਾਂ ਦਾ ਹੈਗਾ, ਚੁਸਤੀ ਚਲਾਕੀ ਨਹੀਂ ਚੱਲਦੀ, ਹੰਬਲ ਰਹਿਣਾ ਪੈਂਦਾ ਵਾ। ਤੇ ਗਲਤ ਪੁਲਿਸ ਆਫਿਸਰ ਨਾਲ ਬਹਿਸ ਬਸਈਆ ਕਰਕੇ ਫਾਇਦਾ ਨਹੀਂ, ਕਿਉਂਕਿ ਖਬਰਾਂ ਕੀ ਸੀਗੀਆਂ ਕਿ ਜਦੋਂ ਇਹ ਆਈਸ ਡਿਟੇਨਰ ਜਿਹੜਾ ਕਰਦੇ ਆ ਨਾ, ਤੇ ਉਹ ਜਿਹੜੇ ਲੋਕਾਂ ਨਾਲ ਕਈ ਵਾਰੀ ਤੁਹਾਨੂੰ ਚੱਕ ਕੇ ਸੁੱਟਦੇ ਆ, ਉਹ ਲੋਕੀ ਕੋਈ ਬਾਲੇ ਵਧੀਆ ਨਹੀਂ ਹੁੰਦੇ। ਕਈ ਵਾਰੀ ਉਹ ਜਿਹੜਾ ਤੁਸੀਂ ਕਹਿ ਲਓ ਕਿ ਬੈਡ ਐਲੀਮੈਂਟ ਵੀ ਜਿਹੜੇ ਹੁੰਦੇ ਆ, ਕ੍ਰਿਮੀਨਲਸ ਵੀ ਹੁੰਦੇ ਆ। ਉਹ ਜਿੱਦਾਂ ਲੋਕੀ ਸੀਗੇ, ਇੱਕ ਖਬਰ ਆਈ ਸੀਗੀ ਕਿ ਇੱਕ ਮਿਕਸ ਮਾਰਸ਼ਲ ਆਰਟਸ ਦਾ ਕੋਚ ਸੀਗਾ, ਉਹਨੂੰ ਫੜ ਲਿਆ ਸੀਗਾ, ਟ੍ਰੇਨਿੰਗ ਕਰਦਾ, ਉਹਨੂੰ ਪਾਤਾ ਸੀਗਾ। ਉਹਨੇ ਆਪਣਾ ਜਿਹੜਾ ਦੱਸਿਆ ਸੀਗਾ, ਕਹਿੰਦਾ ਉੱਥੇ ਕਾਫੀ ਕ੍ਰਿਮੀਨਲ ਸੀਗੇ, ਉਹਨਾਂ ਪੰਗਾ ਲੈਣ ਦੇ ਵਿੱਚ ਵੀ ਜਿਹੜੇ ਕਰਦੇ ਸੀਗੇ, ਪਰ ਉਹ ਮਤਲਬ ਵੈਲ ਟ੍ਰੇਨਡ ਸੀਗਾ, ਉਹਨੇ ਆਪਾਂ ਨੂੰ ਜਿਹਦਾ ਡਿਫੈਂਡ ਕੀਤਾ। ਸੋ ਇਹ ਜੇਲਾਂ ਜੁਲਾਂ ਦੇ ਵਿੱਚ ਮਤਲਬ ਅਵੋਇਡ ਕਰਨਾ ਵਾ, ਕਿਸੇ ਨੂੰ ਜ਼ਿਆਦਾ ਨਹੀਂ ਮੱਤ ਦੇਣੀ, ਬਸ ਜਵਾਕਾਂ ਨੂੰ ਆਪਣੇ ਇਹੀ ਕਹਿਣਾ ਕਿ ਇਹ ਲੈ ਕੇ ਘੁੰਮੋ। ਹੁਣ ਗੱਲ ਇਹ ਆ ਜਾਂਦੀ ਹੈ ਕਿ ਲੈ ਵੀ ਮੈਂ ਤਾਂ US ਸਿਟੀਜ਼ਨ ਆ, ਏਦਾਂ ਕਿੱਦਾਂ ਨਾ, ਜਿਹੜੀ ਇਹ ਵਾਲੀ ਸਰਕਾਰ ਆ ਇਹ ਬੇਸਿਕਲੀ ਮੈਸੇਜ ਦੇ ਰਹੀ ਹੈ ਕਿ ਤੁਸੀਂ ਸੈਕੰਡ ਕਲਾਸ ਸਿਟੀਜ਼ਨ ਹੈਗੇ ਆ। ਆਪਾਂ ਉਹਨਾਂ ਦੀ ਗੱਲ ਨਾ ਮੰਨਦੇ ਨਹੀਂ, ਠੀਕ ਆ, ਪਰ ਇਹ ਜਿਹੜਾ ਸਿਸਟਮ ਹੁਣ ਜਿੱਧਰਲੇ ਪਾਸੇ ਨੂੰ ਤੁਰਿਆ ਵਾ, ਇਹਨੂੰ ਫਾਈਟ ਬੈਕ ਕਰਨ ਨੂੰ ਥੋੜਾ ਜਿਹਾ ਟਾਈਮ ਲੱਗਣਾ। ਤੇ ਇਹ ਫਾਲਤੂ ਜਿਹੜੀ ਚੀਜ਼ ਸੀਗੀ ਪੋਲੀਟੀਕਲ ਕਰੈਕਟਨੈਸ ਦੇ ਵਿੱਚ, ਜਾਂ ਆਪਣੇ ਹੱਕ ਆਪਾਂ ਜਤਾਣੇ ਆ, ਉਹਦੇ ਵਿੱਚ ਰਗੜ ਨਹੀਂ ਹੋਣਾ ਕਿਸੇ ਨੇ। ਪ੍ਰਿੰਟ ਕਰਕੇ ਰੱਖੋ, ਮੁਸੀਬਤ ਨੂੰ ਅਵੋਇਡ ਕਰੋ, ਠੀਕ ਆ। ਗਲਤ ਅਫਸਰ ਨਾਲ ਤੁਸੀਂ ਨਹੀਂ ਫਸਣਾ। ਇਸ ਵੇਲੇ ਬੈਲੈਂਸ ਆਫ ਪਾਵਰ ਜਿਹੜਾ ਉਧਰ ਨੂੰ ਜ਼ਿਆਦਾ ਟਿਲਟ ਕਰਦਾ। ਇੱਕ ਚੀਜ਼ ਹੋਰ ਆ, ਜਿਹੜਾ ਪਾਸਪੋਰਟ ਉਹਨਾਂ ਦੇ ਕੋਲ ਹੈਗੇ ਆ, ਪਾਸਪੋਰਟ ਕਾਰਡ ਹੁੰਦਾ ਆ, ਉਹ ਵੀ ਬਣਵਾ ਕੇ ਜਿਹੜਾ ਉਹ ਤੁਸੀਂ ਰੱਖ ਸਕਦੇ ਹੈਗੇ ਆ ਜੀ। ਗੁਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਨੂੰ 10 ਸਾਲ ਹੋ ਗਏ ਨੇ ਤੇ ਮੇਰਾ ਕੇਸ ਆਫਿਸ 'ਚ ਪੈਂਡਿੰਗ ਪਿਆ 10 ਸਾਲ ਦਾ, 2015 ਐਂਡ 'ਚ ਲੱਗਾ ਸੀ। ਸੋ ਕੁਐਸਚਨ ਇਹ ਸੀਗਾ ਕਿ ਹੁਣ ਮੈਨੂੰ ਅਮੈਂਡਮੈਂਟਸ ਦਾ ਜੋ ਕੇਸ ਹੈ ਉਹ ਲਾ ਕੇ ਤੇ ਆਪਣੀ ਤਰੀਕ ਲਿਆਉਣੀ ਚਾਹੀਦੀ, ਮੰਗਵਾਉਣੀ ਚਾਹੀਦੀ, ਜਾਂ ਵੇਟ ਕਰਨਾ ਚਾਹੀਦਾ ਜੋ ਹਾਲਾਤ ਚੱਲਣ ਡੇ ਨੇ ਕਿ ਕੈਂਸਲੇਸ਼ਨ ਰਿਮੂਵਲ ਲਾਉਣ ਵਾਸਤੇ? ਕੈਂਸਲੇਸ਼ਨ ਲਈ ਐਲੀਜੀਬਲ ਹੈਗੇ ਤੁਸੀਂ? ਜੀ ਭਾਜੀ, ਆਪਣਾ ਜੋ ਬੱਚਾ ਹੈਗਾ ਉਹ ਆਪਣਾ ਉਹਨੂੰ ਹਾਰਡਸ਼ਿਪ ਹੈਗੀ, 10 ਸਾਲ ਹੋ ਗਏ ਨੇ, ਤਰੀਕ ਨਹੀਂ ਆਈ। ਹਾਂਜੀ ਭਾਜੀ, ਸੋ ਡਿਪੈਂਡ ਕਰਦਾ ਕਿ ਕਿਹੜੇ ਜੱਜ ਮੋਰੇ ਆ। ਕਈ ਜੱਜ ਜਿਹੜੇ ਕੈਂਸਲੇਸ਼ਨ ਨੂੰ ਗ੍ਰਾਂਟ ਕਰ ਦਿੰਦੇ ਆ, ਕਈ ਨਹੀਂ ਵੀ ਕਰਦੇ ਆ, ਕਈ ਬਹੁਤ ਜ਼ਿਆਦਾ ਐਕਸਟ੍ਰੀਮ ਹਾਰਡਸ਼ਿਪ ਦੇਖਦੇ ਆ। ਤੇ ਤੁਹਾਨੂੰ ਇਹ ਨਹੀਂ ਪਤਾ ਕਿ ਹੁਣ ਕਿਹੜੇ ਜੱਜ ਮੋਰੇ ਕੇਸ ਜਿਹੜਾ ਜਾਊਗਾ, ਠੀਕ ਆ। ਤੇ 10 ਸਾਲ ਜੇ ਤੁਹਾਡੇ ਹੋ ਗਏ ਆ, ਤੁਸੀਂ ਤੇਜ਼ ਕਰਾਉਂਦੇ ਆ। ਤੇਜ਼ ਕਰਾਉਣ ਦਾ ਬਸ ਇਹੀ ਮਕਸਦ ਆ ਕਿ ਤੁਹਾਨੂੰ ਫੈਸਲਾ ਤੁਸੀਂ ਛੇਤੀ ਚਾਹੁੰਦੇ ਆ। ਤੇਜ਼ ਕਰਾਉਣ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੇ ਫੈਸਲਾ ਤੁਹਾਡੇ ਫੇਵਰ 'ਚ ਦੇਣਾ, ਠੀਕ ਆ। ਸੋ ਉਹ ਬਸ ਤੁਸੀਂ ਤੇਜ਼ ਕਰਾ ਰਹੇ ਆ। ਜੇ ਤੁਹਾਨੂੰ ਜਵਾਬ ਚਾਹੀਦਾ, ਤੁਸੀਂ ਉਹ ਜਿਹੜਾ ਵੇਟ ਟਾਈਮ ਕੱਟ ਸ਼ਾਰਟ ਕਰਨਾ ਚਾਹੁੰਦੇ ਆ, ਤੁਸੀਂ ਕਰਾਓ ਤੇਜ਼ ਉਹਨੂੰ। ਜੇ ਤੁਹਾਡਾ ਇੱਥੇ ਵਧੀਆ ਲਾਈਫ ਤੁਰੀ ਹੋਈ ਹੈ ਤੇ ਉਹਨੂੰ ਨਾ ਪੰਗਿਆਂ 'ਚ ਪਾਓ ਜੀ। ਸੋ ਇਦਾਂ ਕਿ ਹੁਣ ਜਿੱਦਾਂ ਆਪਣਾ ਜਿਹੜਾ ਕਿ ਆਪਾਂ ਇੰਟਰਵਿਊ ਵੇਵ ਵੀ ਕਰ ਸਕਦੇ ਹਾਂ ਨਾ, ਮੈਂ ਪਤਾ ਕੀਤਾ ਸੀ, ਤੁਸੀਂ ਦੱਸਿਆ ਸੀ ਲਾਸਟ ਟਾਈਮ ਕਿ ਆਪਾਂ ਨੂੰ ਉਸ ਤਰ੍ਹਾਂ ਤੇ ਨਹੀਂ ਜਾਣਾ ਚਾਹੀਦਾ, ਇੰਟਰਵਿਊ ਜ਼ਰੂਰ ਦੇਣੀ ਚਾਹੀਦੀ ਹੈ। ਕਿਹੜੀ ਇੰਟਰਵਿਊ ਵੇਵ ਕਰ ਸਕਦੇ ਆਪਾਂ? ਫੀਸ ਦੇ ਵਿੱਚ ਤੁਸੀਂ ਕਹਿੰਦੇ ਨਾ ਕਿ ਉਹ ਅੱਜ ਕੱਲ੍ਹ ਕਹਿ ਰਹੇ ਭੇਜਿਆ ਸੀ ਉਹਨਾਂ ਨੇ, ਲਾਸਟ ਟਾਈਮ ਦੱਸਿਆ ਸੀ ਸਾਨੂੰ। ਏਦਾਂ ਦਾ ਮੈਂ ਕੁਝ ਵੀ ਨਹੀਂ ਦੱਸਿਆ। ਕੀ ਕਹਿ ਰਹੇ ਤੁਸੀਂ? ਖੁੱਲ ਕੇ ਦੱਸਿਓ ਜਰਾ ਗੱਲ। ਅਸਾਲਮ ਆਫਿਸ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਹਾਂ ਇੰਟਰਵਿਊ ਨਹੀਂ ਦੇਣੀ, ਸਿੱਧਾ ਹੀ ਜੇ ਕੋਰਟ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ। ਤੇ ਜਿੱਦਾਂ ਗੱਲ ਪਤਾ ਨਹੀਂ ਕਿਹਦੀ ਕਿੱਧਰ ਦੀ ਬਣਾ ਲੈਂਦੀ ਆ ਮੇਰਾ ਵੀਰ। ਉਹ C1D ਵੀਜ਼ਾ ਸੀਗਾ ਇੱਕ, ਜਿਹੜਾ C1D ਵੀਜ਼ੇ ਵਾਲੇ ਹੁੰਦੇ ਆ ਉਹਨਾਂ ਦਾ ਜੁਰਿਸਡਿਕਸ਼ਨ ਨਹੀਂ ਹੁੰਦਾ, ਅਸਾਲਮ ਆਫਿਸ ਨੇ ਉਹ ਰਿਜੈਕਟ ਹੀ ਕਰਨੇ ਹੁੰਦੇ ਆ। ਤੇ ਜਾਂ ਜਿਹੜੇ ਸਾਲ ਤੋਂ ਬਾਅਦ ਅਸਾਲਮ ਜਿਹੜੇ ਫਾਈਲ ਕੀਤੇ ਹੁੰਦੇ ਆ ਉਹ ਤਕਰੀਬਨ ਰਿਜੈਕਟ ਕਰਨੇ ਹੁੰਦੇ ਆ। ਉਹਨਾਂ ਦੇ ਕੇਸਾਂ ਦੇ ਵਿੱਚ ਬੰਦਾ ਇਮੀਗ੍ਰੇਸ਼ਨ ਨੂੰ ਕਹਿ ਸਕਦਾ ਹੈਗਾ ਕਿ ਮੈਂ C1D ਵੀਜ਼ੇ ਤੇ ਹੈਗਾ, ਮੇਰਾ ਜੁਰਿਸਡਿਕਸ਼ਨ ਨਹੀਂ ਹੈਗਾ, ਤੁਸੀਂ ਮੇਰੀ ਜਿਹੜੀ ਸੀਗੀ ਉੱਪਰ ਜਿਹੜਾ ਕੇਸ ਜਿਹੜਾ ਰੈਫਰ ਕਰ ਦਿਓ। ਇਹ ਚੀਜ਼ ਸੀਗੀ। ਹੁਣ ਤੁਹਾਡੇ ਵਾਲੇ ਕੇਸ ਦੇ ਵਿੱਚ ਤੁਹਾਨੂੰ ਇੰਟਰਵਿਊ ਤੇ ਫੇਸ ਕਰਨੀ ਪੈਣੀ ਹੈ ਨਾ। ਜੇ ਨਹੀਂ ਜਾਓਗੇ ਉਹ ਤਾਂ ਨੈਗੇਟਿਵ ਇਨਫਲੂਐਂਸ ਕੱਢ ਸਕਦਾ ਜੱਜ ਕਿ ਤੂੰ ਬਿਆਨ ਕਿਉਂ ਨਹੀਂ ਦਿੱਤੇ ਜਦੋਂ ਤੇਰਾ ਉੱਤੇ ਸੀਗਾ, ਹੈ ਨਾ। ਨਾਲੇ ਅਸਾਲਮ ਆਫਿਸ ਕੋਈ ਏਦਾਂ ਥੋੜਾ ਹੈਗਾ ਕਿ ਉਹ ਮਾੜੀ ਚੀਜ਼ ਆ। ਅਸਾਲਮ ਆਫਿਸ 'ਚ ਕੇਸ ਪਾਸ ਵੀ ਹੁੰਦੇ ਆ, ਉਹਨੂੰ ਤੁਸੀਂ ਸਕਿਪ ਕਿਉਂ ਕਰਨਾ ਹੈਗਾ? ਉੱਥੇ ਮਤਲਬ ਜਾਓ, ਆਪਣੀ ਤਰੀਕ ਜੇ ਛੇਤੀ ਚਾਹੀਦੀ ਹੈ ਪੇਸ਼ਕਸ਼ ਕਰੋ, ਵਧੀਆ ਤਰੀਕੇ ਨਾਲ ਆਪਣਾ ਐਵੀਡੈਂਸ ਰਿਕਾਰਡ ਬਿਲਡ ਕਰੋ, ਤਾਂ ਕਿ ਜੇ ਨਹੀਂ ਪਾਸ ਹੁੰਦਾ ਤਾਂ ਜੱਜ ਵੀ ਉਹਨੂੰ ਫੇਵਰੇਬਲ ਵੀ ਦੇਖੇ। ਜੀ। ਅਗਲੇ ਕਾਲਰ ਅਰਜੁਨਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜੀ। ਮੈਂ ਭਾਜੀ ਪੁੱਛਣਾ ਸੀ, ਆਪਣਾ ਮੈਂ ਨਾ E2 ਵੀਜ਼ੇ ਤੇ ਇੱਥੇ ਰਹਿ ਰਿਹਾ ਹਾਂ ਤੇ ਮੈਂ ਹੁਣ EB5 ਦੇ ਵਿੱਚ ਅਪਲਾਈ ਕਰਨਾ। ਤੇ ਮੇਰੇ ਕੋਲ ਲਿਕਰ ਸਟੋਰ ਹੈਗਾ ਨਿਊ ਜਰਸੀ 'ਚ, ਤੇ ਮੈਂ ਟਰੱਕਿੰਗ ਕੰਪਨੀ ਤੋਂ ਆਈ ਹੈਗੀ ਇੰਡੀਆਨਾ ਦੇ ਵਿੱਚ, ਤੇ ਮੈਂ ਦੋਨਾਂ ਨੂੰ ਕੰਬਾਈਨ ਕਰ ਸਕਦਾ? ਸੋ ਮੇਰੇ ਵੀਰ, ਸਭ ਤੋਂ ਪਹਿਲੀ ਚੀਜ਼ ਮੈਂ ਇਹ ਦੱਸ ਦੇਣਾ ਕਿ ਮੇਰੇ ਹਿਸਾਬ ਨਾਲ ਤੁਸੀਂ ਵਾਇਲੇਸ਼ਨ ਦੇ ਵਿੱਚ ਹੈਗੇ ਆ। ਕਿਉਂ ਵਾਇਲੇਸ਼ਨ 'ਚ ਹੈਗੇ ਆ? ਤੁਸੀਂ ਆਪਣਾ ਜਿਹੜਾ E2 ਹੁੰਦਾ ਉਹਦੇ ਥੱਲੇ ਨਵੇਂ ਬਿਜ਼ਨਸ ਨਹੀਂ ਕਰ ਸਕਦੇ। ਤੁਹਾਨੂੰ ਉਹ ਅਮੈਂਡ ਕਰਨਾ ਹੁੰਦਾ, ਤੁਹਾਨੂੰ ਆਪਣਾ ਬਿਜ਼ਨਸ ਪਲਾਨ ਐਕਸਪੈਂਡ ਕਰਨਾ ਹੁੰਦਾ,
ਪਹਿਲਾਂ ਆਪਣੇ ਵਕੀਲ ਨਾਲ ਗੱਲ ਕਰ ਲਓ, ਜਿਹੜਾ ਟਰੱਕਿੰਗ ਕੰਪਨੀ ਤੇ ਲਿਕਰ ਸਟੋਰ, ਜਿਹੜੇ ਦੋ ਤੁਹਾਡੇ ਕੋਲ ਬਿਜ਼ਨਸ ਜਿਹੜੇ ਹੈਗੇ ਆ, ਜੇ ਤੁਸੀਂ E2 ਦੀ ਅੰਬਰੇਲਾ ਦੇ ਥੱਲੇ ਨਹੀਂ ਹੈਗੇ ਤੇ ਉਹ ਤੁਹਾਨੂੰ ਪ੍ਰੋਬਲਮ ਜਿਹੜੀ ਕ੍ਰੀਏਟ ਕਰੂਗੇ, ਪਹਿਲੀ ਚੀਜ਼, ਠੀਕ ਆ। ਸੋ ਰਾਈਟ ਵੇ ਕਰ ਲਿਓ। ਇਹ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹ ਇਧਰਲੇ ਪਾਸੇ ਨੂੰ ਜਿਹੜਾ ਜਾ ਰਹੀ ਹੈ, ਜੇ ਤੁਹਾਡੀ ਹੋਰ ਇਨਕਮ K1 ਕਿਤੋਂ ਸਕੈਜੂਲ ਜਿਹੜਾ ਆ ਰਿਹਾ ਤੇ ਇਹਨਾਂ ਨੇ ਤੁਹਾਨੂੰ ਜਿਹੜਾ ਸੀਗਾ ਵਾਇਓਲੇਸ਼ਨ ਕਰ ਦੇਣੀ ਆ E2 ਦੀ। ਤੇ ਜਿਹੜੀ ਅਮੈਂਡਮੈਂਟ ਹੁੰਦੀ ਹੈ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਕਰਨੀ ਹੁੰਦੀ ਆ, ਨਾ ਕਿ ਬਿਜ਼ਨਸ ਤੋਂ ਬਾਅਦ। ਸੋ ਆਪਣੇ ਵਕੀਲ ਨਾਲ ਪਹਿਲਾਂ ਜਾ ਕੇ ਪੂਰੀ ਡਿਟੇਲ ਦੇ ਵਿੱਚ ਕੰਸਲਟੇਸ਼ਨ ਕਰਿਓ ਇਸ ਚੀਜ਼ ਬਾਰੇ ਕਿ ਇਹ ਮੈਂ ਵਾਇਓਲੇਸ਼ਨ ਨੂੰ ਕਿਉਰ ਕਿੱਦਾਂ ਕਰਨਾ ਹੈਗਾ। ਸੋ ਆਲਰੇਡੀ ਮੇਰੇ ਹਿਸਾਬ ਨਾਲ ਤੁਸੀਂ ਟੂ ਲੇਟ ਆ। ਦੂਸਰੀ ਚੀਜ਼ ਇਹ ਹੈਗੀ ਜਿਹੜੀ EB5 ਬਿਜ਼ਨਸ ਹੈਗੇ, ਹਾਂਜੀ, ਉਹ ਜਿਹੜੀ ਇੱਕ ਕੰਪਨੀ ਹੁੰਦੀ ਹੈ ਜਿਹੜੀ ਉਹਦੇ ਥੱਲੇ ਜਿਹੜੀ ਜੌਬਸ ਕ੍ਰੀਏਟ ਹੁੰਦੀਆਂ ਜੀਓਗ੍ਰਾਫਿਕਲ ਏਰੀਆ ਦੇ ਵਿੱਚ, ਠੀਕ ਆ। ਉਹ ਮੈਨੂੰ ਹੁਣ ਪਤਾ ਨਹੀਂ ਤੁਸੀਂ ਬਿਜ਼ਨਸ ਕਿੱਦਾਂ ਸਟਰਕਚਰ ਕੀਤਾ ਹੈਗਾ, ਪਰ ਉਹ ਪੋਸੀਬਲ ਹੈਗਾ, ਠੀਕ ਆ। ਤੇ ਹਾਂਜੀ, ਕਿ ਜੌਬਸ ਕਿੱਥੇ ਕ੍ਰੀਏਟ ਹੁੰਦੀਆਂ, ਕਿਹੜੀ ਕੰਪਨੀ ਕਿੱਥੇ ਦੀ ਆ, ਤੇ ਉਹਨੂੰ ਤੁਸੀਂ ਇੱਕ ਕੰਪਨੀ 'ਚ ਕੰਸੋਲੀਡੇਟ ਕਰਨਾ। ਜੇ ਉਹ ਅਲੱਗ-ਅਲੱਗ ਜਿਹੜੀਆਂ ਹੈਗੀਆਂ ਕਿ ਇੱਕ ਇੰਡੀਆਨਾ ਦੀ, ਇੱਕ ਨਿਊ ਜਰਸੀ, ਉਹ 'ਚ ਤੁਹਾਡਾ EB5 ਔਖਾ ਹੋ ਜਾਣਾ। ਠੀਕ ਹੈ ਜੀ, ਮਿਹਰਬਾਨੀ ਜੀ। दीपक शर्मा हाँ जी, नमस्कार सर जी। मेरा वीजा केस है USCIS के पास, और मेरा और मेरी वाइफ का वर्क परमिट और सोशल सिक्योरिटी आ चुकी है, लेकिन मेरे लड़के का जो है केवल BFD आया है और वर्क परमिट नहीं आया है। तो मेरा क्वेश्चन था, जो मेरे वकील हैं उन्होंने सेकंड उनका वर्क परमिट फिर एप्लीकेशन भर दी है, तो क्या मैं फर्स्ट जो मेरा पहला लड़के का वर्क परमिट है उसके ऊपर एक्सपेडाइट रिक्वेस्ट भेज सकता हूँ या नहीं, या आपने दूसरे की यू वीजे के बेस पे पेंडिंग है? हाँ जी, हाँ जी, नहीं कर सकते एक्सपेडाइट आप, अगर नॉर्मल प्रोसेसिंग टाइम्स के बियॉन्ड है। अब यू वीजा में देखो ये एप्लीकेबल नहीं होता, डिपेंड करता है कि गवर्नमेंट कैसे करती है। कई लोगों का मैंने ऐसे भी देखा है कि बोनाफाइड से पहले भी वो अपनी हार्डशिप वगैरह दे के बाइडेन एडमिनिस्ट्रेशन के दौरान उन्होंने वर्क परमिट अपने लिए हैं। तो अब ये जो गवर्नमेंट है ये थोड़ी स्ट्रिक्ट है। हाँ जी, आप जरूर उनको कॉल कर सकते हैं अपना। तो ये आप बेटे की बात कर रहे हैं ना अपने? हाँ जी, हाँ जी, मैंने आपको फेसबुक पे भी मैसेज टेक्स्ट किया था। कितने साल का है आपका बेटा? वो 21 साल का है सर। अच्छा, ठीक है। हाँ जी, ट्राई कर सकते हो आप एक्सपेडाइट। हाँ, मेरा क्वेश्चन था कि वो जो है वो मैं दूसरे वर्क परमिट जो एप्लीकेशन है उसकी रिसीट की वेट करूं, या पहले वाला ही जो मतलब वर्क परमिट? नहीं, पहले वाले का ही करो, उसमें क्या दूसरे वाले का, मतलब पहले वाला भी अगर सही फाइल है तो वो सेम थिंग है, उसको आप करो, परसों करो जी। अच्छा, एक बार-बार सवाल अटॉर्नी टिरकियाना जी आ रहा, कोई आइस की डेट मिस कर गया, कई कहते भी आइस की डेट आ जाइए ना जाइए, ना जाने वाली तो हुण कोई गल नहीं, तो जे कोई मिस कर गया वो दोबारा भी जा सकता हुंदा? ਸੋ ਡਿਪੈਂਡ ਕਰਦਾ, ਜਿਹੜਾ ਮਿਸ ਕਰ ਗਏ ਤਾਂ ਫਿਊਜੀਟਿਵ ਵਗੈਰਾ ਜੇ ਉਹਨਾਂ ਨੇ ਡਿਕਲੇਅਰ ਕਰਤਾ ਕਿ ਨਹੀਂ ਆਇਆ, ਫਿਰ ਉਹ ਤੁਹਾਨੂੰ ਜਿੱਥੇ ਫੜ ਲਿਆ ਉਹਨਾਂ ਨੇ ਡਿਟੇਨ ਕਰ ਦੇਣਾ ਜੇ ਉਹਨਾਂ ਦੇ ਆਰਡਰ 'ਚ। ਤੇ ਬਿਲਕੁਲ ਤੁਹਾਨੂੰ ਸਲਾਹ ਤੇ ਲੀਗਲੀ ਮੈਂ ਹੀ ਦੇ ਸਕਦਾ, ਮੈਂ ਹੁਣ ਛੱਡਣ ਨੂੰ ਤਾਂ ਡੇਟ ਕਿਸੇ ਨੂੰ ਕਹਿ ਨਹੀਂ ਸਕਦਾ। ਜਿਹਨੇ ਮਿਸ ਕੀਤੀ ਜਦੋਂ ਉਹਨੂੰ ਖਿਆਲ ਆਉਂਦਾ ਉਹ ਵਾਪਸ ਜਾਵੇ, ਠੀਕ ਹੈ। ਆਪਣੇ ਵਕੀਲ ਨਾਲ ਗੱਲ ਕਰੋ ਤੇ ਡੇਟ ਨਾ ਮਿਸ ਕਰੋ ਜੀ। ਅਗਲੇ ਕਾਲਰ ਨਵਜੀਤ ਕੌਰ। ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਮੇਰਾ ਨਾ ਯੂ ਵੀਜ਼ਾ ਲੱਗਿਆ ਹੋਇਆ, ਬੋਨਾਫਾਈਡ ਲੈਟਰ ਮੈਨੂੰ ਆਈ ਹੋਈ ਆ, ਤੇ ਮੇਰਾ ਕੁਐਸਚਨ ਇਹ ਸੀਗਾ, ਲਾਸਟ ਈਅਰ ਸਤੰਬਰ 'ਚ ਮੈਂ ਪੀਸ ਪਾਰਕ ਗਈ ਸੀਗੀ ਤੇ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਸੀਗੀ ਤੇ ਅਸੀਂ ਚੈੱਕ ਪੇ ਕਰਤੀ ਸੀਗੀ। ਫਿਰ ਮੈਨੂੰ ਇਹ ਆ ਕਿ ਕੁਛ ਹੋਏਗਾ ਤਾਂ ਨਹੀਂ, ਅਸੀਂ ਵੇਵਰ ਨਹੀਂ ਸੀ ਲਾਈ, ਵਕੀਲ ਕਹਿੰਦਾ ਸੀ ਕਿ ਵੇਵਰ ਦੀ ਲੋੜ ਨਹੀਂ ਹੈਗੀ ਤੁਹਾਨੂੰ। ਕਿਹੜੀ ਟਿਕਟ ਮਿਲੀ ਆ ਤੁਹਾਨੂੰ? $80 ਸੀਗੀ ਸਰ, ਇਸ ਤਰ੍ਹਾਂ ਨਾ ਪਤਾ। ਉਹ ਠੀਕ ਹੈ, ਜਿਹੜਾ ਪੇਪਰ ਨਹੀਂ ਕੋਲ ਰੱਖੇ ਤੁਸੀਂ ਆਪਣੇ, ਉਹਦੀ ਟਿਕਟ ਮਿਲੀ ਆ? ਹਾਂਜੀ, ਹਾਂ, ਹੀ ਕਿਹਾ ਸੀ ਕਿ ਡਾਕੂਮੈਂਟ ਉਹ ਤੁਸੀਂ ਕੈਰੀ ਨਹੀਂ ਕੀਤੇ ਹੈਂਡ ਵਿੱਚ, ਇਸ ਕਰਕੇ। ਕਿੱਥੇ ਮਿਲੀ ਸੀਗੀ ਟਿਕਟ ਇਹ? ਅਸੀਂ ਜਦੋਂ ਉਧਰਲੇ ਪਾਸੇ ਨੂੰ ਐਂਟਰ ਹੋਣ ਵਾਸਤੇ ਪਾਰਕ ਦੇ ਵਿੱਚ। ਹਾਂਜੀ, ਠੀਕ ਹੈ। ਹਾਂਜੀ ਹਾਂਜੀ। ਤੇ ਤੁਸੀਂ ਲੀਗਲ ਵੀਜ਼ੇ ਤੇ ਆਏ ਸੀਗੇ, ਰਾਈਟ? ਹਾਂਜੀ, ਮੈਂ ਲੀਗਲ K1 ਵੀਜ਼ੇ ਤੇ ਆਈ। ਹਾਂਜੀ, ਤੁਹਾਨੂੰ ਵੇਵਰ ਦੀ ਲੋੜ ਨਹੀਂ ਹੈਗੀ, ਟਿਕਟ ਦਾ ਕੋਈ ਫਰਕ ਨਹੀਂ ਪੈਣਾ ਤੁਹਾਨੂੰ। ਠੀਕ ਹੈ ਜੀ, ਥੈਂਕ ਯੂ ਸੋ ਮਚ ਵੀਰ ਜੀ। ਅੱਛਾ, ਅਸਾਈਲਮ ਦੇ ਜਿਹੜੇ ਗ੍ਰੀਨ ਕਾਰਡ ਦੇ ਉੱਤੇ ਪੌਜ਼ ਲੱਗਾ ਹੋਇਆ ਉਹ ਅਜੇ ਵੀ ਬਰਕਰਾਰ ਆ, ਜਾਂ ਕੀ ਕਾਫੀ ਸਵਾਲ ਜਿਹੜਾ ਪੁੱਛਿਆ ਜਾ ਰਿਹਾ ਆਨਲਾਈਨ ਗ੍ਰੀਨ ਕਾਰਡ? ਬੇਸਿਕਲੀ ਉਹ ਇਹੀ ਕਹਿੰਦੇ ਆ ਕਿ ਆਪਾਂ, ਉਹ ਬੇਸਿਕਲੀ ਇਹੀ ਕਹਿ ਰਹੇ ਕਿ ਜਿਹੜੇ ਵੀ ਗ੍ਰੀਨ ਕਾਰਡ ਵਗੈਰਾ 5 ਸਾਲਾਂ 'ਚ ਪਿਛਲੇ 'ਚ ਅਪਰੂਵ ਹੋਏ ਨਾ, ਆਪਾਂ ਸਾਰੇ ਦੁਬਾਰਾ ਖੋਲ ਕੇ ਇਨਵੈਸਟੀਗੇਟ ਕਰਨੇ ਆ ਅਸਾਈਲਮ ਵਾਲੇ ਕਿ ਇਹਨਾਂ ਨੇ ਅਸਾਈਲਮ ਕਿਤੇ ਝੂਠੇ ਤਾਂ ਨਹੀਂ ਲਗਾਏ। ਓਕੇ, ਸੋ ਉਨੀ ਦੇਰ ਤੱਕ ਅਜੇ ਮਤਲਬ ਰੋਕ ਹੀ ਆ ਫਿਰ ਇੱਕ ਹਿਸਾਬ ਦੇ ਨਾਲ। ਤੇ ਜਿਨ੍ਹਾਂ ਦੇ ਹੁਣ ਜੇ ਕਿਸੇ ਦਾ ਅਸਾਈਲਮ ਪਾਸ ਵੀ ਹੋ ਰਿਹਾ ਆ, ਉਹਨਾਂ ਨੂੰ ਹੁਣ ਅਪਲਾਈ ਕਰਨ ਦਾ ਮੌਕਾ ਮਿਲ ਰਿਹਾ ਹੈ ਗ੍ਰੀਨ ਕਾਰਡ ਦੇ ਲਈ ਜਾਂ ਨਹੀਂ ਮਿਲ ਰਿਹਾ? ਉਹ ਹਾਂਜੀ
ਉਹ ਕਰ ਰਹੇ ਅਪਲਾਈ ਕਰ ਸਕਦੇ। ਅਪਲਾਈ ਕਰ ਸਕਦੇ। ਹਾਂਜੀ। ਠੀਕ ਹੈ ਜੀ। ਅਗਲੇ ਕਾਲਰ ਰਘਬੀਰ। ਹੈਲੋ ਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੇਸ ਸੀਗਾ, ਅਸਾਈਲਮ ਕੇਸ ਸੀਗਾ, ਤੇ ਅਸਾਈਲਮ ਕੇਸ ਮੇਰਾ ਗਰੰਟਡ ਹੋ ਗਿਆ 2022 ਦੇ ਵਿੱਚ। ਤੇ 22 ਦੇ ਵਿੱਚ ਮੇਰੀ ਮੈਰਿਜ ਹੋਈ ਸੀਗੀ ਸਿਟੀਜ਼ਨ ਨਾਲ, ਤੇ ਮੇਰਾ I-130 ਵੀ ਅਪਰੂਵਲ ਸੀਗਾ। ਤੇ ਉਸ ਤੋਂ ਬਾਅਦ ਜਦੋਂ ਮੇਰਾ ਕੇਸ ਪਾਸ ਹੋਇਆ ਤੇ ਮੈਂ ਉਸ ਤੋਂ ਬਾਅਦ ਕੰਟਰੀ ਵੀ ਆਊਟ ਕਰ ਲਈ ਸੀ, I-94 ਵੀ ਲੈ ਲਿਆ ਸੀਗਾ, ਸਾਰਾ ਕੁਝ ਐਵਰੀਥਿੰਗ ਹੋ ਗਿਆ ਸੀਗਾ, ਫਿੰਗਰਪ੍ਰਿੰਟ ਮੈਡੀਕਲ ਹੋ ਗਿਆ ਸੀਗਾ। ਤੇ ਹੁਣ ਮੈਂ ਜਦੋਂ ਵਾਪਸ ਆਇਆ ਕੰਟਰੀ ਤੋਂ, ਤੇ ਮੈਂ ਗ੍ਰੀਨ ਕਾਰਡ ਅਪਲਾਈ ਕਰਤਾ ਸੀ ਮੈਰਿਜ ਬੇਸ ਤੇ। ਹੁਣ ਮੇਰੀ ਇੰਟਰਵਿਊ ਸੀਗਾ ਪਿਛਲੇ ਵੀਕ ਹੀ, ਤੇ ਉਹਨਾਂ ਨੇ ਮੈਨੂੰ ਨੋਟਿਸ ਦਿੱਤਾ ਕਿ I-97 ਐਕਸ਼ਨ ਸ਼ੋਇੰਗ ਦਾ ਅਪਰੂਵਲ ਔਰ ਸੈਂਕਸ਼ਨ ਐਂਡ I-120 ਜੀ ਉਹ ਮੰਗ ਰਹੇ। ਇਹ ਮੇਰੇ ਕੋਲ ਹੈ ਨਹੀਂ ਗਈ। ਅੱਛਾ, ਦੁਬਾਰਾ ਮੈਨੂੰ ਤੁਹਾਡੀ ਲਾਈਨ ਭਾਜੀ ਥੋੜੀ ਜਿਹੀ ਕਲੀਅਰ ਪੜਿਓ, ਮਾਫੀ ਚਾਹਨਾ ਬੋਲਣ ਦਾ ਅੰਦਾਜ਼ ਤੁਹਾਡਾ, ਦੁਬਾਰਾ ਪੜਿਓ ਜਿਹੜੀ ਇੰਗਲਿਸ਼ ਵਾਲੀ ਲਾਈਨ ਸੀਗੀ। ਕਾਪੀ ਆਫ ਦਾ ਫਾਰਮ I-797 ਨੋਟਿਸ ਆਫ ਐਕਸ਼ਨ showing the approval of all extension and change of status, and ਦੂਸਰੀ ਲਾਈਨ ਭਾਜੀ ਹੈਗੀ a copy of the 120 eligibility non immigrant student। ਤੁਸੀਂ ਐਜ਼ ਅ ਸਟੂਡੈਂਟ ਐਂਟਰ ਕੀਤੇ ਸੀਗੇ? ਨਹੀਂ ਭਾਜੀ, ਮੈਂ ਬਾਰਡਰ ਕ੍ਰਾਸ ਕੀਤਾ ਹੈ। ਨਹੀਂ, ਇਹ I-20 ਤਾਂ ਭਾਜੀ I-20 ਤਾਂ ਉਹਨਾਂ ਦਾ ਹੁੰਦਾ ਜਿਹੜੇ ਸਟੂਡੈਂਟ ਵੀਜ਼ੇ ਤੇ ਸੀਗੇ। ਸੋ ਤੁਹਾਡਾ ਜਿਹੜਾ 797 ਹੁੰਦਾ, ਉਹ ਹੁੰਦਾ ਕੋਈ ਵੀ ਜਿਹੜਾ ਕੇਸ ਤੇ ਐਕਸ਼ਨ ਹੁੰਦਾ ਨਾ, ਉਹਨੂੰ 797 ਫਾਰਮ ਦਾ ਨਾਮ ਹੁੰਦਾ ਵਾ। ਸੋ ਮੈਨੂੰ ਪਤਾ ਨਹੀਂ ਇਹ ਕੀ ਚੀਜ਼ ਕਰ ਰਿਹਾ। ਜਦੋਂ ਤੁਸੀਂ ਆਪਣਾ ਗ੍ਰੀਨ ਕਾਰਡ ਵਗੈਰਾ ਫਾਈਲ ਕਰਾਇਆ ਨਾ, ਉਹਨੂੰ ਇਹ ਪੁੱਛੋ ਕਿ ਕੀ ਚੀਜ਼ ਇਹ ਹੈਗੀ ਆ। ਮੋਸਟ ਲਾਈਕਲੀ ਮੇਰੇ ਹਿਸਾਬ ਨਾਲ ਉਹ ਤੁਹਾਡਾ ਤੁੱਕਾ ਜਿਵੇਂ ਲਾਵਾਂ ਤਾਂ ਉਹ ਤੁਹਾਡੇ ਕੋਲ ਅਸਾਈਲਮ ਦਾ ਪ੍ਰੂਫ ਮੰਗ ਰਹੇ ਆ, ਤੇ ਤੁਹਾਡਾ ਜਿਹੜਾ ਹੋਈ I-94 ਤੁਹਾਡੇ ਕੋਲ ਮੰਗ ਰਹੇ ਆ। ਤੇ ਇਹ ਆਪਣੇ ਨਾ ਤੁਸੀਂ ਜਿਹਨੇ ਫਾਈਲ ਕੀਤਾ ਉਹਨਾਂ ਚੈੱਕ ਕਰੋ। ਹਾਂਜੀ ਕੀਤਾ ਸੀ I-94 ਆਪਾਂ ਉਹਨਾਂ ਨੂੰ ਦਿੱਤਾ ਹੈ, ਜਿਹੜਾ USC ਵੱਲੋਂ ਵੀ ਮਿਲਿਆ ਸੀ, ਤੇ ਜਦੋਂ ਮੈਂ ਬਾਰਡਰ ਕ੍ਰਾਸ ਕਰਕੇ ਦੁਬਾਰਾ ਐਂਟਰੀ ਕੀਤੀ ਲੀਗਲ, ਉਹਨਾਂ ਨੂੰ ਵੀ ਮਿਲਿਆ, ਜੋ ਮੈਂ ਪ੍ਰਿੰਟ ਆਊਟ ਕਰਕੇ ਉਹਨਾਂ ਨੂੰ ਦਿੱਤਾ ਹੋਇਆ ਨਾਲ, ਸਾਰਾ ਕੁਝ ਮੇਰੀ ਜੋ ਵੀ ਐਂਟਰੀ ਸੀਗੀ, ਵੀਜ਼ਾ ਸੀ, ਸਾਰਾ ਕੁਝ ਦਿੱਤਾ ਹੋਇਆ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿੱਦਾਂ ਹੁਣ ਤੁਸੀਂ ਦੱਸ ਰਹੇ ਆ ਨਾ, ਕਿਉਂਕਿ ਹੁਣ ਮੈਨੂੰ ਪਤਾ ਨਹੀਂ ਨਾ ਤੁਸੀਂ ਕਿਹੜੇ ਡਾਕੂਮੈਂਟ ਦੀ ਗੱਲ ਕਰ ਰਹੇ ਹੋ, ਇਟਸ ਨਾਟ ਇਨ ਫਰੰਟ ਆਫ ਮੀ। ਤੇ ਇਹਨੂੰ ਸਲਾਹ ਤਾਂ ਮੈਂ ਤੁਹਾਨੂੰ ਤਾਂ ਦੇ ਸਕਦਾ ਨਾ ਜੇ ਮੈਨੂੰ ਪੂਰੀ ਇਨਫੋਰਮੇਸ਼ਨ ਪਤਾ ਹੋਊਗੀ ਕਿ ਤੁਹਾਡੇ ਕੋਲ ਕੀ ਮੰਗ ਰਹੇ ਆ। ਪਰ ਜਿੱਦਾਂ ਤੁਸੀਂ I-20 ਦੱਸ ਰਹੇ ਆ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ I-20 ਸਟੂਡੈਂਟ ਦੇ ਨਾਲ ਰਿਲੇਟਡ ਹੁੰਦਾ, ਉਹਦਾ ਤੁਹਾਡੇ ਨਾਲ ਨਹੀਂ ਕੋਈ ਲੈਣਾ ਦੇਣਾ ਹੈਗਾ ਜੀ। ਅਗਲੇ ਕਾਲਰ ਨੇ ਗੁਰਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈ ਕਿ ਅਸੀਂ F4 ਕੈਟਾਗਰੀ ਤੇ ਆਏ ਸੀ, ਤੇ ਜਦੋਂ ਆਏ ਸੀ ਉਦੋਂ ਸਾਡੇ ਬੱਚੇ 14 ਸਾਲ ਤੋਂ ਥੱਲੇ ਸੀ। ਹੁਣ ਉੱਪਰ ਆਪਣੇ 14 ਸਾਲ ਤੋਂ ਜ਼ਿਆਦਾ ਨੇ, ਤੇ ਉਹਨਾਂ ਵਾਸਤੇ ਵੀ ਇਹ ਏਲੀਅਨ ਆਪਣੀ ਹੈਗੀ ਹੈ ਐਪਲੀਕੇਸ਼ਨ ਭਰਨ ਦੀ ਲੋੜ? ਹਾਂਜੀ, 14 ਸਾਲ ਤੇ ਕਿਉਂਕਿ ਥੱਲੇ ਜਿਹੜਾ ਸੀਗਾ ਆਪਣੇ F4 ਕੈਟਾਗਰੀ ਤੇ ਆਏ ਸੀਗੇ ਤੁਸੀਂ, ਵੀਜ਼ੇ ਦੇ ਉੱਤੇ ਆਏ ਸੀਗੇ। ਹਾਂਜੀ। ਤੇ ਹੁਣ ਉਹ ਗ੍ਰੀਨ ਕਾਰਡ ਹੋਲਡਰ ਨੇ। ਗ੍ਰੀਨ ਕਾਰਡ ਤੇ ਉਦੋਂ ਹੀ ਮਿਲ ਗਏ ਸਾਨੂੰ, ਆਉਂਦੇ ਹੀ ਮਿਲ ਗਏ ਸੀ, ਪਰ ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਨਾ ਹੋਏ। ਇਹਨਾਂ ਨੂੰ ਨਹੀਂ ਲੋੜ। ਠੀਕ ਹੈ ਜੀ, ਇਹਨਾਂ ਨੂੰ ਨਹੀਂ ਲੋੜ। ਹਾਂਜੀ ਜੀ, ਪਰਮਨੈਂਟ ਰੈਜ਼ੀਡੈਂਟ ਨੂੰ ਨਹੀਂ ਲੋੜ ਹੈਗੀ ਜੀ। ਕਮਲੇਸ਼। ਹਾਂਜੀ ਕਮਲੇਸ਼ ਜੀ। ਜਸ਼ਨਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਅਸਾਈਲਮ ਦਾ ਕੇਸ ਤੁਹਾਡੇ ਕੋਲ ਹੀ ਲੱਗਾ ਹੋਇਆ ਕੋਰਟ ਵਿੱਚ ਜੀ। ਹਾਂਜੀ, ਤੇ ਸਰ ਮੈਂ ਜਿੱਦਾਂ ਪੁੱਛਣਾ ਚਾਹਣਾ ਵੀ ਜਿਹੜਾ 11 ਅਪ੍ਰੈਲ ਦਾ ਮੈਮੋ ਆਇਆ, ਤੇ ਉਹਦੇ ਥਰੂ ਜਿੱਦਾਂ ਫੋਰਮ ਤਾਂ ਮੈਂ ਵੇਖਿਆ ਸਭ ਫਿਲ ਕੀਤਾ ਹੋਇਆ, ਤੇ ਜਿੱਦਾਂ ਆਪਾਂ ਸਟੋਰੀ ਵਗੈਰਾ ਐਫੀਡੇਵਿਟ ਵਗੈਰਾ ਸਬਮਿਟ ਕਰ ਸਕਦੇ ਹਾਂ ਡੇਟ ਤੋਂ ਪਹਿਲਾਂ? ਡੇਟ ਤੋਂ ਉਹਦੇ ਵਿੱਚ ਤੁਸੀਂ ਕਰੋ ਜ਼ਰੂਰ, ਕੋਈ ਰੋਕ ਟੋਕ ਨਹੀਂ ਤੁਹਾਨੂੰ ਜਲਦੀ। ਉਹ ਤਾਂ ਬੇਸਿਕਲੀ ਇਹ ਕਹਿ ਰਹੇ ਆ ਕਿ ਪਹਿਲੀ ਸੱਟੇ ਤੁਸੀਂ ਸਾਰਾ ਜਿਹੜਾ ਹੁਣ ਕਰ ਸਕਦੇ ਆ ਕਰੋ। ਇੱਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਗਈਆਂ ਤੇ ਜਿੰਨੀ ਇਨਫੋਰਮੇਸ਼ਨ ਦਿੱਤੀ ਜਾਵੇ ਉਨੀ ਘੱਟ। ਹਾਂਜੀ, ਤੇ ਜਿੱਦਾਂ ਸਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸਣੀ, ਫਨੀ ਲਾ ਲਓ ਜਿੱਦਾਂ ਕੁਛ ਵੀ ਆ, ਜਿੱਦਾਂ ਤੁਹਾਡਾ 9th ਸਰਕਟ ਦਾ ਕੇਸ ਪਾਸ ਹੋਇਆ ਸੀ, ਤੇ ਮੈਨੂੰ ਕਿਸੇ ਵਕੀਲ ਦਾ ਵਿਚੋਲਾ ਜਿਹਾ ਮਿਲਿਆ, ਤੇ ਉਹ ਮੈਨੂੰ ਕਹਿੰਦਾ ਵੀ ਇਹ ਤਾਂ ਡਰਾਉਂਦੇ ਬਹੁਤ ਨੇ, ਤੇ ਕੇਸ ਤਾਂ ਜਿਹੜਾ ਉਹਦਾ ਵਕੀਲ ਸੀ ਕਹਿੰਦੇ ਉਹਨਾਂ ਪਾਸ ਕਰਾਇਆ। ਇੱਥੋਂ ਤੱਕ ਲੋਕੀ ਹੇਠ ਕਰਦੇ। ਕੋਈ ਨਹੀਂ ਭਾਜੀ, ਇਹ ਤਾਂ ਹੁਣ ਕਮਿਊਨਿਟੀ ਦੀ ਸਮਝ ਚਾਹੀਦੀ ਹੈ ਕਿ ਕਿਹੜਾ ਬੰਦਾ ਕਿਹੜਾ ਵਾ। ਮੈਂ ਸਾਰਿਆਂ ਨੂੰ ਕਹਿਣਾ ਹੁੰਦਾ, ਮੈਂ ਕਈ ਲੋਕ ਹੁੰਦੇ ਆ ਸਾਡੇ ਵਾਂਗੂ ਲੜ ਕੇ ਕੇਸ ਪਾਸ ਕਰਾਉਣ ਵਾਲਿਆਂ ਚੋਂ, ਤੇ ਕਈ ਲੋਕੀ ਹੁੰਦੇ ਆ ਸਾਡੇ ਪਾਸ ਹੋਏ ਕੇਸਾਂ ਦੀਆਂ ਖਬਰਾਂ ਪੜ੍ਹਨ ਵਾਲਿਆਂ ਚੋਂ। ਸੋ ਉਹ ਚੀਜ਼ ਦਾ ਡਿਫਰੈਂਸ ਰੱਖਿਓ ਕਿ ਇੱਕ ਜਾ ਕੇ RKK ਨੂੰ ਫੜ ਕੇ ਢਾ ਦਿੰਦੇ ਆ, ਤੇ ਇੱਕ ਜਿਹੜੇ ਹੈਗੇ ਉਹ RKK ਦੀਆਂ ਖਬਰਾਂ ਪੜ੍ਹਦੇ ਆ।
ਜਿਹੜੇ ਖਬਰਾਂ ਪੜ੍ਹਨ ਵਾਲੇ ਆ ਤੇ ਜਿਹੜੇ ਜਦੋਜਹਿਦ ਕਰਕੇ ਲੜਦੇ ਆ, ਉਹ ਦੋਨਾਂ 'ਚ ਬੜਾ ਫਰਕ ਹੁੰਦਾ ਵਾ। ਜੀ, ਬਿਲਕੁਲ। ਅੱਛਾ, ਅਟਾਰਨੀ ਟਰਕੀਆਣਾ ਜੀ, ਇਸ ਮੌਕੇ ਚਲੋ ਉਹਨੇ ਮੁੰਡੇ ਨੇ ਜਿਹੜਾ ਸਵਾਲ ਪੁੱਛਿਆ ਆ, ਜਿਨ੍ਹਾਂ ਦੇ ਵੀ ਕੇਸ ਲੱਗੇ ਆ, ਜਿਨ੍ਹਾਂ ਨੇ ਸ਼ੁਰੂਆਤੀ ਦੌਰ 'ਚ ਅਜੇ ਅਪਲਾਈ ਕੀਤਾ ਆ, ਅਜੇ ਐਫੀਡੇਵਿਟਸ ਜਾਂ ਉਹ ਚੀਜ਼ਾਂ ਸਬਮਿਟ ਕਰਨੀਆਂ, ਸੋ ਜਿੰਨੀ ਜਲਦੀ ਕਰ ਲਓ ਓਨਾ ਵਧੀਆ ਆ ਹੁਣ ਅੱਜ ਦੇ ਮੌਕੇ ਦੇ ਵਿੱਚ। ਨਹੀਂ, ਉਹਨਾਂ ਦੀ ਬੇਸਿਕਲੀ ਇਹ ਹੈ ਕਿ ਜਿਹੜੇ ਫਾਰਮਸ ਜਿਹੜੇ ਕਹਿੰਦੇ ਨਾ, ਜਿੱਦਾਂ ਸਪੈਸ਼ਲੀ ਜਿੱਦਾਂ ਪੈਰਾਲੀਗਲ ਫਾਰਮ ਭਰਦੇ ਸੀ ਨਾ, ਉਹ ਖਾਲੀ ਅੱਧ ਪਚੱਦੇ ਜੇ ਪਰਟੀਕੂਲਰ ਸੋਸ਼ਲ ਗਰੁੱਪ ਦਾ ਨਹੀਂ ਭਰਨਾ। ਉਹਨਾਂ ਨੇ ਖਾਨੇ ਐਵੇਂ ਮਾਰਕ ਕਰਦੇ ਨੇ, ਸਾਰੇ ਹੀ ਖਾਨੇ ਜਿਹੜੇ ਮਾਰਕ ਕਰਦੇ ਨੇ ਕਿ ਕਮਿਊਨਿਟੀ ਵੀ ਆਪਣੀ ਜਿਹੜੀ ਇਹਨਾਂ ਕੋਲ ਤਾਂ ਜਾਂਦੀ ਸੀ ਕਿ ਨਵੇਂ ਬੰਦੇ ਆਏ, ਕੋਲ ਪੈਸੇ ਨਹੀਂ ਹੁੰਦੇ ਸੀ, ਉਹਨਾਂ ਕੋਲ ਭਰਾ ਲੈਂਦੇ ਸੀ, ਤੇ ਇਹਨਾਂ ਨੂੰ ਕੱਖ ਨਹੀਂ ਜਿਹੜਾ ਚੱਜ ਫਾਰਮ ਭਰਨ ਦਾ। ਤੇ ਉਦਾਂ ਹੀ ਜਿਹੜਾ ਤੁਸੀਂ ਕਹਿ ਲਓ ਕਿ ਖਾਲੀ ਜਿਹਾ ਫਾਰਮ ਇਹਨਾਂ ਨੇ ਛੱਡਿਆ ਹੁੰਦਾ ਸੀਗਾ, ਤੇ ਜਿਹੜਾ ਬੰਦਾ ਹੁਣ ਸਧਾਰਨ ਜਿਹਾ ਵਿਅਕਤੀ ਆਇਆ, ਉਹ ਕਹਿੰਦਾ ਯਾਰ ਮੇਰੀ ਕਲੌਕ ਚੱਲ ਪਈ, ਮੇਰਾ ਵਰਕ ਪਰਮਿਟ ਆ ਗਿਆ, ਉਹ ਇਹਨਾਂ ਦੇ ਚੱਕਰਾਂ 'ਚ ਆ ਕੇ ਜਿਹੜੇ ਝਾਂਸਿਆਂ 'ਚ ਰਗੜੇ ਜਾਂਦੇ ਸੀਗੇ। ਸੋ ਆਪਾਂ ਕਈ ਵਾਰੀ ਜਿਹੜਾ ਕਿਹਾ ਕਿ ਪੈਰਾਲੀਗਲਾਂ ਦੇ ਹੱਥੇ ਨਾ ਲੱਗਿਆ ਕਰੋ, ਪਰ ਹੁਣ ਆਪਣੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਲਾਇੰਟ ਖੁਦ ਦੇ ਵੀ ਸਾਡੇ ਜਿਹੜੇ ਆਉਂਦੇ ਆ ਕਿ ਘਰ ਵਾਲੀ ਆ, ਉਹ 'ਚੋਂ ਇੱਕ ਨੇ ਪੈਰਾਲੀਗਲ ਕੋਲ ਲਾਇਆ ਹੁੰਦਾ। ਸਿੱਧੀ ਗੱਲ ਆ ਕਿ ਜਿਹੜੇ ਥੋੜੇ ਜਿਹੇ ਸਸਤੇ ਪੈਂਦੇ ਆ, ਪੈਸੇ ਪੂਸੇ ਇਹਨਾਂ ਕੋਲ ਬਚਦੇ ਆ, ਤੇ ਉਹਨਾਂ ਨੂੰ ਐਂ ਲੱਗਦਾ ਕਿ ਇਹਨਾਂ ਨੇ ਕੇਸ ਕੂਸ ਪਾਸ ਕਰਾਏ ਆ ਕੁਛ, ਤੇ ਉਹ ਇਹਨਾਂ ਦੇ ਚੱਕਰਾਂ 'ਚ ਜਿਹੜੇ ਤੁਸੀਂ ਕਹਿ ਲਓ ਕਿ ਇੱਕ ਹਾਈਪ ਜੀ ਬਣੀ ਹੁੰਦੀ ਆ। ਪਰ ਜਦੋਂ ਹੁਣ ਏਦਾਂ ਦੇ ਲਾਅ ਲੂ ਜੇ ਆਉਂਦੇ ਆ, ਤੇ ਉਦੋਂ ਇਹ ਬੇਨਕਾਬ ਹੋ ਜਾਂਦੇ ਆ। ਤੇ ਇਹ ਜਿੱਦਾਂ ਕਈ ਫਾਰਮ ਬਿਲਕੁਲ ਹੀ ਖਾਲੀ ਜਿਹੜੇ ਛੱਡੇ ਗਏ ਸੀਗੇ, ਤੇ ਸਿਰਫ ਇੰਨੀਆਂ ਇੱਕ ਲਾਈਨਾਂ ਲਿਖੀਆਂ ਕਿ ਮੈਂ ਬਾਅਦ 'ਚ ਆਪਣੇ ਬਿਆਨ ਦਊਂਗਾ, ਤੇ ਉਹ ਚੀਜ਼ ਨੂੰ ਜਿਹੜਾ ਇਹ ਮੈਮੋ ਟਾਰਗੇਟ ਜਿਹੜਾ ਕਰ ਰਿਹਾ, ਠੀਕ ਹੈ, ਮੈਮੋ ਤੇ ਐਕਚੁਅਲੀ ਹੋਰ ਵੀ ਜ਼ਿਆਦਾ ਜਿਹੜਾ ਟਾਰਗੇਟ ਜਿਹੜਾ ਕਰ ਰਿਹਾ। ਬੇਸਿਕਲੀ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਉਹਦੇ ਇੱਕ ਜੱਜ ਸਾਹਿਬ ਸੀਗੇ, ਉਹ ਕੀ ਕਹਿੰਦੇ ਆ ਕਿ ਜਦੋਂ ਤੁਸੀਂ ਹੁਣ ਜਿੱਦਾਂ ਜਿਹੜੀ ਕੰਟਰੀ 'ਚੋਂ ਜਾ ਕੇ ਆਏ, ਪੈਰ ਰੱਖ ਕੇ ਆਏ ਹਨਾ ਜੀ, ਫਾਰਮ ਦੇ ਵਿੱਚ ਤੁਸੀਂ ਜੇ ਸਾਰੀ ਕੰਟਰੀਆਂ ਦੀ ਲਿਸਟ ਨਾਲ ਲਿਖੀ ਕਿੱਥੋਂ ਕਿੱਥੋਂ ਤੁਸੀਂ ਲੰਘ ਕੇ ਆਏ ਆ, ਉਹਦਾ ਮਤਲਬ ਇਹ ਹੈਗਾ ਕਿ ਤੁਹਾਡਾ ਫਾਰਮ ਅਧੂਰਾ ਸੀਗਾ, ਤੁਸੀਂ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕੀਤੀ ਹਨਾ। ਓਕੇ, ਠੀਕ ਹੈ। ਸੋ ਇਹ ਹੈ ਕਿ ਆਪਣੇ ਉਹ ਬੇਸਿਕਲੀ ਕੀ ਕਹਿੰਦੇ ਕਿ ਆਪਣੇ ਪਹਿਲਾਂ ਹੀ ਜਿਹੜੇ ਕੇਸ ਜਿਹੜੇ ਦੱਸੋ, ਕਿ ਤੁਹਾਡਾ ਪੋਲੀਟੀਕਲ ਦਾ ਕੇਸ ਆ, ਕਿ ਤੁਹਾਡਾ ਰਿਲੀਜੀਅਸ ਦਾ ਕੇਸ ਆ, ਪਹਿਲਾਂ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਆਇਡੈਂਟੀਫਾਈ ਕਰੋ। ਕਿ ਜੇ ਤੁਸੀਂ ਅੱਧੇ ਅਧੂਰੇ ਫਾਰਮ ਜੇ ਭਰ ਦਿੰਦੇ, ਉਹਦਾ ਮਤਲਬ ਇਹ ਹੈ ਕਿ ਨਾ ਤੁਸੀਂ ਪਾਰਟੀ ਦਾ ਦੱਸ ਰਹੇ, ਨਾ ਤੁਸੀਂ ਕੁਛ ਦੱਸ ਰਹੇ ਆ, ਤੇ ਐਂਡ ਆਫ ਦਾ ਡੇ ਤੁਸੀਂ ਉਹ ਤੇ ਸ਼ੱਕ ਜਾਂਦਾ ਕਿ ਇਹ ਬੰਦੇ ਦਾ ਕੇਸ ਜੈਨੂਇਨ ਹੈਗਾ ਕਿ ਨਹੀਂ ਹੈਗਾ। ਸੋ ਉਹ ਚੀਜ਼ ਹੈਗੀ ਆ। ਬਾਕੀ ਜਿਹੜਾ ਐਫੀਡੇਵਿਟ ਡੈਕਲੇਰੇਸ਼ਨ ਵਗੈਰਾ, ਉਹ ਤਾਂ ਥੋੜੀ ਹੋਰ ਜ਼ਿਆਦਾ ਜਿਹੜੀ ਡੀਟੇਲ ਜਿਹੜੀ ਆ ਜਾਂਦੀ ਆ, ਤੇ ਉਹ ਤੁਸੀਂ ਬਿਲਕੁਲ ਜਿਹੜਾ ਉਹਨੂੰ ਕਰੋ ਪੂਰਾ ਹਨਾ, ਤੇ ਨੋ ਬ੍ਰੇਨਰ ਆ। ਪਰ ਹੁਣ ਇਹਦੇ ਵਿੱਚ ਏਦਾਂ ਵੀ ਹੁੰਦਾ ਰਾਜਕਰਨ ਜੀ, ਕਿ ਬੰਦਾ ਜਿਹੜਾ ਨਵਾਂ ਹੁੰਦਾ, ਉਹ ਕੋ ਪੈਸੇ ਪੂਸੇ ਦੀ ਵੀ ਉਹਨੂੰ ਮੀਨਸ ਦੀ ਘਾਟ ਆ। ਹਾਂਜੀ, ਹੁਣ ਜਿਹੜਾ ਕੇਸ ਆ ਪੂਰਾ ਬਣਾਉਣ ਦੇ ਵਿੱਚ ਤੁਹਾਨੂੰ ਪਤਾ ਰਿਟੇਨਰ ਕੰਟਰੈਕਟ ਹੁੰਦੇ ਆ, ਵਕੀਲ ਦੀ ਫੀਸ ਕਲੀਅਰ ਕਰਨੀ ਪੈਂਦੀ ਆ, ਤੇ ਕਈ ਜਿਹੜੇ ਹੈਗੇ ਆ ਆਪਣੇ ਲੋਕ, ਉਹ ਸਿੱਧੇ ਹੈਗਾ ਕਿ ਨਹੀਂ ਪਹਿਲਾਂ ਵਰਕ ਪਰਮਿਟ ਆਵੇ ਫਿਰ ਦੇਖਦੇ ਆ ਸਾਰੇ, ਏਦਾਂ ਦੀ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹਨਾ ਕਿੱਦਾਂ। ਤੇ ਉਹ ਜਿਹੜੀ ਹੁਣ ਚੀਜ਼ ਸੀਗੀ, ਸਰਕਾਰ ਤਾਂ ਬੇਸਿਕਲੀ ਉਧਰ ਨੂੰ ਜਾ ਰਹੀ ਹੈ ਕਿ ਪਹਿਲਾਂ ਹੀ ਪੈਂਦੀ ਸੱਟੇ ਹੀ ਜਿਹੜਾ ਪੂਰਾ ਕੇਸ ਬਣਾ ਕੇ ਲਾਓ। ਸੋ ਹੁਣ ਇਹ ਹੈ ਕਿ ਪੂਰਾ ਕੇਸ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਣਾਉਣ 'ਚ ਜਿਹੜਾ ਸੀਗਾ ਮਹੀਨਾ ਲੱਗਦਾ, ਰਾਈਟ, ਘੱਟੋ ਘੱਟ ਤੁਹਾਨੂੰ ਟਾਈਮ ਕੱਢਣਾ ਪੈਣਾ, ਆਫਿਸ ਆਉਣਾ ਪੈਣਾ, ਬਹਿਣਾ ਪੈਣਾ। ਨਵੇਂ ਤਾਂ ਚਲੋ ਹੁਣ ਉਦਾਂ ਜਿੱਦਾਂ ਕੇਸ ਨਵੇਂ ਤਾਂ ਲੋਕੀ ਆ ਹੀ ਨਹੀਂ ਰਹੇ ਨਾ ਬਾਰਡਰ ਤੋਂ, ਹੁਣ ਤੇ ਚਲੋ ਚੀਜ਼ ਚੇਂਜ ਹੋ ਗਈ। ਬਟ ਇਹ ਹੁਣ ਕੀ ਹੈ ਕਿ ਬੈਕ ਡੇਟਡ ਜਾ ਰਹੇ, ਕਿ ਤੁਸੀਂ ਪਹਿਲਾਂ ਆਪਣੇ ਜਿਹੜੇ ਹੁਣ ਤੋਂ ਜਿਹੜਾ ਮਤਲਬ ਅੱਗੇ ਤੋਂ ਆਊਗਾ, ਉਹਨੂੰ ਬੇਸਿਕਲੀ ਇਹੀ ਹੈ ਕਿ ਸਾਰੇ ਜਿਹੜਾ ਪੂਰੇ ਦੇ ਪੂਰੇ ਹਰੇਕ ਜਿਹੜੀ ਡੀਟੇਲ ਜਿਹੜੀ ਉਹ ਕਵਰ ਕਰਨੀ ਪੈਣੀ ਆ। ਤੇ ਸਰਕਾਰ ਜਿਹੜੀ ਆ ਉਹ ਵੱਲ-ਵਲੇਵੇਂ ਜਿਹੜੇ ਲੱਭ ਰਹੀ ਆ ਕਿ ਕਿੱਦਾਂ ਲੋਕਾਂ ਦੇ ਕੇਸ ਜਿਹੜੇ ਰਿਜੈਕਟ ਕੀਤੇ ਜਾਣ, ਕਿੱਦਾਂ ਜਿਹੜੇ 4 ਮਿਲੀਅਨ ਆ ਉਹਨੂੰ ਖਾਰਿਜ ਕੀਤਾ ਜਾਵੇ, ਠੀਕ ਆ। ਤੇ ਹਰੇਕ ਜਿਹੜੀ ਛੋਟੀ ਚੀਜ਼ ਆ, ਜਿੱਦਾਂ ਮੈਂ ਇੱਕ ਵੀਡੀਓ ਪਾਈ ਸੀ ਪਵਾਦੀ ਵਾਲੀ ਹਨਾ, ਹਾਂਜੀ, ਤੇ ਜਨਤਾ ਵੀ ਜਿਹੜਾ ਸਕੀਮਾਂ ਲਾਉਂਦੀ, ਪਤਾ ਨਹੀਂ ਕੌਣ, ਜਿੱਦਾਂ ਮਤਲਬ ਇਹਨਾਂ ਨੂੰ ਸਲਾਹ, ਮਤਲਬ ਕਿ ਏਦਾਂ ਦਾ ਸਿਸਟਮ ਲੱਭਦੀ ਕਿ ਜਿੱਦਾਂ ਪਤਾ ਨਹੀਂ ਕਿ ਵਕੀਲ ਵੀ ਹੈਰਾਨ ਹੋ ਜਾਂਦੇ ਹੋਣਗੇ ਕਿ ਯਾਰ ਆ ਕਿੱਥੋਂ ਹੀ ਲਿਆਇਆ। ਉਹ ਜਦੋਂ ਵਾਪਸ ਭੇਜਦੇ ਸੀਗੇ, ਕਿਸੇ ਨੇ ਇਹਨਾਂ ਨੂੰ ਦੱਸਤਾ ਕਈਆਂ ਨੂੰ ਕਿ ਤੁਸੀਂ ਪਵਾਦੀ ਕਹਿ ਦੋ ਕਿ ਮੈਂ ਪਵਾਦੀ ਬੋਲਦਾ, ਤੇ ਉਹ ਪਵਾਦੀ ਦਾ ਉਹਨਾਂ ਨੂੰ ਇੰਟਰਪ੍ਰੇਟਰ ਨਹੀਂ ਲੱਭਦਾ ਸੀਗਾ, ਤੇ ਹਿੰਦੀ ਪੰਜਾਬੀ ਦੇ ਜ਼ਿਆਦਾ ਲੱਭਦੇ ਸੀਗੇ। ਤੇ ਉਹ ਜਦੋਂ ਰੱਖਦੇ ਸੀਗੇ ਤੇ ਉਹਨਾਂ ਨੂੰ ਛੱਡਣਾ ਪੈਂਦਾ ਸੀਗਾ ਕਿ ਯਾਰ ਇਹ ਪਵਾਦੀ ਦਾ ਹੁਣ ਕਿੱਥੋਂ ਲੱਭ ਕੇ ਲਿਆਈਏ, ਕਿਉਂਕਿ ਸਰਟੀਫਿਕੇਸ਼ਨ ਹੀ ਨਹੀਂ ਹੈਗੀ। ਤੇ ਉਹ 'ਚ ਕਈ ਲੋਕੀ ਆ ਗਏ, ਉਹਨਾਂ ਨੇ ਪਵਾਦੀ ਕਰਨਾ ਸ਼ੁਰੂ ਕਰਤਾ। ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਅਪੀਲਾਂ 'ਚ ਲੋਕ ਕੇਸ ਲੈ ਕੇ ਆ ਰਹੇ ਆ ਕਿ ਜੱਜ ਉਹਨੂੰ ਉਹ ਕਹਿ ਰਿਹਾ ਕਿ ਮੈਂ ਉਹਨਾਂ ਪਵਾਦੀ 'ਚ ਜਦੋਂ ਬੰਦਾ ਬੋਲਦਾ ਉਹਨੂੰ ਪਵਾਦੀ ਸਮਝ ਨਹੀਂ ਆ ਰਹੀ ਬਿਲਕੁਲ ਵੀ ਬੰਦੇ ਨੂੰ। ਤੇ ਇੰਟਰਪ੍ਰੇਟਰ ਕਹਿੰਦਾ ਕਿ ਜੱਜ ਸਾਹਿਬ ਮੈਨੂੰ ਪਵਾਦੀ ਵੀ ਆਉਂਦੀ ਆ, ਪੰਜਾਬੀ ਵੀ ਆਉਂਦੀ ਆ, ਤੇ ਇਹ ਪਵਾਦੀ ਦਾ ਤੇ ਇਹਨੂੰ ਨਾਮੋ ਨਿਸ਼ਾਨ ਨਹੀਂ, ਇਹਦੇ ਸਿਰ ਦੇ ਉੱਤੋਂ ਦੀ ਲੰਘ ਰਹੀ ਆ, ਤੇ ਪੰਜਾਬੀ 'ਚ ਮਾੜਾ ਮੋਟਾ ਬੋਲਦਾ, ਤੇ ਪੰਜਾਬੀ ਉਹਨੇ ਲਿਖੀ ਨਹੀਂ ਉਹਦੇ ਵਿੱਚ ਹੁਣ ਹਨਾ। ਜਿਹੜੇ ਜੱਜ ਆ ਉਹ ਫਿਰ ਪੁੱਛਦੇ ਆ ਕਿ ਤੂੰ ਪਹਿਲਾਂ ਪੰਜਾਬੀ ਕਿਉਂ ਨਹੀਂ ਲਿਖਾਈ ਹਨਾ। ਤੇ ਹੁਣ ਉਹ ਬੰਦਾ ਬੋਲੇ ਤਾਂ ਕਿਹ 'ਚ ਬੋਲੇ, ਤੁਸੀਂ ਆਪ ਯਾਰ ਸਿਆਣੇ ਆ ਸਾਰੇ ਜਾਣੇ ਕਿ ਜੇ ਤੁਸੀਂ ਬੋਲਦੇ ਹੀ ਪੰਜਾਬੀ ਆ, ਪਵਾਦੀ ਤੁਹਾਨੂੰ ਸਮਝ ਨਹੀਂ ਆਉਂਦੀ, ਕੱਲ ਨੂੰ ਤੁਹਾਡਾ ਜਲੂਸ ਨਿਕਲਣਾ ਕੋਰਟ ਦੇ ਵਿੱਚ ਜਾ ਕੇ, ਠੀਕ ਹੈ, ਸਾਰੇ ਪਵਾਦੀ ਵਾਲੇ,
ਪੁਆਧੀ ਵਾਲੇ ਜਿਹੜੇ ਉਹਨਾਂ ਨੇ ਚੱਕਣੇ ਸ਼ੁਰੂ ਕਰਤੇ। ਹੁਣ ਕੀ ਆ ਕਿ ਉਹ ਕਹਿੰਦੇ ਕਿ ਨਹੀਂ ਸਾਡੀ ਨਾ ਲੈਂਗੁਏਜ ਪੰਜਾਬੀ ਕਰ ਦਿਓ। ਮੈਂ ਕਿਹਾ ਲੈ ਇਹਦਾ ਯਾਰ ਮਜ਼ਾਕ ਸਮਝਿਆ ਤੁਸੀਂ ਤਾਂ, ਕਦੀ ਪੁਆਧੀ ਕਦੀ ਉਹ ਕੋਰਟ ਦਾ ਜਿਹੜਾ ਜੱਜ ਹੈਗਾ ਉਹ ਕੇਸ ਕੂਸ ਦਾ ਕੀ ਸੁਣਨਾ ਉਹਨੇ। ਉਹ ਕਹਿੰਦਾ ਕਿ ਇਹ ਫੋਰਮ ਦੇ ਵਿੱਚ ਮਟੀਰੀਅਲ ਮਿਸਰੈਪ੍ਰੈਜ਼ੈਂਟੇਸ਼ਨ ਜਿਹੜੀ ਹੈਗੀ ਆ ਕਿ ਬੰਦੇ ਨੇ ਜਾਣ ਕੇ ਜਿਹੜਾ ਝੂਠ ਬੋਲਤਾ ਕਿ ਮੈਂ ਪੁਆਧੀ ਬੋਲਦਾ ਹਨਾ। ਸੋ ਹਰੇਕ ਚੀਜ਼ ਜਿਹੜੀ ਫੋਰਮਸ ਦੇ ਵਿੱਚ ਜਿਹੜੀ ਹੈਗੀ ਆ ਉਹ 'ਚ ਸਵਾਲ ਹੈਗੇ ਆ ਕਿ ਤੁਹਾਡੀ ਕਦੀ ਅਰੈਸਟ ਤਾਂ ਨਹੀਂ ਹੋਈ ਇੰਡੀਆ 'ਚ ਜਾਂ ਕਿਸੇ ਹੋਰ ਕੰਟਰੀ 'ਚ। ਉਦੋਂ ਆਪਣੇ ਸੱਜਣ ਮਿੱਤਰਾਂ ਦੀ ਸਲਾਹ ਮੰਨ ਲੈਂਦੇ ਆ, ਦੱਸਦੇ ਨਹੀਂ ਵਕੀਲਾਂ ਨੂੰ ਕੋਈ ਅਰੈਸਟ ਰੁਸਟ ਹੋਈ ਹੈ ਇੰਡੀਆ ਤੋਂ, ਭਗੌੜੇ ਕਰਾਰ ਹੋਏ ਆ। ਉਹ ਸਰਕਾਰ ਹੁਣ ਕੀ ਆ ਕਿ ਸਿੱਧੇ ਪਹਿਲਾਂ ਇਨਵੈਸਟੀਗੇਸ਼ਨ ਕਰਦੀ ਨਹੀਂ ਸੀ। ਇਹ ਇਹਨਾਂ ਦੇ ਸੱਜਣ ਮਿੱਤਰ ਇਹਨਾਂ ਨੂੰ ਪੰਪ ਦੇ ਦਿੰਦੇ ਆ ਕਿ ਕੁਛ ਨਹੀਂ ਪਤਾ ਲੱਗਦਾ ਏਦਾਂ ਉਦਾਂ। ਉਹ ਜਦੋਂ ਕੋਰਟ 'ਚ ਜਾਈਏ ਉਹ ਸਾਰਾ ਜਿਹੜਾ ਕਾਲਾ ਚਿੱਠਾ ਤੁਹਾਨੂੰ ਪਤਾ ਲੈ ਕੇ ਆਉਂਦੇ ਆ। ਉਹ ਤਾਂ ਜਿਹੜੀ ਹੁਣ ਇੰਡੀਆ ਦੀ ਸਰਕਾਰ ਆ ਉਹ ਤਾਂ ਉਹਨਾਂ ਨਾਲ ਡੀਲਾਂ ਵੀ ਕਰ ਰਹੀ ਆ ਕਿ ਆਹ ਬੰਦਾ ਇਹਨੂੰ ਵਾਪਸ ਭੇਜਿਆ ਜਾਵੇ, ਇਹ ਗਲਤ ਹੈ ਨਾ। ਸੋ ਇਹ ਤਾਂ ਸਰਕਾਰਾਂ ਦੀ ਹੁਣ ਆਪਸ 'ਚ ਤੁਹਾਨੂੰ ਕੀ ਪਤਾ ਕਿ ਗੱਠਜੋੜ ਕਿੱਦਾਂ ਕਿਹੜੇ ਹਿਸਾਬ ਨਾਲ ਹੋਣਾ। ਸੋ ਫੋਰਮ ਦੇ ਵਿੱਚ ਜਿਹੜਾ ਅਰੈਸਟ ਰੁਸਟ ਰਿਕਾਰਡ ਹਰੇਕ ਚੀਜ਼ ਜਿਹੜੀ ਹੈਗੀ ਆ, ਹਰੇਕ ਇਨਫੋਰਮੇਸ਼ਨ ਜਿਹੜੀ ਤੁਸੀਂ ਪਹਿਲਾਂ ਹੀ ਜਿਹੜੀ ਡਿਸਕਲੋਜ਼ ਕਰਨੀ ਹੈ, ਨਹੀਂ ਤਾਂ ਤੁਹਾਡੇ ਲਈ ਉਹ ਘਾਤਕ ਸਾਬਤ ਹੋ ਸਕਦੀ ਹੈ। ਜੀ ਬਿਲਕੁਲ। ਸੁਖਵਿੰਦਰ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀਗਾ ਹਨਾ ਕਿ ਮੈਂ ਨਾ ਭਾਜੀ ਇੱਥੇ ਆਈਸ ਦੀ ਡੇਟ ਤੇ ਜਾਂਦਾ ਹੁੰਦਾ ਸੀ ਹਰ ਸਾਲ। ਮੈਂ 2021 ਦੇ ਵਿੱਚ ਅਮਰੀਕਾ ਆਇਆ ਸੀਗਾ ਬਾਰਡਰ ਟੱਪ ਕੇ, ਤੇ ਭਾਜੀ ਮੈਂ ਹਰ ਸਾਲ ਜਾਂਦਾ ਸੀਗਾ। ਤੇ ਉਹਨਾਂ ਨੇ ਮੈਨੂੰ 2024 ਜਿਹੜੀ ਮੇਰੀ ਆਈਸ ਦੀ ਰਿਪੋਰਟਿੰਗ ਡੇਟ ਹੋਈ ਸੀ, ਉਹਨਾਂ ਨੇ ਮੈਨੂੰ ਪੇਪਰ ਦਿੱਤਾ ਸੀ ਕਿ ਅਗਲੇ ਸਾਲ ਤੋਂ ਆਨਲਾਈਨ ਰਿਪੋਰਟ ਕਰਦੀ ਕਰੋ। ਭਾਜੀ ਮੈਂ ਤੁਹਾਡਾ ਕੇਸ ਗ੍ਰਾਂਟ ਸੀਗਾ? ਨਹੀਂ ਭਾਜੀ, ਗ੍ਰਾਂਟ ਨਹੀਂ, ਮੇਰਾ ਕੇਸ ਦੇ ਕੋਰਟ ਚੱਲ ਰਿਹਾ। ਮੇਰੀ 2026 ਦੇ ਵਿੱਚ ਫਾਈਨਲ ਤਰੀਕ ਆ। ਨਹੀਂ ਤੁਸੀਂ ਟਰੈਵਲ ਕਰਦੇ ਸੀਗੇ ਆਪਣੇ ਟਰੈਵਲ ਡਾਕੂਮੈਂਟ ਤੇ? ਭਾਜੀ ਮੈਂ ਕਦੇ ਗਿਆ ਹੀ ਨਹੀਂ ਅਮਰੀਕਾ ਤੋਂ ਬਾਹਰ ਕਿਤੇ। ਅੱਛਾ ਸੌਰੀ, ਵੈਸੇ ਹੀ ਤੁਹਾਡੇ ਮਤਲਬ ਤੁਸੀਂ ਕਹਿ ਰਹੇ ਕਿ ਆਈਸ ਚੈੱਕ ਤੁਹਾਡਾ ਉਹਨਾਂ ਨੇ ਲਾਇਆ ਸੀਗਾ? ਹਾਂਜੀ ਭਾਜੀ, ਮੈਂ ਰਿਪੋਰਟਿੰਗ ਡੇਟ ਜਾਂਦਾ ਸੀ ਨਾ, ਜਿਹੜੀ ਆਪਾਂ ਆਈਸ ਰਿਪੋਰਟਿੰਗ ਡੇਟ ਜਾਂਦੇ ਨਾ। ਤੇ ਅੱਛਾ, ਉਹਨਾਂ ਨੇ ਆਨਲਾਈਨ ਕਰਤੀ ਸੀ। ਹਾਂਜੀ, ਫਿਰ ਅੱਗੇ ਕੀ ਜੀ? ਜੀ ਅੱਗੇ ਭਾਜੀ ਮੈਂ ਭੁੱਲ ਗਿਆ। ਮੈਂ ਵਾਸ਼ਿੰਗਟਨ ਸੀਗਾ, ਮੈਂ ਟਰੱਕ ਚਲਾਉਂਦਾ ਨਾ, ਤੇ ਮੈਨੂੰ ਪਤਾ ਨਹੀਂ ਲੱਗਿਆ। ਫਿਰ ਮੈਂ 4-5 ਦਿਨਾਂ ਬਾਅਦ ਉਹਨਾਂ ਨੂੰ ਮੇਲ ਕਰਤੀ ਸੀ। ਉਹਨਾਂ ਦੀ ਮੇਲ 'ਚ ਮੈਨੂੰ ਬੈਕ ਰਿਪਲਾਈ ਆਇਆ ਸੀਗਾ ਕਿ ਤੁਹਾਡੀ ਨੈਕਸਟ ਰਿਪੋਰਟਿੰਗ ਡੇਟ ਆ 1 ਮਈ, ਨੈਕਸਟ ਮਹੀਨੇ, ਨੈਕਸਟ ਮੰਥ ਹੈ ਨਾ ਭਾਜੀ। ਤੇ ਭਾਜੀ ਉੱਥੇ ਜਦੋਂ ਜਾਣਾ ਉਹ ਤੋਂ ਪਹਿਲਾਂ ਮੈਨੂੰ ਸਾਰੇ ਡਾਕੂਮੈਂਟ ਸਬਮਿਟ ਕਰਾਉਣੇ ਪੈਣੇ ਆ ਕੋਰਟ 'ਚ ਕਿ ਲੋੜ ਹੀ ਨਹੀਂ? ਤੁਸੀਂ ਕੱਲ ਕਹਿ ਰਹੇ ਕਿ ਜਿਹੜੇ ਕਿ ਆਪਣਾ ਕੇਸ ਕੰਪਲੀਟ ਕਰਨਾ ਪੈਣਾ ਕਿ ਨਹੀਂ ਕਰਨਾ ਪੈਣਾ, ਉਹਦੀ ਗੱਲ ਕਹਿ ਰਹੇ ਆ? ਨਹੀਂ ਭਾਜੀ, ਆਈਸ ਦੀ ਡੇਟ ਤੇ 1 ਮਈ ਨੂੰ ਉਹਨਾਂ ਨੇ ਮੈਨੂੰ ਬੁਲਾਇਆ। ਉਦੋਂ ਪਹਿਲਾਂ ਉਹ ਮੈਂ ਸਮਝ ਗਿਆ, ਪਰ ਤੁਸੀਂ ਗੱਲ ਕਹਿ ਰਹੇ ਕਿ ਇਮੀਗ੍ਰੇਸ਼ਨ ਕੋਰਟ 'ਚ ਆਪਣੇ ਕੇਸ ਸੰਬੰਧਿਤ ਡਾਕੂਮੈਂਟ ਜਮ੍ਹਾਂ ਕਰਾਣੇ ਕਿ ਨਹੀਂ ਕਰਾਣੇ? ਹਾਂਜੀ ਭਾਜੀ, ਉਹ ਵੀ ਪੁੱਛਣਾ ਸੀਗਾ ਮੈਂ, ਉਹ ਕਿੰਨਾ ਟਾਈਮ ਪਹਿਲਾਂ ਆਪਾਂ ਕਰਾਉਣਾ? ਸੋ ਭਾਜੀ ਦੋ ਅਲੱਗ-ਅਲੱਗ ਚੀਜ਼ਾਂ ਹੈਗੀਆਂ, ਠੀਕ ਹੈ। ਸੋ ਦੋ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਰਹੇ ਆ। ਜਿਹੜਾ ਤੁਹਾਨੂੰ ਜੇ ਤੁਸੀਂ ਕੋਰਟ 'ਚ ਤਾਂ ਤੁਹਾਨੂੰ ਡਿਪੋਰਟ ਕੋਰਟ ਕਰੂਗਾ, ਆਈਸ ਨਹੀਂ ਕਰ ਸਕਦੀ। ਪਰ ਆਈਸ ਵਾਲੇ ਤੁਹਾਨੂੰ ਹੋਲਡ ਪਾ ਸਕਦੇ ਆ ਜੇ ਤੁਸੀਂ ਉਹਨਾਂ ਦੀ ਤਰੀਕ ਮਿਸ ਕੀਤੀ ਹੈ। ਸੋ ਦੋ ਅਲੱਗ-ਅਲੱਗ ਗੱਲਾਂ ਹੈਗੀਆਂ। ਕੋਰਟ ਦੇ ਵਿੱਚ ਡਾਕੂਮੈਂਟ ਜਮ੍ਹਾਂ ਕਰਾਉਣਾ ਇਹ ਨਹੀਂ ਹੈਗਾ ਕਿ ਆਈਸ ਵਾਲਿਆਂ ਨੇ ਤੁਹਾਨੂੰ ਛੱਡਣਾ ਵਾ। ਆਈਸ ਵਾਲਿਆਂ ਨੇ ਇਹ ਦੇਖਣਾ ਕਿ ਤੁਹਾਡੇ ਤੇ ਉਹਨਾਂ ਨੇ ਰਹਿਤ ਕਰਨੀ ਹੈ ਕਿ ਨਹੀਂ ਕਰਨੀ ਹੈ, ਤੁਹਾਡੇ ਕੋਲ ਗਲਤੀ ਹੋ ਗਈ ਜੋ ਵੀ ਆ, ਕਿ ਉਹਨਾਂ ਨੇ ਧੱਕਾ ਕਰਨਾ। ਇਹ ਹੁਣ ਡਿਪੈਂਡ ਕਰਦਾ ਕਿ ਆਈਸ ਅਫਸਰ ਕਿਹੜਾ ਵਾ, ਕਿਹੜੀ ਵਾਲੀ ਆਈਸ ਆ, ਕਿੱਦਾਂ, ਠੀਕ ਆ। ਦੂਸਰੀ ਗੱਲ ਜਿਹੜੀ ਕੋਰਟ ਵਾਲੀ ਹੈਗੀ ਆ, ਉਹ ਤੁਸੀਂ ਆਪਣੇ ਵਕੀਲ ਨਾਲ ਗੱਲ ਕਰੋ ਕਿੱਦਾਂ। ਤੇ ਭਾਜੀ ਮੈਂ ਨਾ ਐਡਰੈਸ ਵੀ ਚੇਂਜ ਕਰਿਆ ਸੀਗਾ ਮਾਰਚ ਦੇ ਵਿੱਚ ਆਪਦਾ, ਤੇ ਮੈਂ ਉਹ ਤਾਂ ਅਪਡੇਟ ਕਰਾਤਾ ਸੀਗਾ ਆਈਸ ਨੂੰ ਵੀ, ਤੇ ਕੋਰਟ 'ਚ ਵੀ ਅਪਡੇਟ ਹੋ ਗਿਆ ਸੀਗਾ। ਉਹਦਾ ਕੋਈ ਇਸ਼ੂ ਤਾਂ ਨਹੀਂ? ਲਾਈਕ ਹੁਣ ਦੇਖੋ ਜੀ, ਉਹਨਾਂ ਨੇ ਸੱਦਿਆ ਹੈ, ਹੁਣ ਮਿਸ ਨਾ ਕਰਿਓ, ਮੁੱਕਦੀ ਗੱਲ। ਜਾਣਾ ਤਾਂ ਪੈਣਾ ਤੁਹਾਨੂੰ। ਜਿਹੜਾ ਐਡਰੈਸ ਅਪਡੇਟ ਕੀਤਾ ਉਹ ਸੇਮ ਕੋਰਟ ਰਹਿੰਦਾ ਕਿ ਕੋਰਟ ਚੇਂਜ ਹੋ ਜਾਂਦਾ? ਨਹੀਂ ਭਾਜੀ, ਸੇਮ ਕੋਰਟ ਹੀ ਆ, ਨੇੜੇ ਹੀ ਆ। ਲਾਈਕ ਮੈਂ ਸਨਹੋਜੇ ਦਾ ਪਹਿਲਾਂ ਰਹਿੰਦਾ ਸੀ, ਉੱਥੇ ਨੇੜੇ ਕਿਤੇ। ਨਹੀਂ ਹਾਂਜੀ ਭਾਜੀ, ਉਹ ਤਾਂ ਉਹਨਾਂ ਨੇ ਆਪ ਕਹਿੰਦੇ ਉਹ ਕਿ ਜਦੋਂ ਤੁਸੀਂ ਐਡਰੈਸ ਚੇਂਜ ਕਰਦੇ ਹੋ ਤੁਸੀਂ ਅਪਡੇਟ ਕਰਨਾ, ਉਹ 'ਚ ਚੱਕਰ ਤਾਂ ਨਹੀਂ। ਉਹ ਐਕਚੁਅਲੀ ਤੁਹਾਨੂੰ ਕਮਾਂਡ ਕਰਦੇ ਆ ਕਿ ਤੁਸੀਂ ਐਡਰੈਸ ਅਪਡੇਟ ਕਰੋ, ਤਾਂ ਉਹ ਤੁਹਾਡਾ ਕਰਨਾ ਬਣਦਾ। ਠੀਕ ਹੈ ਜੀ। ਸੋ ਹੁਣ ਬਾਕੀ ਜਿਹੜੇ ਆਪਣੇ ਉਹ ਵਕੀਲ ਦੇ ਨਾਲ ਸੰਪਰਕ ਕਰੋ, ਤੇ ਆਈਸ ਦੀ ਤਰੀਕ ਤੇ ਜਾਣਾ ਭੁੱਲਿਓ ਨਾ। ਸੌਖਾ ਹੋ ਗਿਆ ਸੀ ਉੱਦਾਂ ਕੰਮ ਇਹਨਾਂ ਦਾ, ਆਨਲਾਈਨ ਅਗਲਿਆਂ ਨੇ ਦੇ ਦਿੱਤੀ ਸੀਗੀ, ਪਰ ਬੰਦਾ ਕਈ ਵਾਰੀ ਅਣਗਹਿਲੀ ਕਰ ਜਾਂਦਾ। ਕੈਲੰਡਰ ਦੇ ਉੱਤੇ ਨਾ ਤਰੀਕ ਪਾ ਲਿਆ ਕਰੋ। ਸਾਰਿਆਂ ਕੋਲ ਆਈਫੋਨ ਜਾਂ ਗੂਗਲ ਐਂਡਰੋਇਡ ਦਾ ਕੋਈ ਨਾ ਕੋਈ ਹੁੰਦਾ, ਕੈਲੰਡਰ ਤੇ ਡੇਟ ਪਾ ਲਿਆ ਕਰੋ ਵੀ ਭਾਈ ਆਹ ਜਿਹੜੀ ਉਹ ਹੈਗੀ ਆ ਤੇ ਉਸ ਦਿਨ ਜਾਣਾ ਆ, ਮਿਸ ਨਹੀਂ ਕਰਨਾ, ਰਿਮਾਈਂਡਰ ਲਾ ਲਿਆ ਕਰੋ। ਅਵਤਾਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੰਮੀ ਡੈਡੀ ਤਾਂ ਨਾ I-485 ਫਾਈਲ ਕੀਤਾ ਸੀਗਾ, ਤੇ ਉਸ ਤੋਂ ਬਾਅਦ ਇਨੀਸ਼ੀਅਲ ਐਵੀਡੈਂਸ ਮੰਗਿਆ ਸੀਗਾ, ਬਰਥ ਸਰਟੀਫਿਕੇਟ ਨਹੀਂ ਸੀ ਭੇਜੇ ਹੈਗੇ ਮੈਂ। ਤੇ ਹੁਣ ਇੱਕ ਡਾਕੂਮੈਂਟ ਬਣਾਇਆ ਨਾਨ ਅਵੇਲੇਬਿਲਿਟੀ ਦਾ, ਤੇ ਮੈਂ ਪੁੱਛਣਾ ਸੀਗਾ ਵੀ ਇੱਕ ਹੋਰ ਚੀਜ਼ ਕਿਹੜੀ ਆਪਾਂ ਐਡ ਕਰ ਸਕਦੇ। ਇੱਕ ਮੈਂ ਐਫੀਡੇਵਿਟ ਬਣਾ ਲਏ ਸੀਗੇ ਫੈਮਿਲੀ ਦੇ ਵੱਲੋਂ ਵੀ ਇਹਨਾਂ ਦਾ ਬਰਥ ਇੱਥੇ ਹੋਇਆ, ਮਤਲਬ ਕਿ ਫੈਮਿਲੀ ਸਪੋਰਟਿੰਗ ਡਾਕੂਮੈਂਟ ਹੋ ਗਿਆ ਐਫੀਡੇਵਿਟ। ਕੀ ਥਿੰਕ ਵੀ ਵਰਕ ਕਰ ਜੂਗਾ ਇਹ? ਮੇਰਾ ਵੀ ਜਿਹੜਾ ਨੋਨ ਅਵੇਲੇਬਿਲਿਟੀ ਦਾ ਹੈਗਾ ਨਾ, ਉਹ ਬਣਾਉਣਾ ਹੈਗਾ ਆਫਿਸ ਆਫ ਰਜਿਸਟਰਾਰ ਆਫ ਬਰਥ ਐਂਡ ਡੈਥ, ਠੀਕ ਹੈ। ਸੋ ਪਹਿਲਾਂ ਰਾਈਟ ਮਹਿਕਮੇ 'ਚ ਹੋਣਾ ਚਾਹੀਦਾ, ਨਹੀਂ ਤਾਂ ਉਹਦੀ ਕੋਈ ਵੈਲਿਊ ਨਹੀਂ ਹੈਗੀ।
ਤੇ ਜਿਹੜੇ ਐਫੀਡੇਵਿਟ 2 ਲਾਣੇ ਆ ਉਹਨਾਂ ਦੇ ਐਫੀਡੇਵਿਟ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਨੌਲੇਜ ਹੈਗੀ ਬਰਥ ਦੀ। ਇਹ ਨਹੀਂ ਕਿ ਰਿਸ਼ਤੇਦਾਰਾਂ ਦੇ ਲਾਲੇ ਕਿ ਜਿਹੜੇ ਬਾਅਦ ਚ ਜੰਮੇ ਆ ਮਾਤਾ ਤੋਂ। ਜਿਹੜੇ ਵੱਡੇ ਸੀਗੇ, ਭਾਵੇਂ ਗਵਾਂਢੀ ਹੋਵੇ ਭਾਵੇਂ ਰਿਸ਼ਤੇਦਾਰ ਹੋਵੇ, ਜਿਨ੍ਹਾਂ ਨੂੰ ਪਤਾ ਕਿ ਬਰਥ ਹੋਇਆ ਕਿਹਨਾਂ ਦੇ ਘਰ ਹੋਇਆ, ਉਹ ਵਾਲੇ ਪਿੰਡ ਦਾ ਮਹੱਲੇ ਦਾ ਕੋਈ ਵੀ ਬੰਦਾ ਜਿਨ੍ਹਾਂ ਨੂੰ ਪਤਾ ਕੋਈ ਵੀ ਬੰਦਾ। ਤੇ ਦੂਸਰੀ ਗੱਲ ਜਿਹੜੀ ਸੀਗੀ ਕਿ ਜਿਹੜੇ ਸਰਕਾਰੀ ਡਾਕੂਮੈਂਟ ਜਿੱਦਾਂ ਹੁੰਦੇ ਆ ਕਿ ਸਕੂਲ ਦੇ ਸਰਟੀਫਿਕੇਟ ਹੋ ਗਏ, ਠੀਕ ਆ, ਇੰਸ਼ੋਰੈਂਸਾਂ ਹੋ ਗਈਆਂ, ਆਧਾਰ ਕਾਰਡ, ਪੈਨ ਕਾਰਡ, ਮਤਲਬ ਜਿਹੜੇ ਪੁਰਾਣੇ ਡਾਕੂਮੈਂਟ ਹੁੰਦੇ ਜਿਹੜਾ ਬੰਦਾ ਹੇਰ ਫੇਰ ਜਿਹਨਾਂ ਚ ਨਹੀਂ ਹੋ ਸਕਦਾ, ਪੱਕੇ ਜਿਹੜੇ ਡਾਕੂਮੈਂਟ ਹੁੰਦੇ ਆ, ਉਹ ਚੀਜ਼ਾਂ ਜਿਹੜੀਆਂ ਤੁਸੀਂ ਜਿਹੜੇ ਆਪਣੇ ਰਿਲੀਜੀਅਸ ਰਿਕਾਰਡ ਹੋ ਗਏ, ਇਦਾਂ ਦੇ ਜ਼ਮੀਨ ਦੇ ਸੰਬੰਧੀ ਕਾਗਜ਼ ਪੱਤਰ ਜਿਹੜੇ, ਉਹ ਚੀਜ਼ਾਂ ਤੁਸੀਂ ਨਾਲ ਜਿਹੜੇ ਪ੍ਰੂਫ ਲਗਾ ਸਕਦੇ ਹੈਗਾ ਬੰਦਾ ਉਹੀ ਹੈ ਜੀ। ਠੀਕ ਹੈ ਜੀ। ਉਹ ਆਪਣਾ 올ਡਰ ਬੰਦਿਆਂ ਤੋਂ ਹੀ ਕਰਾਇਆ ਜੀ, ਮਤਲਬ ਕਿ ਇਹਨਾਂ ਦਾ ਬਰਥ ਕਿੱਥੇ ਹੋਇਆ ਤੇ ਸਾਰਾ ਕੁਝ ਇਹੀ ਉਦਾਂ ਮੋਸਟਲੀ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਨੇ ਜੀ। ਥੈਂਕ ਯੂ। ਠੀਕ ਹੈ ਬਾਈ। ਇੱਕ ਪੁੱਛਿਆ ਸੀ ਨਹੀਂ ਜੀ, ਹੁਣ ਸੌਰੀ ਮਾਫੀ ਚਾਹੁੰਦਾ, ਆਪਣੇ ਟਾਈਮ ਘੱਟ ਆ, ਕਾਲਰ ਜ਼ਿਆਦੇ ਨੇ ਤੇ ਮੈਂ ਸਾਰਿਆਂ ਦੀਆਂ ਕਾਲਸ ਜਿਹੜੀਆਂ ਹੋਰ ਲੈਣੀਆਂ ਚਾਹੁੰਦੇ ਆ। ਹੈਰੀ। ਹਾਂਜੀ ਹੈਰੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੈਂ ਨਾ ਜੀ 2013 ਦੇ ਵਿੱਚ ਟੂਰਿਸਟ ਆਇਆ ਸੀਗਾ ਤੇ ਮੇਰਾ ਸਟਿਲ ਕੋਰਟ ਅਸਾਈਲਮ ਆਫਿਸ ਦੇ ਮੂਹਰੇ ਆ ਗਿਆ, ਕੋਈ ਤਰੀਕ ਨਹੀਂ ਆਈ ਹੈਗੀ। ਤੇ ਮੈਂ ਪੁੱਛਣਾ ਚਾਹੁੰਦਾ ਸੀਗਾ ਵੀ ਮੇਰੇ ਨਾਲ ਦੇ ਹੋਰ ਵੀ ਬਹੁਤ ਜ਼ਿਆਦਾ ਆ ਜਿਨ੍ਹਾਂ ਦੀ ਹਾਲ ਤੱਕ ਕੋਈ ਤਰੀਕ ਨਹੀਂ ਆਈ ਹੈਗੀ ਜੀ। ਕਿਉਂ ਸਾਨੂੰ ਤਰੀਕ ਕਦ ਨੂੰ ਦੇ ਰਹੇ ਜੀ? ਇਹ ਭਾਜੀ ਉਹਨਾਂ ਦੀ ਮਰਜ਼ੀ ਆ ਕਿਹਨਾਂ ਨੂੰ ਤਰੀਕ ਦੇਣੀ ਨਹੀਂ ਦੇਣੀ ਆ। ਜੇ ਤੁਹਾਨੂੰ ਤਰੀਕ ਚਾਹੀਦੀ ਆ ਤੇ 3 ਸਾਲ ਤੋਂ ਜ਼ਿਆਦਾ ਜਿਹਨੂੰ ਹੋ ਜਾਂਦਾ ਉਹ ਮੁਕੱਦਮਾ ਕਰਕੇ ਤਰੀਕ ਲੈ ਸਕਦਾ ਉਹਨਾਂ ਦੇ ਉੱਤੇ। ਓਕੇ ਜੀ। ਤੇ ਦੂਸਰਾ ਭਾਜੀ ਜਦੋਂ ਮੈਂ ਆਇਆ ਸੀ ਅਸਾਈਲਮ ਤੇ, ਜਿੱਦਾਂ ਮੈਂ 8 ਮਹੀਨਿਆਂ ਬਾਅਦ ਅਸਾਈਲਮ ਪਾਇਆ ਸੀਗਾ, ਤਾਂ ਮੈਂ ਜਾਣੀ ਕਿ 2 ਮਹੀਨੇ ਜਦੋਂ ਮੈਂ ਲੀਗਲ ਸੀਗਾ ਉਦੋਂ 2 ਮਹੀਨੇ ਮੈਂ ਟੱਪ ਗਿਆ ਸੀ, ਉਹਦਾ ਤਾਂ ਨਹੀਂ ਕੋਈ ਚੱਕਰ ਪਾਉਣਗੇ ਜੀ ਇਹ? ਨਹੀਂ ਭਾਜੀ, ਸਾਲ ਦੇ ਅੰਦਰ ਲਾਣਾ ਹੁੰਦਾ। ਠੀਕ ਆ ਜੀ, ਥੈਂਕ ਯੂ ਭਾਜੀ, ਮਿਹਰਬਾਨੀ ਜੀ। ਹਰਪ੍ਰੀਤ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੈਂ ਨਾ ਜੀ ਮੇਰੇ ਕੋਲ ਗ੍ਰੀਨ ਕਾਰਡ ਮੇਰਾ ਹੋ ਗਿਆ 1.5 ਸਾਲ ਆਏ ਨੂੰ, ਤੇ ਮੈਂ ਏਲੀਅਨ ਰਜਿਸਟ੍ਰੇਸ਼ਨ ਵਾਲਾ G35R ਫਾਰਮ ਭਰਤਾ ਸੀਗਾ। ਠੀਕ ਹੈ। ਤੇ 1 ਮਹੀਨੇ ਬਾਅਦ ਨਾ ਇਹਨਾਂ ਦਾ ਕਟਸੀ ਨੋਟਿਸ ਆਇਆ ਭਾਜੀ ਮੈਨੂੰ। ਤੇ ਉਹਦਾ ਹੁਣ ਕੋਈ ਉਹਨਾਂ ਨੇ ਦੱਸਿਆ ਨਹੀਂ ਕੋਈ ਬਾਇਓਮੈਟ੍ਰਿਕ ਚਾਹੀਦੇ ਆ ਜਾਂ ਕੁਛ ਚਾਹੀਦੇ ਆ। ਭਾਜੀ ਗ੍ਰੀਨ ਕਾਰਡ ਵਾਲਾ ਬੰਦਾ ਜਿਹੜਾ ਹੁੰਦਾ ਨਾ ਮੇਰਾ ਵੀਰ, ਉਹ ਜਦੋਂ 485 ਤੁਸੀਂ ਫਾਈਲ ਕਰਦੇ ਆ ਤੇ ਉਸ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਜਿਹੜੀ ਹੁੰਦੀ ਹੈ ਨਾ ਸਿਸਟਮ ਦੇ ਵਿੱਚ, ਹਾਂਜੀ, ਤੇ ਫਿੰਗਰਪ੍ਰਿੰਟ ਤੁਹਾਡੇ ਬਿਨਾ ਹੋਏ ਤੇ ਗ੍ਰੀਨ ਕਾਰਡ ਤੁਹਾਨੂੰ ਮਿਲ ਨਹੀਂ ਸਕਦਾ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਇਹਦੀ ਲੋੜ ਨਹੀਂ ਪੈਣੀ ਸੀਗੀ। ਪਰ ਜਿੱਦਾਂ ਹੁਣ ਇੱਕ ਹੋਰ ਭਾਜੀ ਨੇ ਵੀ ਪੁੱਛਿਆ ਸੀਗਾ ਕਿ ਜਵਾਕ ਉਹਨਾਂ ਦਾ, ਹੁਣ ਗ੍ਰੀਨ ਕਾਰਡ ਹੋਲਡਰ ਵਾਲਾ ਤਾਂ ਉਹ ਦਿਖਾ ਸਕਦਾ ਪਰਮਾਨੈਂਟ ਰੈਜ਼ੀਡੈਂਟ ਵਾਲਾ, ਪਰ ਚਲੋ ਤੁਸੀਂ ਜੇ ਭਰ ਵੀ ਦਿੱਤਾ, ਕਰਟਸੀ ਨੋਟਿਸ ਉਹਨਾਂ ਦਾ ਆਇਆ, ਅਲਟੀਮੇਟਲੀ ਉਹ ਤੁਹਾਡੇ ਚੱਕ ਕੇ ਉਹੀ ਅਪਲਾਈ ਕਰ ਦੂਗੇ ਜੇ ਤੁਹਾਨੂੰ ਜਾਣਾ ਵੀ ਪਿਆ ਚੱਲ ਜਾਓ। ਪਰ ਜਿੱਦਾਂ ਹੁਣ ਤੁਸੀਂ 485 ਜਦੋਂ ਭਰਿਆ ਸੀਗਾ ਤੇ ਉਦੋਂ ਤੁਹਾਡੇ ਨਾ ਫਿੰਗਰਪ੍ਰਿੰਟ ਹੁੰਦੇ ਆ ਉਹ ਸਿਸਟਮ 'ਚ, ਜਾਂ ਪੁਰਾਣੇ ਵਾਲੇ ਉਹ ਅਪਲਾਈ ਕਰ ਦਿੰਦੇ ਆ, ਤੇ ਤੁਹਾਨੂੰ ਇਹਦੇ ਵਿੱਚ ਜਿਹੜਾ ਸੀਗਾ ਮੇਰੇ ਹਿਸਾਬ ਨਾਲ ਜੇ ਨਹੀਂ ਵੀ ਤੁਸੀਂ ਕਰਦੇ ਤਾਂ ਤੁਹਾਡਾ ਚੱਲ ਜਾਣਾ ਸੀਗਾ। ਬਟ ਠੀਕ ਹੈ, ਤੁਸੀਂ ਜਿਹੜਾ ਕੀਤਾ ਵੀ ਆ ਕੋਈ ਨਹੀਂ, ਇਟਸ ਨਾਟ ਅ ਬਿਗ ਡੀਲ। ਠੀਕ ਹੈ, ਮਿਹਰਬਾਨੀ। ਅਗਲੇ ਕਾਲਰ ਮਲਕੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਭਾਜੀ, ਮੇਰਾ ਨਾ ਅਸਾਈਲਮ 2019 ਚ ਕੇਸ ਪਾਸ ਹੋਇਆ ਸੀ ਭਾਜੀ, ਤੇ ਮੈਂ 2020 ਚ ਅਪਲਾਈ ਕੀਤਾ ਸੀ ਗ੍ਰੀਨ ਕਾਰਡ। ਤੇ ਉਸ ਤੋਂ ਬਾਅਦ ਮੇਰੀ 2023 ਚ ਲੋਕਲ ਆਫਿਸ ਦੇ ਵਿੱਚ ਇੰਟਰਵਿਊ ਆਈ LA ਜੀ। ਮੈਂ ਇਹ ਪੁੱਛਣਾ ਭਾਜੀ, ਜਿਹੜਾ 2015 ਤੋਂ ਲੈ ਕੇ 20 ਤੱਕ ਮੇਰਾ ਫਰੀਜ਼ਨੋ ਦਾ ਐਡਰੈਸ ਸੀ ਭਾਜੀ, ਤੇ 2020 ਦੇ ਵਿੱਚ ਜਦੋਂ ਮੈਂ ਗ੍ਰੀਨ ਕਾਰਡ ਅਪਲਾਈ ਕਰਨਾ ਸੀ ਉਦੋਂ ਮੈਂ ਐਡਰੈਸ LA ਦਾ ਦੇ ਦਿੱਤਾ ਸੀ ਦੁਬਾਰੇ ਉਹਨਾਂ ਨੂੰ, ਜਦੋਂ ਮੈਂ ਅਪਲਾਈ ਕੀਤਾ ਸੀ। ਤੇ ਉਸ ਤੋਂ ਬਾਅਦ ਲੋਕਲ 2023 ਦੇ ਵਿੱਚ ਮੇਰੀ ਇੰਟਰਵਿਊ ਆਈ ਲੋਕਲ ਆਫਿਸ 'ਚੋਂ, ਮੈਂ ਦੇ ਦਿੱਤੀ। ਹੁਣ ਫਿਰ ਦੁਬਾਰਾ ਇੰਟਰਵਿਊ ਆਈ ਮੇਰੀ ਲੋਕਲ ਆਫਿਸ 'ਚ, ਲੈਟਰ ਆਇਆ ਤੇ ਉਹਨਾਂ ਨੇ ਮੇਰੇ ਤੋਂ 7 ਸਾਲ ਦੀਆਂ ਬੈਂਕ ਸਟੇਟਮੈਂਟਾਂ ਮੰਗੀਆਂ ਤੇ 7 ਸਾਲ ਦੇ ਫਾਰਮ ਮੰਗੇ ਨੇ ਟੈਕਸ ਦੇ। ਹਾਂਜੀ। ਤੇ ਉਹਨਾਂ ਨੇ ਵੇਖਣਾ, ਮੈਂ ਲੋਕਲ ਆਫਿਸ 'ਚ ਆਪਣੇ ਜਿਹੜੇ ਅਟਰਨੀ ਸੀ ਉਹਨਾਂ ਨੂੰ ਪੁੱਛ ਕੇ ਆਇਆ ਵੀ ਇਹਨਾਂ ਨੇ ਕਿਉਂ ਪੇਪਰ ਮੰਗੇ ਨੇ। ਉਹ ਕਹਿੰਦੇ ਪਏ ਨੇ ਵੀ ਉਹਨਾਂ ਨੇ ਉਹ ਦੇਖਣੀ ਆ ਵੀ ਤੂੰ ਰਹਿੰਦਾ ਕਿੱਥੇ ਰਿਹਾ। ਤੇ ਇਹਦਾ ਤਾਂ ਹੁਣ ਆਪਾਂ ਕਿੰਨੇ ਸਾਲਾਂ ਤੋਂ ਹੁਣ ਆਪਾਂ ਇਹਦਾ ਕਹਿ ਰਹੇ ਕਿ ਐਡਰੈਸ ਵਾਲੇ ਘਪਲੇ ਨਾ ਕਰੋ ਨਾ ਕਰੋ ਨਾ ਕਰੋ, ਤੇ ਹੁਣ ਜਿਹੜਾ ਉਹਨਾਂ ਨੇ ਕਾਨੂੰਨ ਪਾਸ ਕੀਤਾ ਤੁਹਾਨੂੰ ਦੱਸਿਆ ਵੀ ਸੀਗਾ ਏਲੀਅਨ ਰਜਿਸਟ੍ਰੇਸ਼ਨ ਵਾਲੇ ਜਿਹਦੀ ਗੱਲ ਕਰਦੇ ਆ, ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਐਡਰੈਸ ਵਾਲੇ ਘਪਲੇ ਆ ਉਹਦੀ ਜਿਹੜੀ ਡੀਪੋਰਟੇਬਲ ਗਰਾਊਂਡ ਜਿਹੜੀ ਬਣਾਈ ਆ, ਤੇ ਅਲਟੀਮੇਟਲੀ ਜਿਹੜੇ ਤੁਹਾਡੇ DMV ਦੇ ਰਿਕਾਰਡ ਹੁੰਦੇ ਆ ਉੱਤੇ ਵੀ ਸਾਡੇ ਮੁੰਡੇ ਹੁਣ ਕਈ ਆ ਹਟਦੇ ਨਹੀਂ, ਗੱਲ ਸੁਣਦੇ ਨਹੀਂ ਸਾਡੀ। ਲਾਇਸੈਂਸ ਕਿਸੇ ਹੋਰ ਸਟੇਟ ਤੋਂ ਲਿਆ, ਸੱਜਣ ਮਿੱਤਰਾਂ ਨੇ ਕੰਨ 'ਚ ਫੂਕ ਮਾਰੀ ਹੁੰਦੀ ਆ ਤੇ ਕੋਈ ਨਹੀਂ ਕਰ ਲਾ। ਤੇ ਹੁਣ ਕੀ ਚੀਜ਼ ਸੀਗੀ ਕਿ ਉਹਨਾਂ ਨੂੰ ਇਹ ਚੀਜ਼ ਜਿਹੜੀ ਪਤਾ ਸੀਗੀ, ਠੀਕ ਆ, ਜਿਹਨਾਂ ਚ ਵੀ ਐਡਰੈਸ ਦਾ ਹੈਗਾ। ਹੁਣ ਜੇ ਕੱਲ ਨੂੰ ਤੁਹਾਡਾ ਐਡਰੈਸ ਦਾ ਨਿਕਲਦਾ ਕਿ
ਉਹਨਾਂ ਨੂੰ ਐਂ ਲੱਗਦਾ ਕਿ ਤੁਸੀਂ ਝੂਠ ਬੋਲਿਆ ਜਾਂ ਤੁਸੀਂ ਉੱਥੇ ਰਹਿੰਦੇ ਨਹੀਂ ਸੀਗੇ ਜਾਂ ਐਡਰੈਸ ਦਿੱਤਾ ਸਿਰਫ ਕੇਸ ਲਾਉਣ ਨੂੰ, ਤੇ ਉਹ ਭਾਜੀ ਫਿਰ ਤੁਹਾਡਾ ਜਿਹੜਾ ਗ੍ਰੀਨ ਕਾਰਡ ਵੀ ਜਿਹੜਾ ਸੀਗਾ ਉਹ ਰਿਜੈਕਟ ਕਰੂਗੇ। ਅਸਾਲਮ ਦੇ ਵਿੱਚ ਵੀ ਉਹ ਕਹੂਗੇ ਕਿ ਮਟੀਰੀਅਲ ਜਿਹੜੀ ਮਿਸਰੈਪ੍ਰੈਜ਼ੈਂਟੇਸ਼ਨ, ਤੇ ਬੇਸਿਕਲੀ ਉਹਨਾਂ ਨੇ ਉਹ ਬੜੇ ਸਾਫ਼ ਆ, ਉਹ ਕਹਿੰਦੇ ਇਹ ਡੀਪੋਰਟੇਬਲ ਗਰਾਊਂਡ ਹੈ, ਚ ਬੰਦੇ ਨੂੰ ਆਪਾਂ ਡਿਪੋਰਟ ਕਰਾਂਗੇ। ਠੀਕ ਹੈ ਭਾਈ, ਥੈਂਕ ਯੂ ਭਾਈ ਜੀ। ਅੱਛਾ, ਇੱਕ ਕੁਐਸਚਨ ਆਪਣੇ ਆਨਲਾਈਨ ਆ, ਉਹ ਪੁੱਛਦੇ ਨੇ ਵੀ ਉਹਨਾਂ ਦੇ ਪੇਰੈਂਟਸ 2015 ਤੋਂ ਗ੍ਰੀਨ ਕਾਰਡ ਤੇ ਆ, ਇਸ ਮਹੀਨੇ ਇਸ ਸਾਲ ਸਤੰਬਰ 'ਚ ਉਹਨਾਂ ਦਾ ਐਕਸਪਾਇਰ ਹੋਣਾ, ਅਪਲਾਈ ਕਰਤਾ ਸੀ ਰੀਨਿਊਅਲ ਦੀ ਐਪਲੀਕੇਸ਼ਨ, ਇੱਕ ਜਿਹੜੀ ਲੈਟਰ ਆ ਜਾਂਦੀ ਹੈ ਵੀ ਅਗਲੇ 3 ਸਾਲ ਦੇ ਲਈ ਐਕਸਟੈਂਡ ਆ, ਪਰ ਗ੍ਰੀਨ ਕਾਰਡ ਅਜੇ ਉਹਨਾਂ ਦੇ ਹੱਥ 'ਚ ਨਹੀਂ ਆ, ਜਿਹੜਾ ਨਵੇਂ ਵਾਲਾ ਆ, ਨਵੀਂ ਵੈਲਿਡਿਟੀ ਨਾਲ। ਉਹ ਕਹਿੰਦੇ ਵੀ ਇੰਡੀਆ ਜਾਣਾ ਚਾਹੁੰਦੇ ਆ, ਪਰ ਜਦੋਂ ਤੱਕ ਉਹਨਾਂ ਨੇ ਵਾਪਸ ਆਉਣਾ ਉਦੋਂ ਤੱਕ ਜਿਹੜਾ ਮੌਜੂਦਾ ਆ ਉਹ ਐਕਸਪਾਇਰ ਹੋ ਜਾਣਾ। ਕੀ ਉਹ ਚਿੱਠੀ ਦੇ ਆਧਾਰ ਦੇ ਉੱਤੇ ਫਿਰ ਵੀ ਟਰੈਵਲ ਕੀਤਾ ਜਾ ਸਕਦਾ ਆ ਜਾਂ ਨਹੀਂ, ਜਾਂ ਵੇਟ ਕਰਨ ਵੀ ਉਹ ਗ੍ਰੀਨ ਕਾਰਡ ਜਿਹੜਾ ਨਵਾਂ ਹੈ ਉਹ ਪਹੁੰਚ ਜਾਵੇ ਫਿਰ ਹੀ ਉਸ ਤੋਂ ਬਾਅਦ ਟਰੈਵਲ ਕਰਨ? ਦੇਖੋ ਜੀ, ਪ੍ਰੀ ਟਰੰਪ ਤੇ ਟਰੈਵਲ ਕੀਤਾ ਜਾ ਸਕਦਾ ਹੈਗਾ, ਹੁਣ ਪੋਸਟ ਟਰੰਪ ਦਾ ਪਤਾ ਨਹੀਂ, ਧੱਕਾ ਕੀਤਾ ਜਾ ਸਕਦਾ ਤੁਹਾਡੇ ਨਾਲ ਤੇ ਫੇਰ ਗੱਲ ਕਿਸੇ ਨੇ ਸੁਣਨੀ ਨਹੀਂ ਹੈ। ਸੋ ਗ੍ਰੀਨ ਕਾਰਡ ਦੀ ਵੈਲਿਡਿਟੀ 'ਚ ਹੀ ਵਾਪਸ ਆਓ ਨਾ, ਐਡਾ ਕਾਹਦਾ ਹੁਣ ਇੰਡੀਆ ਪਿਆਰਾ ਹੋ ਗਿਆ ਵਾ, ਉੱਥੇ ਤੁਹਾਨੂੰ ਪਤਾ ਉਹਨੇ ਕੰਮ ਚੱਕੇ ਪਏ ਆ। ਹਾਂਜੀ, ਨਹੀਂ ਉਹ ਵੀ ਗੱਲ ਆ, ਪਰ ਕਈਆਂ ਦੀ ਕਈ ਮਜਬੂਰੀਆਂ, ਕਈਆਂ ਦੇ ਕੋਈ ਰਿਸ਼ਤੇਦਾਰੀ, ਕੋਈ ਵਿਆਹ ਸ਼ਾਦੀ, ਇਹ ਉਹ ਕਈ ਕੁਝ ਹੁੰਦਾ। ਕੋਈ ਨਹੀਂ, ਘਰ ਹੀ ਹੁਣ ਜਦੋਂ ਅਮਰੀਕਾ ਪਰਮਾਨੈਂਟ ਰੈਜ਼ੀਡੈਂਟ ਹੀ ਇੱਥੇ ਦੇ ਆ, ਸਾਰੀਆਂ ਮਜਬੂਰੀਆਂ ਅਮਰੀਕਾ 'ਚ ਹੋਣੀਆਂ ਚਾਹੀਦੀਆਂ। ਕਿੱਦਾਂ ਫੇਰ ਤਾਂ ਉਹਨਾਂ ਨੇ ਮੈਂ ਕਿਹਾ ਹੋਰ ਵੱਡੀਆਂ ਮਜਬੂਰੀਆਂ 'ਚ ਪਾ ਦੇਣਾ, ਫੇਰ ਫਿਰ ਜ਼ਿਆਦਾ ਔਖੇ ਹੋਵਾਂਗੇ। ਸਹੀ ਗੱਲ। ਅੱਛਾ, ਜਿਹੜਾ ਇਹ ਬਾਈ ਨੇ ਹੁਣੇ ਦੱਸਿਆ ਸੀਗਾ ਨਾ, ਦੇਖੋ ਐਡਰੈਸ ਵਾਲਿਓ ਹੁਣ ਨਹੀਂ ਹਟਦੇ ਭਾਜੀ, ਲੋਕੀ ਨਾ ਨਹੀਂ ਹਟਦੇ, ਆਪਣੇ ਜਿੱਦਾਂ ਮਰਜ਼ੀ ਕਹਿ ਲਓ, ਨਹੀਂ ਹਟਦੇ, ਆਪਸ 'ਚ ਲਾਈ ਲੱਗੀ ਜਿਹੜੇ ਹੁੰਦੇ ਆ, ਐਡਰੈਸਾਂ ਦੇ ਘਪਲੇ ਮਾਰਦੇ ਆ, ਡਰਾਈਵਰ ਲਾਇਸੈਂਸ ਇੱਧਰ ਉੱਧਰ ਬਣਾਏ ਆ, DMV ਦੀ ਐਪਲੀਕੇਸ਼ਨਾਂ 'ਚ ਝੂਠ ਲਿਖੀ ਜਾਂਦੇ ਆ, ਐਡਰੈਸ ਆਪਣੇ ਪਤਾ ਹੀ ਨਹੀਂ, ਕਈਆਂ ਨੂੰ ਤਾਂ ਫਾਰਮ ਦੋਸਤ ਨੇ ਭਰਤਾ, ਹੁਣ ਬੈਂਕ ਕਿਤੋਂ ਕਰਤਾ, ਕ੍ਰੈਡਿਟ ਕਾਰਡ ਕਿਤੋਂ ਕਰਤਾ, ਹੁਣ ਇਹ ਚੀਜ਼ਾਂ ਸੀਗੀਆਂ ਸਾਰੀਆਂ ਸਰਚੇਬਲ ਰੈਕਡ ਆ, ਤੇ ਸਰਕਾਰ ਨੂੰ ਤਾਂ ਲੱਭ ਗਿਆ ਹੁਣ ਟੂਲ ਕੇ ਜੇ ਠੀਕ ਆ ਕਿ ਬੰਦਾ ਕੇਸ ਕੈਲੀਫੋਰਨੀਆ 'ਚ ਜਾਂਦੇ ਜੀ ਅਗਲੇ ਦਿਨ ਇੰਡੀਆਨਾ ਯਾਦ ਆ ਜਾਂਦਾ ਕਿ ਲੈ ਬਈ ਮੈਂ ਤਾਂ ਇੰਡੀਆਨਾ ਮੂਵ ਹੋਣ ਲੱਗਾ, ਠੀਕ ਆ, ਰਾਈਟ ਵੇ, ਇੱਕ ਹਫ਼ਤਾ ਵੀ ਨਹੀਂ, ਬੰਦਾ ਇਹੀ ਕਹਿੰਦਾ, ਜੱਜ ਕਹਿੰਦਾ ਕਿ ਯਾਰ ਤੁਸੀਂ 15 ਸਾਲ ਤੁਸੀਂ ਕੈਲੀਫੋਰਨੀਆ ਰਹਿੰਦੇ ਰਹੇ, ਅੱਜ ਤੇਰਾ ਕੇਸ ਪਾਸ ਹੋ ਗਿਆ, ਅਗਲੇ ਹਫ਼ਤੇ ਤੂੰ ਟਪੂਸੀ ਮਾਰ ਕੇ ਇੰਡੀਆਨਾ ਚਲ ਗਿਆ, ਹਨਾ। ਤੇ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਚੰਗੀਆਂ ਨਹੀਂ ਲੱਗਦੀਆਂ, ਸੇਮ ਕੈਟਾਗਰੀ 'ਚ ਆ ਜਾਂਦਾ ਕਿ ਬੰਦਾ ਟਪੂਸੀ ਮਾਰ ਕੇ ਨੇਪਾਲ ਨੂੰ ਚਲ ਗਿਆ, ਤੇ ਉਹ ਜਿਹੜਾ ਸੀਗਾ ਕਿ ਕਈ ਦੇਰ ਤੋਂ ਹੀ ਆਪਾਂ ਕੁਐਸਚਨ ਜਿਹੜੀ ਕਰਦੇ ਸੀਗੇ, ਕਈਆਂ ਨੇ ਗੱਲ ਸਾਡੀ ਸੁਣੀ ਵੀ ਆ, ਕਈ ਕਹਿੰਦੇ ਸੀ ਐਵੇਂ ਮਜ਼ਾਕ ਕਰਦੇ ਆ, ਜਾਂ ਸੁਣ ਲਈ ਠੀਕ ਆ, ਜਿਹੜਾ ਨਹੀਂ ਸੀਗਾ ਹੁਣ ਐਡਰੈਸ ਵਾਲੇ, ਜਿੱਦਾਂ ਬਾਈ ਦੱਸਦਾ ਕਿ ਗ੍ਰੀਨ ਕਾਰਡ ਵਾਲੀ ਸਟੇਜ ਤੇ ਵੀ ਬੈਕ ਡੇਟਡ ਜਾ ਕੇ ਜਿਹੜਾ ਉਹ ਐਡਰੈਸਾਂ ਦੇ ਕਰਕੇ ਉਹਨਾਂ ਨੇ ਕੇਸ ਜਿਹੜੇ ਡਿਨਾਈ ਕਰਨੇ ਆ, ਬੰਦੇ ਡਿਪੋਰਟ ਕਰਨੇ ਆ, ਤੇ ਅਜੇ ਵੀ ਜਿਹੜਾ ਟਾਈਮ ਹੈਗਾ ਕਿ ਜਿਹੜਾ ਨਾ ਸ਼ੋਅ ਆ ਸਾਡਾ, ਇਹਨੂੰ ਸੀਰੀਅਸਲੀ ਲਓ, ਇਹ ਕੋਈ ਉਹ ਨਹੀਂ ਹੈਗਾ ਕਿ ਤੁਹਾਡੀ ਸਿੰਪਥੀ ਵਿਊ ਲੈਣ ਵਾਲਾ, ਇਹ ਤੁਹਾਨੂੰ ਪੂਰੀ ਜਿਹੜੀ ਹੈਗੀ ਆ ਸਹੀ ਜਿਹੜੀ ਖਬਰ ਦੱਸੀ ਦੀ ਆ, ਤਾਂ ਕਿ ਤੁਸੀਂ ਝਮੇਲਿਆਂ 'ਚ ਜਿਹੜਾ ਨਾ ਫਸੋ। ਸਾਡਾ ਕੰਮ ਹੈਗਾ ਤੁਹਾਨੂੰ ਕੁਐਸਚਨ ਕਰਨਾ, ਸੱਜਣ ਮਿੱਤਰਾਂ ਦਾ, ਪੈਰਾਲੀਗਲਾਂ ਦਾ, ਸਿੰਪਥੀ ਵਕੀਲਾਂ ਦਾ ਕੰਮ ਹੈਗਾ ਤੁਹਾਨੂੰ ਐਵੇਂ ਝਾਂਸਾ ਜਿਹਾ ਦੇਣਾ ਕਿ ਨਹੀਂ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਤੇ ਇਹ ਤੁਸੀਂ ਦੇਖੋ ਕਿ ਹੁਣ ਕਿਹਦੀ ਗੱਲ ਮੰਨਣੀ ਆ, ਕਿਉਂਕਿ ਜਿਹੜੀ ਸਰਕਾਰ ਆ ਉਹਨੇ ਤੁਹਾਨੂੰ ਕੋਈ ਰਿਆਤ ਨਹੀਂ ਜਿਹੜੀ ਦੇਣੀ, ਹਨਾ ਜੀ। ਬਿਲਕੁਲ ਜੀ, ਸਮਾਂ ਆਪਣਾ ਸਮਾਪਤ ਹੈ, ਇੱਕ ਅੱਧਾ ਕਾਲ ਲੈ ਕੇ ਤੇ ਫਿਰ ਆਪਾਂ ਕਰਦੇ ਹਾਂ ਜੀ ਸਮਾਪਤੀ। ਹਰਦੀਪ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਮੇਰਾ ਕੁਐਸਚਨ ਇਹ ਹੈ ਕਿ ਅਪ੍ਰੈਲ ਦੇ ਫਰਸਟ ਵੀਕ ਦੇ ਵਿੱਚ ਕੋਰਟ ਦੇ ਵਿੱਚ ਐਡਰੈਸ ਅਪਡੇਟ ਕੀਤਾ ਸੀ, ਪਰ ਹਜੇ ਤੱਕ ਕੋਈ ਲੈਟਰ ਨਹੀਂ ਆਇਆ ਨਿਊ ਐਡਰੈਸ ਤੇ, ਕਿੰਨਾ ਟਾਈਮ ਲੱਗਦਾ ਆ? ਤੇ ਨਾਲ ਦੀ ਨਾਲ ਆਪਾਂ ਨੂੰ ਆਪਣੀ ਡਰਾਈਵਿੰਗ ਲਾਇਸੈਂਸ ਤੇ ਰੀਅਲ ID ਵੀ ਅਪਡੇਟ ਕਰਵਾਉਣੀ ਪੈਣੀ ਆ, ਕੈਲੀਫੋਰਨੀਆ 'ਚ ਰਹਿੰਦੇ ਆ ਅਸੀਂ। ਦੇਖੋ, ਕੋਰਟ ਨੇ ਤਾਂ ਤੁਹਾਨੂੰ ਕੋਈ ਨੋਟਿਸ ਤਾਂ ਭੇਜਣਾ ਜੇ ਉਹਨਾਂ ਨੇ ਭੇਜਣਾ, ਉਹਨਾਂ ਨੇ ਉਦੋਂ ਥੋੜਾ ਨਾ ਭੇਜਣਾ ਕਿ ਆਪਾਂ ਤੁਸੀਂ ਐਡਰੈਸ ਅਪਡੇਟ ਕਰਤਾ, ਉਹਦਾ E33 ਤੁਸੀਂ ਜੇ ਭਰਤਾ ਵਾ ਤਾਂ ਯੂ ਆਰ ਗੁੱਡ। ਤੇ ਰੀਅਲ ID ਦੀਆਂ ਮੈਨੂੰ ਰਿਕੁਆਇਰਮੈਂਟਸ, ਰੀਅਲ ID ਭਾਜੀ ਆਪਣਾ ਰਾਜਕਰਨ ਜੀ, ਉਹ ਆਪਣਾ ਜਿਹੜਾ ਅਸਾਈਲਮ ਪੈਂਡਿੰਗ ਵਾਲਾ ਕਰ ਸਕਦਾ ਰੀਅਲ ID? ਰੀਅਲ ID ਦੇ ਵਿੱਚ ਤੁਹਾਡੀ ਇਮੀਗ੍ਰੇਸ਼ਨ ਸਟੇਟਸ ਜਿਹੜਾ ਉਹ ਚੈੱਕ ਕਰਦੇ ਆ, ਮੈਨੂੰ ਪਤਾ ਨਹੀਂ, ਉਹਨਾਂ ਦਾ ਪਰਪਸ ਹੀ ਇਹੀ ਸੀਗਾ ਕਿ ਫਲੈਗ ਕਰਨੇ ਆ ਕਿ ਕਿਹੜੇ ਸਿਟੀਜ਼ਨ ਆ ਜਾਂ ਕਿਹੜੇ ਹੋਏ, ਮੈਨੂੰ ਪਤਾ ਨਹੀਂ। ਇਮੀਗ੍ਰੇਸ਼ਨ ਸਟੇਟਸ ਹੀ ਉਹਦੇ ਵਿੱਚ ਬੇਸਿਕਲੀ ਐਡ ਕੀਤਾ ਗਿਆ ਹੈ, ਰੈਗੂਲਰ ਜਿਹੜੀ ਤੁਹਾਡੀ ID ਆ ਉਹਦੇ ਵਿੱਚ ਉੱਥੋਂ ਪਤਾ ਲੱਗ ਜਾਂਦਾ ਹੈ ਵੀ ਬਣਾਉਣ ਦਾ ਮਕਸਦ ਸੀਗਾ ਵੀ ਫੈਡਰਲ ਬਿਲਡਿੰਗ ਦੇ ਵਿੱਚ ਕਿਹੜੇ ਸਟੇਟਸ ਵਾਲਾ ਬੰਦਾ ਜਿਹੜਾ ਉਹ ਜਾ ਸਕਦਾ, ਕਿਹਨੂੰ ਰੋਕਣਾ ਕਿਹਨੂੰ ਨਹੀਂ, ਜਿਹੜਾ ਉਹ ਰੋਕਣਾ। ਭਾਜੀ ਮੇਰੇ ਕੋਲ ਰੀਅਲ ID ਆਲਰੇਡੀ ਹੈਗੀ ਆ, ਪਰ ਨਿਊ ਐਡਰੈਸ ਅਪਡੇਟ ਕਰਵਾਉਣਾ ਪਏਗਾ ਜਾਂ ਨਹੀਂ? ਕਿਉਂਕਿ ਸੇਮ ਹੀ ਸਿਟੀ ਦੇ ਵਿੱਚ ਸਿਰਫ 2 ਸਟਰੀਟ ਛੱਡ ਕੇ ਨਿਊ ਅਪਾਰਟਮੈਂਟ ਤੁਸੀਂ DMV ਦੇ ਵਿੱਚ ਆਪਣੀ ਆਨਲਾਈਨ ਅਕਾਊਂਟ ਬਣਾ ਕੇ ਉਹ ਚ ਅਪਡੇਟ ਕਰ ਦਿਓ, ਉਹ ਹੋ ਜਾਂਦਾ ਹੈ। DMV ਦਾ 10 ਦਿਨਾਂ ਦੇ ਅੰਦਰ ਕਰਨਾ ਪੈਣਾ, ਕੋਰਟ ਦਾ 5 ਦਿਨਾਂ ਦੇ ਅੰਦਰ ਕਰਨਾ ਪੈਣਾ, ਭਾਵੇਂ ਸੇਮ ਬਿਲਡਿੰਗ ਦੇ ਵਿੱਚ ਸੇਮ ਅਪਾਰਟਮੈਂਟ ਚੇਂਜ ਕਰੋ, ਐਡਰੈਸ ਅਪਡੇਟ ਕਰਨਾ ਪੈਣਾ। ਮੁੱਖ ਦੀ ਗੱਲ ਹੈ। ਠੀਕ ਹੈ ਜੀ, ਓਕੇ, ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਸੋ
ਐਡਰੈਸ ਦੇ ਅਪਡੇਟ ਦੇ ਮਾਮਲੇ 'ਚ ਐਵੇਂ ਢਿੱਲ ਨਾ ਕਰੋ। ਜਦੋਂ ਕਿਤੇ ਵੀ ਤੁਹਾਡਾ ਐਡਰੈਸ ਚੇਂਜ ਹੁੰਦਾ ਆ, ਮੇਕ ਸ਼ੋਰ ਕਰੋ ਤੁਸੀਂ ਅਪਡੇਟ ਕਰੋ। ਜੇ ਤੁਸੀਂ ਕੋਰਟ ਸਿਸਟਮ 'ਚ ਤਾਂ ਵੀ, ਤੇ ਜੇ ਤੁਸੀਂ DMV ਨੂੰ ਵੀ ਜਿਹੜਾ ਉਹ ਕਹਿੰਦੇ ਆ, ਉਹ ਦੱਸਦੇ ਤਾਂ ਹੁੰਦੇ ਆ, 10 ਦਿਨਾਂ 'ਚ ਆ ਕਰੋ, ਉਹਦੇ 'ਚ ਜਿਹੜਾ ਉਹ ਚੀਜ਼ ਆ ਕਰੋ। ਅੱਛਾ, ਇੱਕ ਕੁਐਸਚਨ ਆਨਲਾਈਨ ਲੈ ਕੇ ਤੇ ਫਿਰ ਆਪਾਂ ਸਮਾਪਤ ਕਰਦੇ ਹਾਂ। ਦਵਿੰਦਰ ਹੋਣੀ ਪੁੱਛਦੇ, ਕਹਿੰਦੇ ਵੀ ਕੇਸ ਗ੍ਰਾਂਟ ਹੋ ਗਿਆ ਤੇ ਅਸਾਈਲਮ ਦਾ ਸੀਗਾ, ਉਹ ਆਈਸ ਦੇ ਕੋਲ ਗਏ ਸੀ ਪਾਸਪੋਰਟ ਲੈਣ, ਉਹ ਕਹਿੰਦੇ ਵੀ USCIS ਕੋਲ ਆ। ਉਹ G884 ਕਹਿੰਦੇ ਕੋਈ ਫਾਰਮ ਭਰਾਇਆ, ਸੈਂਡ ਕਰਤਾ। USCIS ਕੋਲ ਗਏ, ਉਹ ਕਹਿੰਦੇ ਨਹੀਂ ਆਈਸ ਕੋਲ ਆ, ਸਾਡੇ ਕੋਲ ਨਹੀਂ ਆ। ਉਹ ਆਈਸ ਕੋਲ ਦੁਬਾਰਾ ਗਏ ਤੇ ਕਹਿੰਦੇ ਸਾਡੇ ਕੋਲ ਨਹੀਂ ਆ। ਤੇ ਇਹ ਕੀ ਕਰ ਸਕਦੇ, ਕਹਿੰਦੇ ਵੀ ਕਿੱਥੋਂ ਪਤਾ ਲੱਗੂਗਾ? USCIS ਕੋਲ ਨਹੀਂ ਹੁੰਦਾ, ਇਹ ਆਈਸ ਵਾਲਿਆਂ ਕੋਲ ਹੀ ਹੁੰਦਾ। USCIS ਦਾ ਕੋਈ ਲੈਣਾ ਦੇਣਾ ਨਹੀਂ ਪਾਸਪੋਰਟ ਨਾਲ। ਉਦਾਂ ਹੀ ਇਹਨਾਂ ਨੂੰ ਫਿਰ ਰੇੜੀ ਜਾ ਰਹੇ ਆ। ਹਾਂਜੀ, ਫਾਰਮ ਭਰ ਕੇ ਦੁਬਾਰਾ ਦੇ ਦਿਓ। ਠੀਕ ਹੈ ਜੀ, ਓਕੇ ਜੀ, ਠੀਕ ਹੈ, ਮਿਹਰਬਾਨੀ। ਸੋ ਅਟਾਰਨੀ ਟਿਰਕੇਨਾ ਜੀ, ਧੰਨਵਾਦ, ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।